श्री श्री राम राम श्री श्री राम राम श्री श्री श्री। ओहो ਸਤਿ ਸ਼੍ਰੀ ਅਕਾਲ ਲਾਲਾ ਜੀ। ਸਤਿ ਸ੍ਰੀ। ਉਹ ਤੁਹਾਡਾ ਤਾਂ ਅੱਜ ਬੁੜਾ ਮਰਿਆ ਸੀ, ਤੁਸੀਂ ਇੱਥੇ? ਉਹ ਸਾਡਾ ਬੁੜਾ ਤਾਂ ਮਰਿਆ ਹੀ ਨਹੀਂ, ਉਹ ਤਾਂ ਆਸਥਾ ਚੈਨਲ ਦੇਖ ਕੇ ਸਾਹ ਰੋਕ ਕੇ ਯੋਗਾ ਕਰ ਰਿਹਾ ਸੀ। ਉਹ ਅਸੀਂ ਸੋਚਿਆ ਕਿਤੇ ਚੜਾਈ ਕਰ ਗਿਆ, ਅਸੀਂ ਸੰਸਕਾਰ ਦਾ ਸਮਾਨ ਲੈ ਗਏ। ਹੁਣ ਆਪਣਾ ਸੰਸਕਾਰ ਦਾ ਸਮਾਨ ਲਾਓ ਤੇ ਸਾਡਾ 1000 ਰੁਪਇਆ ਮੋੜੋ। ਜੇ ਤੁਹਾਡਾ ਬੁੜਾ ਨਹੀਂ ਮਰਿਆ ਇਹ ਚ ਮੇਰਾ ਕੀ ਕਸੂਰ ਹੈ? ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਤੁਹਾਡਾ ਬੁੜਾ ਬਚ ਗਿਆ। ਤੁਸੀਂ 1000 ਰੁਪਏ ਨੂੰ ਰੋਈ ਜਾਂਦੇ ਹੋ, ਵਿਕਿਆ ਸਮਾਨ ਨਹੀਂ ਵਾਪਸ ਹੁੰਦਾ। ਓਏ ਅਸੀਂ 1000 ਰੁਪਏ ਨੂੰ ਨਹੀਂ ਰੋਂਦੇ, ਪਰ ਇਹ ਮਰਗ ਦਾ ਸਮਾਨ ਘਰੇ ਰੱਖ ਕੇ ਕਰਾਂਗੇ ਕੀ? ਗੱਲ ਤਾਂ ਤੁਹਾਡੀ ਠੀਕ ਹੈ ਯਾਰ। ਐ ਨਵਜੋਤ ਪੁੱਤ, ਹਾਂਜੀ ਅੰਕਲ ਜੀ। ਆਪਣੀ ਦਾਦੀ ਜੀ ਦਾ ਕੀ ਹਾਲ ਹੈ? ਕੀ ਦੱਸੇ ਅੰਕਲ ਜੀ, ਡਾਕਟਰ ਨੇ ਤਾਂ ਜਵਾਬ ਹੀ ਦੇਤਾ। ਕਹਿੰਦੇ ਘਰ ਲੈ ਜਾਓ, ਸੇਵਾ ਕਰ ਲਓ। ਅੱਜ ਗਈ ਤੇ ਕੱਲ ਗਈ। ਲੋ ਜੀ ਗੱਲ ਬਣ ਗਈ, ਇਹਦੀ ਦਾਦੀ ਜਾਨ ਵਾਲੀ ਹੈ। ਤੁਸੀਂ ਐਂ ਕਰੋ ਕਿ ਸਾਰਾ ਸੰਸਕਾਰ ਦਾ ਸਮਾਨ ਨਾ ਇਹਨੂੰ 50% ਡਿਸਕਾਊਂਟ ਤੇ ਦੇ ਦਿਓ, ਤੁਹਾਡਾ ਫਾਇਦਾ ਹੋ ਜੂ। ਜਾਓ 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 ਚੱਲੀਏ। ਆ ਭਾਜੀ ਸਾਨੂੰ ਨਾ ਤੁਹਾਡੀ ਦਾਦੀ ਜੀ ਬਾਰੇ ਪਤਾ ਲੱਗਾ ਹੈ। ਸਾਡੇ ਕੋਲ ਸੰਸਕਾਰ ਦਾ ਸਮਾਨ ਹੈ, 50% ਡਿਸਕਾਊਂਟ ਤੇ ਲੈ ਲਓ, ਨਾਲੇ ਤੁਹਾਨੂੰ ਫਾਇਦਾ ਹੋ ਜੂ। ਆ ਲਓ ਫੜੋ। ਖਰਚੋ ਸਾਲੇ, ਮੈਂ ਕਰਾਉਣਾ ਸਾਡਾ ਫਾਇਦਾ। ਉਹ ਦੇਖੋ ਕਿਵੇਂ ਭੱਜ ਗਏ ਸਾਲੇ, ਮੈਨੂੰ ਸਮਾਨ ਵਾਪਸ ਕਰਨ ਆਏ ਸੀ। ਆ ਗਏ ਸੀ ਸਵੇਰੇ ਸਵੇਰੇ ਇੱਥੇ। ਉਹ ਬਾਪੂ ਕਿਉਂ ਮੇਰਾ ਪਿੰਡ 'ਚ ਜਲੂਸ ਕਰਾਉਣ ਲੱਗੇ ਆ? ਉਹ ਕਦੇ ਤਾਂ ਮੇਰੀ ਸਾਈਡ ਦੀ ਗੱਲ ਕਰਿਆ ਕਰ। ਕਾਦੀ ਸਾਈਡ? ਜਵਾਨ ਮੁੰਡਾ ਹੋ ਗਿਆ, ਪਿਓ ਨਾਲ ਦੁਕਾਨ ਤੇ ਬਹਿ, ਦੋਵੇਂ ਮਿਲ ਕੇ ਇਸ ਬਿਜ਼ਨਸ ਨੂੰ ਹੋਰ ਅੱਗੇ ਵਧਾਈਏ। ਉਹ ਇਹ ਵੀ ਸਾਲਾ ਕੋਈ ਕੰਮਾਂ 'ਚ ਕੰਮ ਆ? ਮਰਗ ਦਾ ਸਮਾਨ ਵੇਚੋ। ਉਹ ਪੁੱਤਰ ਇਸ ਬਿਜ਼ਨਸ ਤੋਂ 4 ਪੈਸੇ ਕਮਾਵਾਂਗੇ, ਕੱਲ ਨੂੰ ਤੇਰਾ ਵਿਆਹ ਵੀ ਤਾਂ ਕਰਨਾ ਹੈ। ਉਹ ਬਾਪੂ, ਉਹ ਜਿਹੜੀ ਤੇਰੀ ਇੱਜ਼ਤ ਆ ਨਾ ਪਿੰਡ 'ਚ, ਤੈਨੂੰ ਕਿਸੇ ਨੇ ਧੀ ਦਾ ਕੀ ਮਰੇ ਹੋਏ ਨੂੰ ਮੋਢਾ ਵੀ ਨਹੀਂ ਦੇਣਾ। ਅਗਲੇ ਮਹੀਨੇ ਮੈਨੂੰ ਮੁੰਡੇ ਵਾਲੇ ਵੇਖਣ ਆ ਰਹੇ ਨੇ। ਮਹੀਨੇ 'ਚ ਜਾਂ ਤੇ ਤੂੰ ਆਪਣੇ ਪਿਓ ਦਾ ਕੰਮ ਬਦਲ ਲੈ ਜਾਂ ਫਿਰ ਆਪਣਾ ਪਿਓ ਹੀ ਬਦਲ ਲੈ। ਤੂੰ ਟੈਨਸ਼ਨ ਕਿਉਂ ਲੈਣੀ ਆ? ਮੈਂ ਕਹਿਤਾ ਬਾਪੂ ਨੂੰ, ਉਹ ਆਪਣਾ ਅਰਥੀਆਂ ਦਾ ਕੰਮ ਬਦਲ ਲੈਣਗੇ ਤੇ ਫੇਰ ਕੀ ਕਰਨਗੇ? ਗੰਨੇ ਦੇ ਜੂਸ ਦੀ ਰੇੜੀ ਲਾ ਲੈਣਗੇ। ਤੇ ਤੁਸੀਂ ਕੀ ਕਰਨਾ? ਹੁਣ ਬਾਪੂ ਥੋੜਾ ਨਾ ਇਸ ਉਮਰ 'ਚ ਮਸ਼ੀਨ 'ਚ ਗੰਨੇ ਦਊਗਾ, ਉਹ ਤਾਂ ਮੈਨੂੰ ਹੀ ਦੇਣੇ ਪੈਣੇ ਆ। ਸ਼ਾਬਾਸ਼। MBA ਤੂੰ ਗੰਨਿਆਂ ਦਾ ਜੂਸ ਕੱਢਣ ਲਈ ਕੀਤੀ ਹੈ? ਉਹ ਹੈਲੋ, MBA ਨਹੀਂ BA, ਕੱਲੀ BA ਕੀਤੀ ਆ ਮੈਂ। ਹਾਂ ਪਰ ਡੈਡੀ ਨੂੰ MBA ਹੀ ਦੱਸਣਾ ਹੈ। ਮੇਰੇ ਭਾਣੇ ਸੈਂਟੈਂਸ ਦੱਸ ਦੀ, ਪਰ ਗੰਨੇ ਦਾ ਜੂਸ ਕੱਢਣ ਦੇ। ਕਿਉਂ? ਮੇਰਾ ਪਿਓ ਨਾ ਪੁੱਛੋ ਮੈਨੂੰ ਕਿ ਇਹ ਕਿਹੜਾ ਸਾਇੰਟਿਸਟ ਜਿਹੜਾ ਗੰਨਿਆਂ ਦਾ ਜੂਸ ਕੱਢਦਾ ਹੈ? ਲੈ ਦੱਸ, ਤੇਰੇ ਡੈਡੀ ਨੇ ਗਾਣਾ ਨਹੀਂ ਸੁਣਿਆ? ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ। ਜਸ ਤੂੰ ਜਿਸ ਗਾਣੇ ਬਾਰੇ ਗੱਲ ਕਰ ਰਿਹਾ ਨਾ, ਵਿਆਹ ਤੋਂ ਬਾਅਦ ਤੇਰੇ ਤੋਂ ਇਸ ਗਾਣੇ ਦੀ CD ਵੀ ਨਹੀਂ ਲਈ ਜਾਣੀ। ਨਾਲੇ ਤੂੰ ਦੂਜੇ ਖਰਚੇ ਕਿੱਥੋਂ ਕਰਨੇ ਨੇ? ਦੇਖ ਜਸ, ਮੈਂ ਬਹੁਤ ਤੇ ਨਹੀਂ ਪਰ ਥੋੜੀ ਇਮੋਸ਼ਨਲ ਕੁੜੀ ਆ। ਵਿਆਹ ਤੋਂ ਬਾਅਦ ਤੇਰੇ ਤੋਂ ਰਿਸ਼ਤਾ ਤੋੜਾਂ, ਇਸ ਤੋਂ ਚੰਗਾ ਹੈ ਕਿ ਮੈਂ ਅੱਜ ਹੀ ਤੇਰਾ ਦਿਲ ਤੋੜਦਾ। ਤੇਰੇ ਕੋਲ ਮਹੀਨੇ ਦਾ ਟਾਈਮ ਹੈ, ਜਾਂ ਤਾਂ ਤੂੰ ਕੋਈ ਚੱਜ ਦੀ ਨੌਕਰੀ ਲੱਭ ਲੈ ਜਾਂ ਫਿਰ ਕਿਸੇ ਚੰਗੇ ਬ੍ਰਾਂਡ ਦੀ ਪੀਆ ਕਰੀ। ਦਿਲ ਤੇ ਟੁੱਟਣਾ ਹੀ ਟੁੱਟਣਾ ਹੈ, ਘੱਟੋ ਘੱਟ ਆਪਣੀ ਕਿਡਨੀਆਂ ਤਾਂ ਬਚਾ ਲਈ। ਅੱਜ ਵੈਡਿੰਗ ਸਾਡੇ ਯਾਰ ਦੀ, ਸਾਨੂੰ ਦਾਰੂ ਆਜਾ ਮਾਰਦੀ। ਅੱਜ ਵੈਡਿੰਗ ਸਾਡੇ ਯਾਰ ਦੀ, ਸਾਨੂੰ ਦਾਰੂ ਆਜਾ ਮਾਰਦੀ। ਯਾਰ ਉਤੋਂ ਵਾਰ ਦੇਣੀ 30,000 ਦੀ, ਖੁਸ਼ੀਆਂ ਮਨਾਵਾਂਗੇ ਵੱਡੇ ਜੱਗ ਕੇ। ਅੱਜ ਨੱਚਣਾ ਏ ਸਿਰ ਤੇ ਗਲਾਸੀ ਰੱਖ ਕੇ, ਅੱਜ ਨੱਚਣਾ ਏ ਸਿਰ ਤੇ ਗਲਾਸੀ ਰੱਖ ਕੇ, ਅੱਜ ਨੱਚਣਾ ਏ ਸਿਰ ਤੇ ਗਲਾਸੀ ਰੱਖ ਕੇ, ਅੱਜ ਨੱਚਣਾ ਏ ਸਿਰ ਤੇ ਗਲਾਸੀ ਰੱਖ ਕੇ। ਉਹ ਸਾਡੇ ਯਾਰ ਦਾ ਵਿਆਹ, ਸਾਨੂੰ ਗੋਡੇ ਗੋਡੇ ਚਾ। ਉਹ ਆਜਾ ਤੂੰ ਵੀ ਨੱਚ ਲੈ ਆ ਕੇ ਐਵੇਂ ਨਾ ਸ਼ਰਮਾ। ਸਾਡੇ ਯਾਰ ਦਾ ਵਿਆਹ, ਸਾਨੂੰ ਗੋਡੇ ਗੋਡੇ ਚਾ। ਉਹ ਆਜਾ ਤੂੰ ਵੀ ਨੱਚ ਲੈ ਆ ਕੇ ਐਵੇਂ ਨਾ ਸ਼ਰਮਾ। ਕੁੜੀ ਮੁੰਡੇ ਵਾਲਿਆਂ ਦੀ ਫੈਮਿਲੀ ਬੁਲਾਵਾਂਗੇ, ਸਟੇਜ ਉੱਤੇ ਚੜ ਕੇ ਜੀ ਫੋਟੋ ਖਿਚਵਾਵਾਂਗੇ। ਕੁੜੀ ਮੁੰਡੇ ਵਾਲਿਆਂ ਦੀ ਫੈਮਿਲੀ ਬੁਲਾਵਾਂਗੇ, ਸਟੇਜ ਉੱਤੇ ਚੜ ਕੇ ਜੀ ਫੋਟੋ ਖਿਚਵਾਵਾਂਗੇ। ਢੋਲ ਉੱਤੇ ਸਾਰਿਆਂ ਦੀ ਹਾਜ਼ਰੀ ਲਵਾਵਾਂਗੇ, ਨੈਣਾ ਵਿੱਚ ਥੋੜੀ ਥੋੜੀ ਠੰਡਕ ਵੀ ਪਾਵਾਂਗੇ। ਸੋਹਣੇ ਸੋਹਣੇ ਨਜ਼ਾਰਿਆਂ ਨੂੰ ਤੱਕ ਤੱਕ ਕੇ ਅੱਜ ਨੱਚਣਾ ਏ ਸਿਰ ਤੇ ਗਲਾਸੀ ਰੱਖ ਕੇ, ਅੱਜ ਨੱਚਣਾ ਏ ਸਿਰ ਤੇ ਗਲਾਸੀ ਰੱਖ ਕੇ, ਅੱਜ ਨੱਚਣਾ ਏ ਸਿਰ ਤੇ ਗਲਾਸੀ ਰੱਖ ਕੇ, ਅੱਜ ਨੱਚਣਾ ਏ ਸਿਰ ਤੇ ਗਲਾਸੀ ਰੱਖ ਕੇ। ਗਲਾਸੀ ਔਨ ਮਾਈ ਹੈਡ ਵਿੱਚ ਦਾਰੂ ਰੈਡ ਰੈਡ। ਅੱਜ ਨਹੀਂ ਉਹ ਸੋਣਾ ਬਈ ਪਾਸੇ ਕਰ ਦੋ ਬੈਡ। ਗਲਾਸੀ ਔਨ ਮਾਈ ਹੈਡ ਵਿੱਚ ਦਾਰੂ ਰੈਡ ਰੈਡ। ਅੱਜ ਨਹੀਂ ਉਹ ਸੋਣਾ
ਉਹ ਭਰਾਵੋ ਮੈਨੂੰ ਤਾਂ ਮੇਰੀ ਲਾਡੀ ਨੇ ਵੀ ਅਲਟੀਮੇਟਮ ਦਿੱਤਾ ਕਹਿੰਦੀ 1 ਮਹੀਨੇ 'ਚ ਜਾਂ ਤਾਂ ਨੌਕਰੀ ਲੱਭ ਲਾ ਨਹੀਂ ਫਿਰ ਉਹ ਵੀ ਨਹੀਂ ਲੱਭਣੀ ਬਾਈ ਲੱਭਣੀ ਕਹਾਂ ਜਵਾ ਕੇ ਜਿਹੜੀ ਖੋਜੂਗੀ ਸਾਲਿਓ ਮੇਰਾ ਫਿਕਰ ਕਰੋ ਇਧਰ ਜੇ ਬਾਪੂ ਨੇ ਮੇਰਾ ਐਕਟਿੰਗ ਵਾਲਾ ਕੀੜਾ ਨਾ ਕੱਢਣ ਦਿੱਤਾ ਨਾ ਇਹ ਕੀੜਾ ਸਾਲਾ ਸਿਉਂਕ ਵਾਂਗੂ ਮੈਨੂੰ ਅੰਦਰੋਂ ਅੰਦਰ ਹੀ ਖਾਜੂ ਇੱਕ ਦਿਨ ਜੱਟ ਖੜਾ ਖੜਾ ਐ ਡਿੱਗੂ ਜਿਵੇਂ ਸਿਉਂਕ ਲੱਗੀ ਬਾਲਿਆਂ ਵਾਲੀ ਛੱਤ ਡਿੱਗਦੀ ਹੁੰਦੀ ਐ ਸਾਲੀ ਤੇ ਜੇ ਮੇਰੀ ਲਾਡੀ ਦਾ ਵਿਆਹ ਕਿਤੇ ਹੋਰ ਹੋ ਗਿਆ ਨਾ ਫਿਰ ਇਹਦੇ ਵਾਲੇ ਬਾਲਿਆਂ ਨਾਲ ਚੱਕ ਕੇ ਮੈਨੂੰ ਸਾੜ ਦਿਓ ਇੱਕ ਵੀ ਬਾਲੇ ਨੂੰ ਹੱਥ ਲਾ ਕੇ ਦਿਖਾਈ ਲੱਕੜ ਪਤਾ ਸਾਲਾ ਕਿੰਨੀ ਮਹਿੰਗੀ ਐ ਓ ਸਾਲਿਓ ਤੁਸੀਂ ਆਪਣੇ ਹਾਲਾਤਾਂ ਨੂੰ ਲੈ ਕੇ ਰੋਂਦੇ ਰਹੋ ਕਦੀ ਇਹਨਾਂ ਨਾਲ ਲੜਿਓ ਨਾ ਲੜਾਂਗੇ ਬਾਈ ਉਹ ਬਜਾ ਓਏ ਵੱਡਾ ਬਦਮਾਸ਼ ਓਏ ਕਿ ਰਸ ਲੈਣ ਚੱਲਿਆ ਸੀ ਓਏ ਗੱਲ ਸੁਣ ਕਿਹਦਾ ਪਿਓ ਚਾਹੂਗਾ ਤਾਂ ਜਵਾਨ ਮੁੰਡਾ ਸਾੜੀਆਂ ਲਾਲਾ ਪਿੰਡ 'ਚ ਘੁੰਮੇ ਹੈ ਓਏ ਆਸ਼ਕਾ ਓਏ ਓਏ ਉਹ ਸੁਣ ਲੈ ਗੱਲ ਸੁਣ। ਤੇਰੇ ਨਾਲ ਗੱਲ ਕਰਦਾ ਦੇਖ ਭਾਈ ਜ਼ਿੰਦਗੀ 'ਚ ਚੰਗੀ ਕੁੜੀ ਦਾ ਸਾਥ ਮਿਲਣਾ ਬਹੁਤ ਔਖਾ ਤੇ ਜੇ ਉਹ ਮਿਲਿਆ ਨਾ ਸਿਰਫ ਇਸ ਕਰਕੇ ਨਾ ਗਵਾ ਲਈ ਕਿ ਤੂੰ ਸੈਟਲ ਨਹੀਂ ਹੈਗਾ ਹਾਂ ਵੇਲਾ ਭਾਵੇਂ ਸੌਣ ਦਾ ਪਰ ਆਪਣੇ ਸੁੱਤੇ ਹੋਏ ਜ਼ਮੀਨ ਨੂੰ ਜਗਾਉਣਾ ਪਊ ਨਹੀਂ ਤਾਂ ਫਿਰ ਦੇਰ ਹੋ ਜੂ ਉਹ ਪਰ ਅਸੀਂ ਕਰੀਏ ਕੀ ਦਿਖਾ ਦੋ ਦੁਨੀਆ ਨੂੰ ਜਿੰਨੇ ਨਲਾਇਕ ਤੁਸੀਂ ਦੋਵੇਂ ਦੇਖਦੇ ਹੋ ਉਹਨੇ ਹੈ ਨਹੀਂ ਉਹ ਵਾਹ ਬਾਲੀ ਵੀਰੇ आई एम सो हैप्पी तू शहर चले है ਸ਼ਹਿਰ ਰਹਿਣ ਚੱਲੇ ਆਹੋ ਇੱਥੇ ਤੁਸੀਂ ਮੈਨੂੰ ਐਕਟਿੰਗ ਤਾਂ ਕਰਨੀ ਦਿੰਦੇ ਸ਼ਹਿਰ ਜਾ ਕੇ ਮੈਂ ਧਰਮਿੰਦਰ ਬਣੂੰਗਾ ਓ ਇੱਥੇ ਮੇਰੀ ਨੱਕ ਵਢਾਈ ਜਾਨਾ ਸ਼ਹਿਰ ਜਾ ਕੇ ਹੁਣ ਧਰਮਿੰਦਰ ਦੀ ਵਢਾਏਗਾ ਇੱਕ ਮਾਰੂ ਕੰਤੇ जस तेनू पता है ना तेरे को सिर्फ 25 दिनों का टाइम है नहीं तो डैडी ने मेरा ब्याह ना किते होर कर देना ते तू जानदा है ना मैं तेनू बिल्कुल भी गवाना नहीं चाहती ਉਹ ਤੂੰ ਟੈਨਸ਼ਨ ਕਿਉਂ ਲੈਣੀ ਆ 25 ਦਿਨਾਂ ਦੇ ਵਿੱਚ ਵਿੱਚ ਤੈਨੂੰ ਨੌਕਰੀ ਦਾ ਮੈਂ ਲੈ ਕੇ ਦਿਖਾਉਂ ਜਾ ਮਰ ਸ਼ਹਿਰ ਜਾ ਕੇ ਮੇਰਾ ਦੂਜਾ ਬੈਗ ਵੀ ਸਿੱਟੋ ਕੱਪੜੇ ਸਾਰੇ ਇਹਦੇ ਚ ਲੈ ਚੱਲਿਆ ਉਹਦੇ ਚ ਕੀ ਆ ਹੁਣ ਮੇਰੀਆਂ ਸਾੜੀਆਂ ਫੜੇ ਮੂੰ ਤੇਰਾ ਛੇਤੀ ਆ ਜਾਓ ਬਸ ਆ ਗਈ ਮੈਂ ਤੈਨੂੰ ਮਿਸ ਕਾਲ ਕਰਿਆ ਕਰੂੰ ਤੂੰ ਮੈਨੂੰ ਜ਼ਰੂਰ ਬੈਕ ਕਾਲ ਕਰ ਲਿਆ ਕਰੀ ਚੰਗਾ ਤੇ ਨਾਲੇ ਮੇਰੇ ਜਾਣ ਪਿੱਛੋਂ ਜੇ ਤੈਨੂੰ ਕਿਸੇ ਨੇ ਛੇੜਿਆ ਨਾ ਤਾਂ ਮੈਨੂੰ ਇੱਕ ਵਾਰ ਕਾਲ ਕਰਦੀ ਸਾਲੇ ਨੂੰ ਫੋਨ ਤੇ ਗਾਲਾਂ ਕੱਢੀ तू टेंशन ना ले वैसे भी जेड़ा मैनू छेड़दा सी ना ਉਹ ਤੇਰੇ ਨਾਲ ਹੀ ਚੱਲਿਆ ਤੂੰ ਆਪਣਾ ਧਿਆਨ ਰੱਖ ਉਹ ਛੇਤੀ ਗੱਲ ਨਿਬੇੜ ਕੇ ਆ ਤੇਰੀ ਸੀਟ ਪਿੱਛੇ ਮੈਂ ਸਵਾਰੀਆਂ ਨਾਲ ਲੜੀ ਓਏ ਜਾਂਦਾ ਨਾ ਚੱਲ ਚੰਗਾ ਮੈਂ ਚੱਲਦਾ ਆਪਣਾ ਖਿਆਲ ਰੱਖੀ ਬਾਏ ਓਏ ਆ ਜਾ ਹੁਣ जस खाना टाइम नाल खा लिया कर ते इस डिप्टी तो ना थोड़ा दूर ही रह ਤੂੰ ਪਰਾਂ ਮਾਰ ਆ ਕੇ ਹੱਲ ਬਣਾ ਓਏ ਡਿਪਟੀ ਸੱਚੀ ਗੱਲ ਓਏ ਸਾਰੀਆਂ ਜਿੰਸਾਂ ਕਿੱਥੋਂ ਆ ਗਈਆਂ ਆ ਫਿਰ ਕਿੰਨੇ ਦਿਨ ਲਈ ਆਏ ਹੋ ਸ਼ਹਿਰ ਜਿੰਨੇ ਚਿਰ 4 ਬੰਦੇ ਸਾਨੂੰ ਮੋਢਿਆਂ ਤੇ ਨਹੀਂ ਚੱਕ ਲੈਂਦੇ ਓਹੋ ਵੱਡੀ ਕਾਮਯਾਬੀ ਸੋਚ ਕੇ ਆਏ ਹੋ ਹੈ ਓ ਮੈਂ ਜਨਾਜ਼ੇ ਦੀ ਗੱਲ ਕਰ ਰਿਹਾ ਪਰ ਰਹੋਗੇ ਕਿੱਥੇ ਉਹ ਭਰਾਵਾ ਉਹ ਤੂੰ ਤਾਂ ਸਾਡੇ ਸੁੱਤੇ ਜਮੀਰ ਜਗਾ ਕੇ ਆਇਆ ਸੌਵਾਂਗੇ ਤਾਂ ਤੇਰੇ ਕੋਲ ਹੀ ਓ ਬਾਈ ਮੈਂ ਤਾਂ ਆਪ ਪੋਲਟਰੀ ਫਾਰਮ 'ਚ ਸੌਣਾ ਤੁਹਾਨੂੰ ਕਿੱਥੇ ਰੱਖ ਲਓ ਤੂੰ ਟੈਨਸ਼ਨ ਨਾ ਲੈ ਅਸੀਂ ਇਹ ਮੁਰਗੀਆਂ ਨਾਲ ਹੀ ਐਡਜਸਟ ਕਰ ਲਾਂਗੇ ਇਹਨਾਂ ਨਾਲ ਹੀ ਸੌ ਜਾਾਂਗੇ ਉਹ ਨਹੀਂ ਯਾਰ ਉਹ ਕਿਧਰੇ ਨਹੀਂ ਤੇਰੀਆਂ ਮੁਰਗੀਆਂ ਖਾਂਦੇ ਅਸੀਂ ਤਾਂ ਵੈਸੇ ਵੀ ਕੱਲ ਤੋਂ ਵੈਜੀਟੇਰੀਅਨ ਹੋ ਗਏ ਆ ਉਹ ਗੱਲ ਉਹ ਨਹੀਂ ਆ ਯਾਰ ਤੁੰਜਾ ਮਾਰਦੀਆਂ ਓ ਜਿੰਨੀਆਂ ਫੁਕਰੀਆਂ ਅਸੀਂ ਪਿੰਡ ਮਾਰ ਕੇ ਆਏ ਨਾ ਲੋਕਾਂ ਨੇ ਸਾਨੂੰ ਮਿਹਣੇ ਮਾਰ ਕੇ ਮਾਰ ਦੇਣਾ ਹਾਂ। ਦੇਖ ਇੱਕ ਗੱਲ ਤਾਂ ਪੱਕੀ ਹੈ ਜਿੰਨਾ ਚਿਰ ਅਸੀਂ ਜ਼ਿੰਦਗੀ 'ਚ ਸੈੱਟ ਨਹੀਂ ਹੁੰਦੇ ਨਾ ਪਿੰਡ ਤਾਂ ਜਾਣੋ ਰਹੇ ਪਿੰਡ ਤਾਂ ਹੁਣ ਸਾਡੀਆਂ ਲਾਸ਼ਾਂ ਹੀ ਜਾਣਗੀਆਂ ਨਹੀਂ ਉਹ ਵੀ ਇੱਥੇ ਮੁਰਗੀਆਂ ਚਿੜੀਆਂ ਸਟੋਣਗੀਆਂ ਬਸ ਓਏ ਵੀਰ ਜੀ ਐਡਜਸਟ ਤਾਂ ਤੁਹਾਨੂੰ ਨਹੀਂ ਕਰਨਾ ਪੈਣਾ ਪਲੀਜ਼ ਕਰ ਲਓ ਪਾਲੀ ਵੀਰ ਜੀ ਐਡਜਸਟ ਕਰੋ ਕਰ ਲਓ ਐਡਜਸਟ ਵੀਰ ਜੀ ਪਾਲੀ ਵੀਰ ਜੀ ਕਰ ਲਓ ਐਡਜਸਟ ਕਰ ਲਓ ਯਾਰ ਕਰ ਲਓ ਪਲੀਜ਼ ਅੱਛਾ ਤੁਹਾਨੂੰ ਇੱਕ ਬੰਦੇ ਨਾਲ ਰੱਖਿਆ ਜਾ ਸਕਦਾ ਉਹ ਕੌਣ ਹੈ ਮੇਰਾ ਸਟਾਰ ਯਾਰ ਬੱਬੂ ਮਾਨ ਉਹ ਨਹੀਂ ਬੱਬੂ ਕੀਰਤਪੁਰੀਆ ਬੱਬੂ ਕੀਰਤਪੁਰੀਆ ਕੀਰਤਪੁਰ ਫੁੱਲ ਪੈਂਦੇ ਤਾਂ ਸੁਣਿਆ ਪਰ ਉਤਨਾ ਸਟਾਰ ਬਣਦਾ ਪਹਿਲੀ ਵਾਰੀ ਸੁਣਿਆ ਓ ਜੁਗਨੂ ਜ਼ਰਾ ਟੇਬਲ ਲਾ ਦੇ ਉੱਤੇ ਚਾਦਰ ਪਾ ਦੇ 8-10 ਪੁੱਤਰਾ ਕਲਾਸ ਸਜਾ ਦੇ ਓ ਜੁਗਨੂ ਜ਼ਰਾ ਟੇਬਲ ਲਾ ਦੇ ਉੱਤੇ ਚਾਦਰ ਪਾ ਦੇ 8-10 ਪੁੱਤਰਾ ਗਲਾਸ ਸਜਾ ਦੇ ਉਹ ਨਾਲ ਸ਼ਰਾਬ ਦੇ ਮੁਰਗੇ ਸ਼ੁਰਗੇ ਖਾਣਗੇ 8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ 8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ 8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ 8 ਵੱਜ ਗਏ ਸ਼ਰਾਬੀਆਂ ਦੇ ਸ਼ਰਾਬੀਆਂ
ਪੇਸ਼ੀ ਪਰ ਸਾਡੇ ਵੱਲੋਂ ਕੋਈ ਰਹੇ ਨਾ ਗਮੀ ਬੇਸ਼ੀ ਫੁੱਲ ਸੇਵਾ ਕਰੀ ਪੈਗ ਤੇ ਪੈਗ ਭਰੀ ਖਾ ਪੀ ਕੇ ਨਹੀਂ ਤਾਂ ਖੱਪ ਪਾਉਣਗੇ 8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ 8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ 8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ 8 ਵੱਜ ਗਏ ਸ਼ਰਾਬੀਆਂ ਦੇ ਸ਼ਰਾਬੀਆਂ ਦੇ ਫੋਨ ਆਉਣਗੇ 8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ 8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ 8 ਵੱਜ ਗਏ ਸ਼ਰਾਬੀਆਂ ਦੇ ਹਾਂ ਵੀ ਬੱਬੂ ਹਾਂਜੀ ਗਾਣਾ ਭਰਾਵਾ ਤੇਰਾ ਵਧੀਆ ਸ਼ੂਟ ਹੋ ਗਿਆ ਬਸ ਕਿਰਪਾ ਵੀਰ ਜੀ ਤੁਹਾਡੀ ਲੈ ਪੇਮੈਂਟ ਭਾਜੀ ਬਸ 500 ਰੁਪਇਆ ਭਾਜੀ ਸਪੌਟ ਬਾਏ ਵੀ 700 ਲੈਂਦਾ ਭਾਜੀ ਭਰਾਵਾ ਸਪੋਰਟ ਬਾਈ ਚੱਲਦਾ ਹੈ ਤੈਨੂੰ ਹਲੇ ਕੋਈ ਨਹੀਂ ਪੁੱਛਦਾ ਜਿੱਦਣ ਚੱਲੇਗਾ ਨਾ ਉਦੋਂ ਮੰਗੀ ਪੈਸੇ ਚੱਲ ਅਖਾੜੇ ਕੱਲ ਨੂੰ ਤੂੰ ਹੀ ਲਾਣੇ ਮੇਰੇ ਆ ਵੀਡੀਓ ਤੋਂ ਬਾਅਦ ਓ ਵਾਹ ਰੱਬਾ ਉਹ ਬੱਬੂ ਬਾਈ ਓ ਪਾਲੀ ਕੀ ਹਾਲ? ਤੂੰ ਵਧੀਆ ਯਾਰ ਤੂੰ ਦੱਸ ਕਿੱਦਾਂ ਉਹ ਬਾਈ ਆਪਣੇ ਪਿੰਡੋਂ ਦੋਸਤ ਆਇਆ ਆ ਡਿਪਟੀ ਬਾਈ ਸਤਿ ਸ਼੍ਰੀ ਅਕਾਲ ਬਾਈ ਆ ਕੀ ਹਾਲ ਜਾ ਹੈ ਵੀਰੇ? ਬਾਈ ਜੀ ਬਾਈ ਇਹਨਾਂ ਨੂੰ ਘਰ ਚਾਹੀਦਾ ਰਹਿਣ ਨੂੰ ਤੇਰੀ ਤਾਂ ਬਾਲੀ ਚੜਾਈ ਆ ਯਾਰ ਉਹ ਬਸ ਯਾਰ ਕਦੇ ਮਨ ਜੇ ਨਹੀਂ ਕੀਤਾ ਭਾਜੀ ਇੱਥੇ ਸਾਈਨ ਕਰ ਓ ਦੋ ਯਾਰ ਮੈਂ ਗੱਲ ਕਰਦਾ ਠਹਿਰ ਕੇ ਆਈ ਆਟੋਗ੍ਰਾਫ ਲਈ ਚੰਗਾ ਉਹ ਹੈਲੋ ਆਟੋਗ੍ਰਾਫ ਗਿਆ ਖੂਹ ਚ ਮੈਂ ਅਕਾਊਂਟੈਂਟ ਆ ਆ ਜਿਹੜਾ 500 ਰੁਪਏ ਲਿਆ ਨਾ ਇਹਦੀ ਰਸੀਦ ਚਾਹੀਦੀ ਹੈ ਘੁੱਗੀ ਮਾਰ ਇੱਥੇ ਕੋਈ ਨਾ ਆਪਣੀਆਂ ਸਾਰੇ ਕੋਈ ਨਾ ਉਹ ਕਾਹਨੂੰ ਯਾਰ 뮤직 ਟੀਚਰ ਦੀ ਨੌਕਰੀ ਲੱਭਦਾ ਨਾਲ ਦੀ ਨਾਲ ਜਿੱਦਣ ਮਿਲ ਗਈ ਨਾ ਫਿਰ ਸਾਲਾ ਮਰਜ਼ੀ ਦਾ ਕੰਮ ਕਰਿਆ ਕਰਨਾ ਖੈਰ ਉਹ ਘਰ ਦੀ ਗੱਲ ਕਰਦੇ ਸੀ ਨਾ ਆਪਾਂ ਜਿੱਥੇ ਮੈਂ ਰਹਿਣਾ ਉਹ ਚੱਲੂ ਕਰ ਬਾਈ ਚੱਲੂ ਤੁਹਾਡੇ ਥੱਲੇ ਅਸੀਂ ਬਿਸਤਰਾ ਡਾ ਕੇ ਵਜਾ ਕਰਾਂਗੇ ਉਹ ਬਾਈ ਮੈਂ ਤਾਂ ਆਪ ਹੁੰਜੇ ਸੌਣਾ ਉਦੋਂ ਥੱਲੇ ਕਿੱਥੇ ਬਿਸਤਰਾ ਡਾਲੇਗਾ ਅੱਛਾ ਮੇਰਾ ਮਕਾਨ ਮਾਲਕ 1500 ਰੁਪਏ ਲੈਂਦਾ ਮੇਥੋਂ ਕੱਲੇ ਕੱਲੇ ਦਾ 1500 ਦੇ ਕੇ ਰਹੀ ਜਾਵਾਂਗੇ ਠੀਕ ਆ ਠੀਕ ਸਾਲਿਆ ਕੀ ਠੀਕ ਆ ਮੇਰੇ ਕੋਲ ਕਿੱਥੇ 1500 ਰੁਪਿਆ ਮੇਰੇ ਤਾਂ ਬੱਸ ਦੀ ਟਿਕਟ ਵੀ ਡਿਪਟੀ ਨੇ ਲਈ ਓਏ ਉਹ ਤਾਂ ਮੈਂ ਤੈਨੂੰ ਝੂਠ ਬੋਲਿਆ ਸੀ ਵੀ ਲੈ ਲਈ ਹੈਂ? ਉਹ ਸਾਲਿਆ ਤੂੰ ਬਦੌੜ ਟਿਕਟੇ ਆਇਆ ਹੈ। ਸਾਡੇ ਕੋਲੇ ਤਾਂ ਰਲਾ ਮਿਲਾ ਕੇ 500-700 ਰੁਪਏ ਹੀ ਹੈ ਬਸ ਜੇ ਵੀਰ ਜੀ ਤੁਸੀਂ ਇਦਾਂ ਕਰ ਲਓ ਇਸ ਮਹੀਨੇ ਦਾ ਕਿਰਾਇਆ ਤੁਸੀਂ ਦੇ ਦਿਓ ਜਦੋਂ ਅਸੀਂ ਕੰਮ ਤੇ ਲੱਗੇ ਤਾਂ ਮੋੜ ਦਾਂਗੇ ਹਾਂ ਉਹ ਬਾਈ ਮੈਂ ਤਾਂ 500 ਰੁਪਏ ਪਿੱਛੇ ਧੱਕੇ ਖਾਂਦਾ ਫਿਰਦਾ ਯਾਰ 4500 ਰੁਪਏ ਦੱਸ ਕਿੱਥੋਂ ਦਊਂਗਾ ਉਹ ਬਾਹਲਾ ਮਾੜਾ ਹਾਲ ਇਹਨਾਂ ਦਾ ਤਾਂ ਯਾਰ ਕੰਮ ਕੀ ਕਰਦਾ ਤੂੰ ਵੀਰੇ ਮੈਂ ਹੀ ਆਹੋ ਆਪਾਂ ਇਹਨੇ ਬਹੁਤ ਛੇਤੀ ਕਲਰਕ ਲੱਗ ਜਾਣਾ ਇਹਦਾ ਨਹੀਂ ਬਾਈ ਮੈਂ ਤੇਰਾ ਪੁੱਛਿਆ ਉਹ ਮੈਂ ਬਾਈ ਐਕਟਿੰਗ ਕਰਦਾ ਦੇਖ ਅੱਜ ਨਹੀਂ ਤਾਂ ਗੱਲ ਇਹਨੇ ਕਲਰਕ ਲੱਗ ਜਾਣਾ ਆ ਬਾਈ ਨੇ ਸਟਾਰ ਬਣ ਜਾਣਾ ਥੋੜਾ ਜਿਹਾ ਹੀਲਾ ਕਰ ਲੈ ਯਾਰ ਹੀਲਾ ਹਾਂ ਇੱਕ ਸਕੀਮ ਲੱਗ ਸਕਦੀ ਆ ਕਿਹੜੀ ਜੇ ਤਾਂ ਮੇਰੇ ਮਕਾਨ ਮਾਲਕ ਦੇ ਸੌਣ ਤੋਂ ਬਾਅਦ ਆ ਜਾ ਕਰੋਗੇ ਤੇ ਉਹਦੇ ਉੱਠਣ ਤੋਂ ਪਹਿਲਾਂ ਨਿਕਲ ਜਾ ਕਰੋਗੇ ਨਾ ਫਿਰ ਤਾਂ ਜਮਾ ਮੁਫਤ 'ਚ ਹੀ ਰਹਿ ਸਕਦੇ ਆ ਦੱਸੋ ਕੀ ਕਹਿੰਦੇ ਹੋ ਹਾਂ ਠੀਕ ਆ ਉਹਨਾਂ ਦੀ ਗਊ ਦੇ ਕਿਤੇ ਸਿੰਘ ਦੇਖੀ ਦੇ ਯਾਰ ਨਾਲੇ ਪਾਲੀ ਜਦ ਰਹਿਣਾ ਹੀ ਮੁਫਤ ਜੋ ਗਿਆ ਬਾਈ ਤੂੰ ਵੀ ਨਾਲੇ ਚੱਲ ਚਲੋ ਫਿਰ ਸਟਾਰ ਸਾਹਿਬ ਚੱਕੋ ਬੈਗ ਸਾਲਾ ਕੁੱਤੇ ਤੋਂ ਬੜਾਤੇ ਸੀ ਚੁੱਪ ਕਰ ਓਏ ਓਏ ਮੇਰਾ ਮਕਾਨ ਮਾਲਕ ਸੁੱਤਾ ਪਿਆ ਮੈਂ ਉੱਤੇ ਜਾ ਕੇ ਲਾਈਟ ਮਚਾਉਣਾ ਤੁਸੀਂ ਬਾਰੀ ਰਾਹੀਂ ਆ ਜਾਓ ਓਕੇ ਠੀਕ ਹੈ ਚਲੋ 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 ਆਪਣੀ ਬੜੀ ਆ ਜਾਓ ਸ਼ਾਬਾਸ਼ ਰੌਕ ਸਟਾਰ ਵੱਡਾ ਮੂੰਹ ਬੰਦ ਕਰ ਚੱਲ ਦਾਰੂ ਘਟ ਸਾਲਿਆ ਮੈਂ ਠੇਕਾ ਖੋਲਿਆ ਇਹਦੇ ਕੋਲ ਦੇਖਣਾ ਜੇ ਹੋਈ ਬੈਠਾ ਰੁਕ ਸਾਲੇ ਨੇ ਹੋਟਲ ਹੀ ਬਣਾ ਰੱਖਿਆ ਉੱਠ ਓਏ ਓਏ ਉੱਠੋ ਸਵੇਰ ਹੋ ਗਈ ਸੌ ਜਾ ਗਾਂ ਪ੍ਰਭਾਤ ਫੇਰੀ ਤੇ ਜਾਣਾ ਨਾਲੇ ਆਪ ਮਰੋਗੇ ਨਾਲੇ ਹੌਲਦਾਰ ਤੋਂ ਮੈਨੂੰ ਕਟਾਉਂਗੇ ਚਲ ਉੱਠ ਉਹ ਚੱਲ ਐ ਕਰ ਦੁੱਧ ਨੂੰ ਬੱਤੀ ਲਾ ਲੈ ਫਿਰ ਸਾਲਿਆ ਨਾਨਕੇ ਆਇਆ ਫਿਰ ਐ ਕਰ ਆਪਣੇ ਵਾਲੀ ਫ੍ਰਿਜ ਚੋਂ 2 ਗਲਾਸ ਪਾਣੀ ਪੀ ਲੈਣ ਦੇ ਉਹ ਤੂੰ ਚੁੱਪ ਕਰ ਕੱਪੜੇ ਪਾਓ ਤੇ ਤੁਰਦੇ ਬਣੋ ਇੱਥੋਂ ਓਏ ਜਦ ਵੀਰ ਜੀ ਕਹਿੰਦੇ ਆ ਤਾਂ ਜਾਓ ਸਾਲਾ ਵੀਰ ਜੀ ਦਾ ਸਾਲੇ ਆਪ ਤਾਂ ਖਾਏਗਾ ਮੇਰੇ ਵੀ ਪਾਏਗਾ ਨਾਲੇ ਤਿੱਤਰ ਹੋ ਜਾ ਅੱਜ 1500 ਰੁਪਏ ਇਕੱਠਾ ਕਰਨਾ ਹੀ ਕਰਨਾ ਚਾਹੇ ਕਿਸੇ ਦੀ ਜੇਬ ਕੱਟਣੀ ਪੈ ਜੇ ਸਾਲੇ ਨੇ ਤੰਗ ਕਰ ਲੈ ਆ ਟੀ-ਸ਼ਰਟ ਫੜਾਈ ਮੈਨੂੰ ਇੱਥੋਂ ਓਏ ਆਗਾ ਬਹੁਤ ਡੂੰਗਾ ਓਏ ਸਾਲੇ ਇਦੋਂ ਪਹਿਲਾਂ ਕਿਤੇ ਚੋਰੀ ਦਾ ਇਲਜ਼ਾਮ ਲੱਗੇ ਚੱਲ ਕਿਤੇ ਨੌਕਰੀ ਲੱਭ ਲੈਨੇ ਆ
ਓਹੋ ਓਏ ਐ ਨਹੀਂ ਹੱਸਦਾ ਰਾਖਸ਼ ਥੋੜਾ ਲਾਊਡ ਓਫੋ ਕੋਈ ਨੂੰ ਦੱਸੇਗਾ ਕਿਵੇਂ ਹੱਸਦਾ ਹੈ ਟੂ ਗੁੱਡ ਰਾਖਸ਼ ਥੈਂਕ ਯੂ ਜੀ ਬਸ ਕਦੇ ਮਾਣ ਹੀ ਨਹੀਂ ਕੀਤਾ ਜੀ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਰਾਖਸ਼ ਦੀ ਇੰਨੀ ਵਧੀਆ ਐਕਟਿੰਗ ਕਿਵੇਂ ਕਰਦੇ ਹੋ ਉਹ ਮੇਰੇ ਡੈਡੀ ਦੱਸਦੇ ਸੀ ਜਦੋਂ ਮੈਂ ਹੋਣ ਵਾਲਾ ਸੀ ਨਾ ਜੀ ਮੇਰੇ ਮੰਮੀ ਸ਼ਨੀਵਾਰ ਨੂੰ ਟੂਣੇ ਉੱਤੋਂ ਹੀ ਟੱਪ ਗਏ ਸੀਗੇ ਜੀ ਹਾਂਜੀ ਇਹ ਤਾਂ ਕੁਝ ਵੀ ਨਹੀਂ ਜੀ ਲਾਸਟ ਈਅਰ ਮੈਨੂੰ ਬੈਸਟ ਰਾਖਸ਼ ਆਫ ਦਾ ਈਅਰ ਅਵਾਰਡ ਮਿਲਿਆ ਸੀਗਾ ਜੀ ਇਹ ਅਵਾਰਡ ਕਦੇ ਸੁਣਿਆ ਤਾਂ ਹੈ ਨਹੀਂ ਉਹ ਪਿੱਛੇ ਸਾਡੇ ਪਿੰਡ ਦੀ ਗ੍ਰਾਮ ਪੰਚਾਇਤ ਨੇ ਸ਼ੁਰੂ ਕੀਤਾ ਨਾ ਜੀ ਓਹੋ ਹੋ ਰਾਖਸ਼ ਜੀ ਰਾਖਸ਼ ਨੂੰ ਡਿਪਟੀ ਕਹਿੰਦੇ ਆ ਓਏ ਮੋਟਰਸਾਈਕਲ ਲੈ ਕੇ ਆਏ ਆਹੋ ਚੱਲ ਫਿਰ ਗੇੜੀ ਮਾਰ ਕੇ ਆਈਏ ਹਾਂ ਚੱਲ ਆ ਚੱਲ ਮੇਰਾ ਆਲੋ ਐਡਵਾਂਸ 200 ਰੁਪਏ ਪਰ ਰਿਹਰਸਲ ਤੇ 1000 ਰੁਪਏ ਪਰ ਸ਼ੋ ਕੋਈ ਨਾ ਜੀ ਤੁਹਾਡੇ ਕਰਕੇ ਕਰ ਲੂੰਗਾ ਜੀ ਜਸਮੀਤ ਹਾਂਜੀ ਸਰ ਇਹ ਨੇ ਆਪਣੇ ਨਵੇਂ 뮤직 ਟੀਚਰ ਬੱਬੂ ਕੀਰਤਪੁਰੀਆ ਇਹਨਾਂ ਨੂੰ ਤਾਂ ਮੈਂ ਪਹਿਲਾਂ ਵੀ ਮਿਲੀ ਆ ਇੱਕ ਸ਼ੂਟਿੰਗ ਤੇ ਰੀਅਲੀ ਹਾਂਜੀ ਓਕੇ ਤੁਸੀਂ ਇਹਨਾਂ ਨੂੰ ਬੱਚਾ ਨਾਲ ਇੰਟਰੋਡਿਊਸ ਕਰਾਓ ਓਕੇ ਆਈ ਵਿਲ ਸੀ ਯੂ ਲੇਟਰ ਜੀ ਗੁੱਡ ਲੱਕ ਥੈਂਕ ਯੂ ਆ ਜਾਓ ਥੋੜਾ ਇੰਟਰੋਡਕਸ਼ਨ ਕਰਾ ਦੇਣੀ ਹੈ ਮੇਰੇ ਸਟੂਡੈਂਟਸ ਨਾਲ ਹਾਂਜੀ ਪੂਜਾ ਮਨਪ੍ਰੀਤ ਸ਼ਿਵਾਨੀ ਪ੍ਰਭਲੀਨ ਗੁਰਪ੍ਰੀਤ ਬੱਬੂ ਜੀ ਕੀਰਤਪੁਰੀਆ ਜੀ ਅਬ ਜੀ ਫਿਰ ਤੁਸੀਂ ਕਦੋਂ ਤੋਂ ਆ ਰਹੇ ਹੋ ਮੇਰਾ ਤਾਂ ਜੀ ਕਰਦਾ ਮੈਂ ਜਾਵਾਂ ਹੀ ਨਾ ਪਰ ਹੁਣ ਤੇ ਕਲਾਸਿਸ ਖਤਮ ਹੋਣ ਵਾਲੀਆਂ ਨੇ ਅੱਛਾ ਜੀ ਚਲੋ ਫਿਰ ਤਾਂ ਕੱਲ ਹੀ ਮਿਲਦੇ ਹਾਂ ਚੰਗਾ ਜੀ ਫਿਰ ਚੰਗਾ ਬੱਚਿਓ ਦਿਲੋਂ ਸਤਿ ਸ੍ਰੀ ਅਕਾਲ ਹੈ ਲੈਟਸ ਕੰਟੀਨਿਊ ਯਾਰ ਬੱਬੂ ਤਾਂ ਕਹਿੰਦਾ ਸੀ ਹੌਲਦਾਰ ਅੱਜ ਨਾਈਟ ਡਿਊਟੀ ਤੇ ਆ ਅੰਦਰੋਂ ਆਵਾਜ਼ਾਂ ਜੀ ਕਦੇ ਆਈ ਜਾਂਦੀਆਂ ਨੇ ਬਾਈ ਜੂਏ ਹੋ ਗਏ ਉਹ ਯਾਰ ਕੌਣ ਤਾਂ ਇਹਨੂੰ ਉਡੀਕੀ ਜਾਵਾਂਗੇ ਮੈਂ ਤਾਂ ਕਹਿੰਦਾ ਟਾਕੀ ਟੱਪ ਕੇ ਅੰਦਰ ਚੱਲਦੇ ਆ ਮੈਂ ਸਵੇਰੇ ਰੈਸਲ ਤੇ ਵੀ ਜਾਣਾ ਹੈ ਉਹ ਸਾਲੇ ਚੰਗਾ ਤੁਹਾਡਾ ਜ਼ਮੀਰ ਜਗਾਇਆ ਆਪਦਾ ਸੌਣਾ ਵੀ ਔਖਾ ਹੋਇਆ ਪਿਆ ਉਹ ਭਰਾਵਾ ਕੋਈ ਨੌਕਰੀ ਲੱਭ ਲਾ ਘੱਟੋ ਘੱਟ ਘਰ ਲੈਣ ਜੋਗੇ ਤਾਂ ਹੋਈਏ ਯਾਰ ਅੱਜ ਧੱਕੇ ਖਾ ਕੇ ਤਾਂ ਆਇਆ ਬਾਈ ਟਾਈਮ ਤਾਂ ਲੱਗੂਗਾ ਹੀ ਉਹ ਬਾਈ ਓਏ ਗੈਸ ਵਾਟ ਕੀ ਕਹਿੰਦਾ ਬੱਟ ਤੇ ਜਾ ਕੇ ਸੌਂ ਜਾਓ ਹੁਣ ਨਹੀਂ ਓਏ ਕੀ ਹੋਇਆ ਉਹ ਸਾਲਿਓ ਨੌਕਰੀ ਮਿਲ ਗਈ ਨੌਕਰੀ 뮤직 ਟੀਚਰ ਦੀ 8000 ਰੁਪਏ ਮਹੀਨਾ ਕੱਲ ਨੂੰ ਹੁਣ ਤੈਨੂੰ ਭਾਗ ਮਿਲਖਾ ਭਾਗ ਦਿਖਾਉਣੀ ਆ ਮੈਨੂੰ ਇੱਕ ਡਰਾਮੇ 'ਚ ਕੰਮ ਮਿਲ ਗਿਆ ਪਰ ਪੈਸੇ ਨਾ ਪੁੱਛੀ ਯਾਰ ਉਹ ਦਾਰੂ ਕਿੱਥੇ ਆ ਸਾਲਿਆ ਪਾਰਟੀ ਸਾਲਿਆ ਤੂੰ ਤਾਂ ਕਹਿੰਦਾ ਸੀ ਜਦੋਂ ਤੱਕ ਸੈੱਟ ਨਹੀਂ ਹੁੰਦੇ ਪਾਰਟੀ ਨਹੀਂ ਕਰਨੀ ਸਾਲਿਆ ਇਹਦਾ ਕੀ ਪਤਾ ਕਦੋਂ ਸੈੱਟ ਹੋਵੇ ਘੱਟੋ ਘੱਟ ਦਾਰੂ ਵੀ ਕਿਤੇ ਸੈੱਟ ਹੋਈ ਹੈ ਚੀਅਰਸ ਸਾਲੇ ਚੌਥੇ ਪੈਗ ਨਾਲ ਵੀ ਚੀਅਰਸ ਕਰਦੇ ਆ ਬਾਈ ਬਿਲਕੁਲ ਨਵਾਂ ਗਾਣਾ ਕੌਣ ਦੇ ਹੁਣੇ ਤਿਆਰ ਕੀਤਾ ਤੁਹਾਡੇ ਬਾਈ ਨੇ ਸਾਲਾ ਗੱਲਾਂ ਦਾ ਧਿਆਨ ਨਾਲ ਸੁਣਿਓ ਖੇਕ ਲਾ ਕੇ ਕਰੂੰਗਾ ਸ਼ੁਰੂ ਵਾਹ ਕੀ ਬਾਤ ਹੈ ਕਾਲਜ ਦੇ ਵਿੱਚ ਪੜਦੇ ਅਸੀਂ ਪਰਦੇ ਦੋ ਕਈਆਂ ਤੋਂ ਨੀਵੇਂ ਤਾਈਓ ਨਜ਼ਰੋਂ ਲਾਹੇ ਉਹ ਰਾਹੀ ਮਿੰਨੀ ਬਸਦੀ ਸ਼ੌਕੀ ਪੜਨੇ ਦੀ ਮੇਰੀ ਚਿੱਟੀ ਲਾਂਸਰ ਵੱਢਦੀ ਜਾਂਦੀ ਬੱਬੂ ਦਰਵਾਜ਼ਾ ਖੋਲ ਆ ਬਾਹਰ ਡਸਟਬਿਨ ਕਿਹੜਾ ਖਿਲਾ ਰਿਹਾ ਹੈ ਓਏ ਉਠੋ ਓਏ ਉੱਠ ਪਾ ਓਏ ਉੱਠ ਬੰਗਾ ਪੈ ਗਿਆ ਉਹ ਸਾਲਿਆ ਮੇਰਾ ਮਕਾਨ ਮਾਲਕ ਆ ਗਿਆ ਉੱਠੋ ਭੱਜੋ ਸਾਲਿਓ ਆ ਸੈੱਟ ਸਮਾਨ ਦੇ ਪਰੇ ਕੀ ਗੱਲ ਦੰਗੇ ਹੋ ਗਏ ਓਏ ਇਹ ਸਾਲਾ ਉਹਨਾਂ ਨੇ ਬਾਗ ਮਿਲਖਾ ਬਾਗ ਦਾ ਗੀਤ ਗਾਉਣੀ ਸੀ ਮੈਨੂੰ ਭਜਾਉਣ ਲੱਗੇ ਨੇ ਚਲੋ ਚੱਲ ਹਾਂ ਬੋਤਲ ਉਹ ਬਚਾ ਕੇ ਆਉਣਾ ਭਾਜੀ ਆ ਗਿਆ ਉਹ ਤਾਂ ਖੋਲਦਾ ਨਾ ਮੈਂ ਤੋੜ ਕੇ ਬਸ ਖੋਲਦਾ ਭਾਜੀ ਸਾਹ ਕੁੱਤੇ ਗਏ ਓਏ ਤੂੰ ਪਿੱਛੇ ਆ ਕੌਣ ਹੈ
ਮੈਨੂੰ ਨਹੀਂ ਪਤਾ ਭਾਜੀ। ਤੈਨੂੰ ਨਹੀਂ ਪਤਾ? ਨਾ ਜੀ। ਉਹ ਸਾਲਿਆ ਉਹ ਗੁੱਗੂ ਭਾਈ ਤੋਂ ਥੋੜੀਆਂ ਮੰਗ ਲਾ। ਉਹ ਸਾਲੇ ਗੁੱਗੂ ਭਾਜੀ ਕਾਰਪੈਂਟਰ ਉਹ ਭਾਜੀ ਤੇਲ ਤੂਲ ਫੜਾ ਦੋ ਤਿਲਕ ਕੇ ਨਿਕਲ ਜਾਵੇ। ਸਾਲਿਆ ਗੁੱਗੂ ਭਾਜੀ ਕਹਾਂ ਤੇਲੀ ਹੈ ਜਿਹੜਾ ਤੇਲ ਫੜਾਉਣਗੇ। ਆ ਭਾਜੀ ਇੱਥੋਂ ਗਰੀਸ ਫੜਾਓ ਭਾਜੀ। ਸਾਲਿਓ ਗਰੀਸ ਨੂੰ ਕਿਤੇ ਭਾਜੀ ਵਰਕਸ਼ਾਪ ਤੇ ਲੱਗੇ ਹੋਏ ਨੇ। ਤੁਹਾਨੂੰ ਸਾਲਿਓ ਆ ਚੱਕੋ ਆਪਣੀ ਡੰਡ ਫੋੜੀ। ਜੇ ਅੱਜ ਤੋਂ ਬਾਅਦ ਮੇਰੇ ਘਰ ਦੇ ਨੇੜੇ ਤੇੜੇ ਵੀ ਦਿਸ ਗਏ ਨਾ, ਸਾਲਿਆਂ ਨੂੰ ਥਾਣੇ 'ਚ ਲੰਮੇ ਪਾ ਕੇ ਕੁੱਟੂ। ਭਾਜੋ ਸਾਲੇ ਫੁਕਰੇ। ਚੰਗਾ ਭਲਾ ਮੈਂ ਇੱਥੇ ਸੈੱਟ ਸੀਗਾ, ਸਾਲਿਆਂ ਨੇ ਆ ਕੇ ਮੈਨੂੰ ਵੀ ਉਜਾੜਤਾ। ਸਵਾਹ ਸੈੱਟ ਸੀ, ਕੱਚੀ ਟੱਕੀ ਵਾਲੇ ਮਕਾਨ 'ਚ ਰਹੀ ਹੈ ਨਾ, ਸੈੱਟ ਸੀ ਤੂੰ। ਮੈਂ ਸਾਲੇ ਦਾ ਇੱਟ ਮਾਰੂੰਗਾ। 10 ਮਿੰਟ ਕਿਹਨੇ ਖਿਲਾਰਿਆ ਸੀ? ਸਾਲੇ ਖਾਦੀ ਪੀਤੀ ਚ ਕੀ ਪਤਾ ਲੱਗਦਾ ਕਿਹਨੇ ਖਿਲਾਰਿਆ। ਮੈਨੂੰ ਸਾਲਾ ਇਹ ਨਹੀਂ ਸਮਝ ਆਉਂਦਾ ਵੀ ਹੁਣ ਰਹਿਣਾ ਕਿੱਥੇ ਆ। ਚੱਲ ਤੂੰ ਹੌਸਲਾ ਰੱਖ, ਕਰਦੇ ਆ ਕੋਈ ਨਾ ਕੋਈ ਜੁਗਾੜ। ਸਾਲਿਓ 1500 ਚ ਚਾਰੇ ਰਹੀ ਜਾਂਦੇ ਸੀ, ਹੁਣ ਇਦੋਂ ਸਸਤਾ ਕਿੱਥੋਂ ਲੱਭ ਲੋਗੇ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਲੱਭਣਾ ਕਾਹਦੇ ਲਈ ਹੈ। ਟਾਕੀ ਟੁੱਟੀ ਹੈ, ਮੋਰੀ ਵਿੱਚ ਦੀ ਟੱਪ ਕੇ ਚਾਰੇ ਜਣੇ ਅੰਦਰ ਹੀ ਰਹਿ ਜਾਵਾਂਗੇ। ਉਹ ਤੇਰੀ ਗੱਲ ਜੱਚੀ ਨਹੀਂ ਗੱਲ। ਦੇਖ ਯਾਰ ਸ਼ਹਿਰ ਚ ਕਿਤੇ ਨਾ ਕਿਤੇ ਕੋਈ ਸਸਤਾ ਮਕਾਨ ਤਾਂ ਲੱਭ ਜੂਗਾ। ਚਲੋ ਚਲੀਏ। ਚਲੋ ਚੱਲ ਲੱਭ ਲਾਂਗੇ ਯਾਰ। ਕਿਰਾਏ 'ਚ ਭਾਵੇਂ ਕਿਰਪਾਲ ਸਿੰਘ ਗਿੱਲ ਨੂੰ 4 ਛਿੱਲੜ ਘੱਟ ਵੱਜ ਜਾਣ, ਉਹਦੀ ਕੋਈ ਟੈਨਸ਼ਨ ਨਹੀਂ, ਕਿਉਂਕਿ ਸੁੱਖ ਨਾਲ ਮੈਂ ਫੌਜ 'ਚੋਂ ਸੂਬੇਦਾਰ ਮੇਜਰ ਰਿਟਾਇਰ ਹੋਇਆ। ਪਰ ਇੱਕ ਗੱਲ ਮੈਨੂੰ ਸੱਚ-ਸੱਚ ਦੱਸ ਦਿਓ ਬਈ ਤੁਸੀਂ ਦੋਵੇਂ ਛੜੇ ਹੋ? ਹਾਂਜੀ ਛੜੇ ਆ ਜੀ। ਕਿਵੇਂ ਸਾਲੇ ਹੁੱਬ ਕੇ ਦੱਸਦੇ ਆ ਜਿਵੇਂ ਛੜਾ ਆਰਮੀ ਦੀ ਹਾਈਐਸਟ ਪੋਸਟ ਹੋਵੇ। ਸੌਰੀ ਜਵਾਨ, 2 ਮਕਾਨ। ਪਰ ਕਿਉਂ ਜੀ ਮਕਾਨ ਕਿਉਂ ਨਹੀਂ ਮਿਲ ਸਕਦਾ? ਤੁਸੀਂ ਮਕਾਨ ਭਾਲਦੇ ਹੋ, ਮੈਂ ਛੜੇ ਬੰਦੇ ਦੀ ਮਕਾਨ ਨਾ ਜਾਵਾਂ। ਸਮਝੇ ਨਹੀਂ ਜੀ। ਸਮਝਾ ਤਾਂ ਮੇਰਾ ਬਾਪੂ ਗਿਆ ਸੀ ਮੈਨੂੰ ਵੀ ਕਾਕਾ ਜ਼ਿੰਦਗੀ 'ਚ ਕਦੇ ਝਾੜੂ ਖੜਾ ਨਾ ਰੱਖੀ ਤੇ ਕਿਰਾਏਦਾਰ ਛੜਾ ਨਾ ਰੱਖੀ। ਪਰ ਤੁਸੀਂ ਛੜਿਆਂ ਤੋਂ ਇਹਨੇ ਨਫ਼ਰਤ ਕਿਉਂ ਕਰਦੇ ਹੋ ਜੀ? ਨਫ਼ਰਤ? ਘਰ 'ਚ ਜਵਾਨ ਭਤੀਜੀ ਆ। ਤੁਹਾਡੇ ਵਰਗੇ 2 ਛੜੇ ਮਸਟੰਡਿਆਂ ਨੂੰ ਮੈਂ ਕਿਵੇਂ ਬਾਲ ਲੂੰ? ਮੈਂ ਤਾਂ ਘਰੇ ਕਦੇ ਵਾਜਪਾਈ ਦਾ ਕੈਲੰਡਰ ਨਹੀਂ ਕੰਨ ਤੇ ਟੰਗਣ ਦਿੱਤਾ। ਤੁਸੀਂ ਤਾਂ ਅੰਕਲ ਗੱਲ ਹੋਰੇ ਪਾਸੇ ਲੈ ਗਏ। ਸੌਰੀ ਜਵਾਨ, ਨੋ ਰੂਮ ਫਾਰ ਛੜਾ। ਸ਼ਾਬਾਸ਼। ਤੁਹਾਨੂੰ ਕਿਹਨੇ ਕਿਹਾ ਜੀ ਅਸੀਂ ਛੜਿਆ? ਸਾਡੀਆਂ ਦੋਵਾਂ ਦੀਆਂ ਵੋਟੀਆਂ ਤਾਂ ਪਈਆਂ ਹੋਈਆਂ ਜੀ। ਕਮਾਲ ਹੈ, ਛੜਿਆਂ ਦੀਆਂ ਭੈਣਾਂ ਹੁੰਦੀਆਂ ਤਾਂ ਬਥੇਰੀਆਂ ਨਹੀਂ ਸੁਣਿਆ, ਵੋਟੀਆਂ ਵੀ ਹੁੰਦੀਆਂ। ਸਾਲਾ ਅੱਜ ਪਤਾ ਲੱਗਿਆ। ਆ ਕੀ ਗੱਲ, ਪਹਿਲਾਂ ਆਪਣੀਆਂ ਵੋਟੀਆਂ ਵਿਆਹ ਕੇ ਗਾਹਾਂ ਕਿਸੇ ਨੂੰ ਡੋਨੇਟ ਕਰਤੀਆਂ ਸੀ? ਤੁਸੀਂ ਸਮਝੇ ਨਹੀਂ ਜੀ, ਸਾਡੇ ਦੋਵਾਂ ਦਾ ਵਿਆਹ ਹੋਇਆ। ਛੜਾ ਤਾਂ ਸਾਡੀ ਕਾਸਟ ਆ। ਮਾਈ ਸੈਲਫ ਪਾਲੀ ਛੜਾ, ਦਿਸ ਇਜ਼ ਮਾਈ ਕਜ਼ਨ ਜਸ ਛੜਾ। ਛਾਬੜੇ ਤਾਂ ਬਥੇਰੀਆਂ ਨਹੀਂ ਸੁਣਿਆ, ਸਾਲੀ ਛੜਾ ਵੀ ਕੋਈ ਕਾਸਟ ਹੁੰਦੀ ਅੱਜ ਪਤਾ ਲੱਗਿਆ। ਵਜਾ ਕਰਾਤੀ ਬਈ। ਪਰ ਐਡੀ ਗੰਦੀ ਕਾਸਟ ਵਾਲੇ ਦੇ ਹੱਥ ਤਾਂ ਕੋਈ ਕੱਟੀ ਦਾ ਸੰਗਲ ਨਹੀਂ ਦਿੰਦਾ। ਤੁਹਾਨੂੰ ਕੁੜੀਆਂ ਕਿਹਨੇ ਦੇਤੀਆਂ? ਜ਼ਰੂਰ ਕੁੜੀ ਵਾਲੇ ਕਿਸੇ ਗੱਲੋਂ ਕਾਣੇ ਹੋਣੇ ਆ। ਖੈਰ, ਚਵਾਰਾ ਤਾਂ ਤੁਹਾਨੂੰ ਮੈਂ ਆਪਣਾ ਦੇ ਦੂੰ ਕਿਰਾਏ ਤੇ, ਉਹਦੀ ਕੋਈ ਪ੍ਰੋਬਲਮ ਨਹੀਂ। ਪਰ ਇੱਕ ਗੱਲ ਕੰਨ ਖੋਲ ਕੇ ਸੁਣ ਲਓ, ਜੇ ਕੱਲ ਨੂੰ ਮੇਰੀ ਭਤੀਜੀ ਨਾਲ ਕੋਈ ਊਚ ਨੀਚ ਹੋਈ ਤਾਂ ਇਹ ਸੋਚ ਲਿਓ ਕਿ ਵੋਟੀਆਂ ਤੁਹਾਡੇ ਦੋਹਾਂ ਦੀਆਂ ਵੀ ਨਹੀਂ ਬਚਦੀਆਂ, ਕਿਉਂਕਿ ਸੂਬੇਦਾਰ ਮੇਜਰ ਕਿਰਪਾਲ ਸਿੰਘ ਗਿੱਲ ਉਹ ਵੀ ਛੜਾ ਹੀ ਹੈ। ਨਾ ਤੁਸੀਂ ਵਿਆਹ ਹੋਏ ਕਿ ਕਰ ਲਿਆ ਓਏ? ਹੋਰ ਆਹੋ, ਪਰ ਸਾਲਿਓ ਜਨਾਨੀਆਂ ਕਿੱਥੋਂ ਲੈ ਕੇ ਆਉਂਗੇ? ਉਹ ਵੀ ਹੋ ਗਿਆ। ਲੈ ਇਹ ਤਾਂ ਘਰ ਦੇ ਨਾਲ ਸਾਲੇ ਜਨਾਨੀਆਂ ਵੀ ਕਰੀ ਬੈਠੇ ਨੇ। ਉਹ ਸਾਲਾ ਮੈਂ ਤਾਂ ਹਸਬੈਂਡ ਬਣ ਗਿਆ। ਉਹ ਸਾਲਾ ਮੈਂ ਤਾਂ ਹਸਬੈਂਡ ਬਣ ਗਿਆ। ਵੀਰ ਜੀ ਹਸਬੈਂਡ ਨਹੀਂ ਵਾਈਫ। ਨਾ ਸਾਲਾ ਕੀ ਮਤਲਬ ਹੈ ਤੇਰਾ ਓਏ? ਦੱਸ ਓਏ। ਦੇਖ ਬਾਈ, ਜਿੱਦਾਂ ਤੂੰ ਪਿੰਡ 'ਚ ਸਰੂਪ ਨਗਾ ਬਣ ਕੇ ਰਹਿੰਦਾ ਸੀ, ਉਦਾਂ ਹੀ ਸਾੜੀਆਂ ਬਣ ਕੇ ਇਸ ਘਰ 'ਚ ਰਹਿਣਾ, ਨਾਲੇ ਸਾਡੀ ਵੋਟੀ ਬਣ ਕੇ। ਉਹ ਪਰਾਂ ਮਰੋ ਤੁਸੀਂ ਓਏ, ਤੁਹਾਡੇ ਨਾਲ ਸੌਣ ਨਾਲੋਂ ਤਾਂ ਮੈਂ ਸਟੇਸ਼ਨ ਤੇ ਪੈ ਕਿਸੇ ਭਈਏ ਨਾਲ ਸੌਂ ਜਾਊਗਾ। ਸਾਲੇ ਇੰਨੇ ਵੀ ਨਹੀਂ ਮਾੜੇ, ਇੰਨੀ ਮੁਸ਼ਕਿਲ ਨਾਲ ਕਿ ਮਕਾਨ ਮਿਲਿਆ। ਸਮਝਾਓ ਇਹਨੂੰ। ਉਹ ਮੰਨ ਜਾ ਯਾਰ, ਨਾਲੇ ਇੱਥੇ ਬਲਾਊਜ਼ ਵੀ ਬਾਲੇ ਘੈਂਟ ਮਿਲਦੇ ਆ। ਮੈਂ ਥਾਪੜਾ ਮਾਰੂ, ਮੈਂ ਕਰੋ ਧਰਮਿੰਦਰ ਬਣਨਾ ਹੈ, ਤੂੰ ਮੈਨੂੰ ਹੇਮਾ ਮਾਲਿਨੀ ਬਣਾਈ ਜਾਂਦਾ। ਆਹੋ, ਮੈਨੂੰ ਬਣਾ ਕੇ ਸੜਕ ਦੱਸਣ ਚਾਹੀਦਾ, ਤੂੰ ਬਣ ਜਾ ਧਰਮਿੰਦਰ। ਉਹ ਯਾਰ ਜਿੰਨਾ ਚਿਰ ਘਰ ਨਹੀਂ ਮਿਲਦਾ ਉਹਨਾਂ ਚਿਰ ਹੀ ਸਾੜੀਆਂ ਪਾਉਣੀਆਂ। ਦੇਖ ਬਈ ਡਿਪਟੀ, ਜੇ ਰਹਿਣ ਨੂੰ ਛੱਤ ਨਾ ਮਿਲੀ ਫਿਰ ਸਾਰੀ ਉਮਰ ਪਿੰਡ 'ਚ ਸਾੜੀਆਂ ਪਾ ਘੁੰਮੀ। ਹੋਰ ਕੀ, ਮੰਨ ਜਾਣਾ ਯਾਰ, ਮੰਨ ਜਾ ਯਾਰ ਬਾਈ ਪਲੀਜ਼। ਇੱਕ ਕਾਮਯਾਬ ਕਲਾਕਾਰ ਬਣਨ ਲਈ ਵੀ ਪਤਾ ਨਹੀਂ ਕੀ ਕੁਝ ਕਰਨਾ ਪੈਂਦਾ। ਚਲੋ ਠੀਕ ਹੈ ਯਾਰ। ਉਹ ਬੱਲੇ, ਇਹਨੂੰ ਕਹਿੰਦਾ ਯਾਰ। ਉਹ ਪਰ ਸਾੜੀ ਪਵਾ ਕੇ ਕਿਤੇ ਯਾਰ ਮਾਰ ਨਾ ਕਰ ਦਿਓ। ਨਹੀਂ, ਉਹ ਪਰ ਗੱਲ ਸੁਣੋ ਓਏ, ਆਪਣੀ ਤਿੰਨਾਂ ਦੀ ਇੱਕੋ ਹੀ ਘਰ ਵਾਲੀ ਹੋਊਗੀ। ਸਾਲਿਆ ਦੂਜੀ ਘਰ ਵਾਲੀ ਤੂੰ ਬਣੇਗਾ। ਓਏ ਤੂੰ ਪਰਾਂ ਮਰ ਨਾ, ਹੁਣ ਤੇਰੇ ਵਾਰੀ ਬਲੌਜ ਮੁੱਕ ਗਏ। ਉਹ ਨਹੀਂ ਯਾਰ, ਸਾੜੀ ਪਾ ਕੇ ਤਾਂ ਮੇਰਾ ਢਿੱਡ ਦਿਖੂਗਾ। ਉਹ ਸਾਲਿਆ ਕਿਧਰੇ ਤੇਰੀ ਧੁੰਨੀ ਕਾਲੀ ਹੁੰਦੀ, ਸੂਟ ਪਾ ਲਿਆ ਕਰੀ। ਨਾਲੇ ਉਹ ਵੀ ਮੈਂ ਸੁਣਿਆ ਇੱਥੇ ਪੰਜਾਬੀ ਸੂਟ ਬਾਲੇ ਹੀ ਸੋਹਣੇ ਮਿਲਦੇ ਆ। ਉਹ ਨਾਲੇ ਸਾੜੀ ਬਣਨੀ ਔਖੀ ਆ, ਵੀ ਮੈਂ ਵੀ ਸੂਟ ਹੀ ਪਾਇਆ ਕਰੂੰ। ਚਲੋ ਵੇ ਛੇਤੀ ਛੇਤੀ ਚਾਹ ਮਗਾਓ, ਆਪਾਂ ਵੈਕਸ ਵੀ ਕਰਾਉਣੀ ਆ। ਯੈਸ ਓਏ। ਫੋਟੋ ਜ਼ੀਰੋ।
ਇਹ ਆ ਜੀ ਨੀਰੂ। ਹੈਲੋ ਜੀ। ਨੀਰੂ ਬਾਜਵਾ? ਨਹੀਂ ਜੀ ਨਹੀਂ, ਨੀਰੂ ਛੜਾ। ਤੇ ਇਹ ਹੈ ਜੀ ਪਿੰਕੀ। ਮੋਗੇ ਵਾਲੀ? ਨਹੀਂ ਜੀ, ਪਿੰਕੀ ਛੜਾ। ਮੈਨੂੰ ਸਮਝ ਨਹੀਂ ਆਈ ਇੱਕ ਗੱਲ ਦੀ ਵੀ ਐਡੀਆਂ ਸੋਹਣੀਆਂ ਤੁਹਾਡੀਆਂ ਘਰ ਵਾਲੀਆਂ ਤੇ ਤੁਹਾਨੂੰ ਮਕਾਨ ਲੱਭਣ 'ਚ ਫੇਰ ਵੀ ਇੰਨੀ ਦਿੱਕਤ ਆਈ। ਉਹ ਬਸ ਜੀ ਇਹੀ ਤਾਂ ਦਿੱਕਤ ਆ ਕਿ ਸੋਹਣੀਆਂ ਨੇ ਜਿੱਥੇ ਵੀ ਗਏ ਮਕਾਨ ਮਾਲਕ ਚੰਦਰੇ ਹੀ ਟੱਕਰੇ। ਅਸੀਂ ਦੋਵੇਂ ਵੀਰੇ ਕੰਮ ਤੇ ਜਾਣ ਲੱਗੇ ਕਹਿ ਜਾਂਦੇ ਸੀ ਕਿ ਪਿੱਛੇ ਨਿਗਾਹ ਰੱਖਿਓ। ਨਿਗਾਹ ਤਾਂ ਕੀ, ਮੇਰੇ ਸਾਲੇ ਦੇ ਅੱਖ ਹੀ ਰੱਖ ਲੈਂਦੇ ਸੀ। ਵੈਸੇ ਸੂਬੇਦਾਰ ਸਾਹਿਬ ਤੁਸੀਂ ਤਾਂ ਨਹੀਂ ਇਹੋ ਜਿਹੇ ਹੈਗੇ ਨਾ? ਹੈਂ ਜੀ? ਮੇਰਾ ਮਤਲਬ ਤੁਹਾਡੀ ਨੀਤ ਤਾਂ ਠੀਕ ਹੈ ਨਾ? ਨੀਤ ਬਦਲਣ ਲੱਗੇ ਕਿਤੇ ਟਾਈਮ ਲੱਗਦਾ। ਹਾਂਜੀ। ਮੇਰੇ ਕਹਿਣ ਦਾ ਮਤਲਬ ਤੁਸੀਂ ਹੈ ਹੀ ਐਡੀਆਂ ਸੋਹਣੀਆਂ, ਇਹਦੇ 'ਚ ਮਕਾਨ ਮਾਲਕਾਂ ਦਾ ਕੀ ਕਸੂਰ? ਖੈਰ ਮੈਨੂੰ ਇਹ ਦੱਸੋ ਤੁਹਾਡੇ ਦੋਹਾਂ 'ਚੋਂ ਕੌਣ ਕਿਹਦਾ ਘਰ ਆ? ਹਾਂਜੀ। ਹੈ ਇਹ ਨੇ ਜੀ ਮੇਰੇ ਘਰ ਵਾਲੇ ਦੋਵੇਂ? ਨਹੀਂ ਨਹੀਂ ਜੀ, ਇਹ ਇਕੱਲੇ। ਤੇ ਇਹ ਨੀਰੂ ਦੇ ਘਰ ਵਾਲੇ ਨੇ ਜੀ। ਓ ਮੈਂ ਸੋਚਿਆ ਇਹ ਦੋਵੇਂ ਤੁਹਾਡੇ ਪਤੀ ਨੇ। ਨਹੀਂ ਤੇ ਤੁਸੀਂ ਇਕੱਲੇ ਹੋ। ਹਾਏ ਸੱਚ ਕਹਿ ਗਏ ਬਾਪੂ ਜੀ, ਫੌਜੀ ਰਫਲ ਤੋਂ ਤੇ ਘੋੜੀ ਨਸਲ ਤੋਂ ਪਛਾਣੀ ਜਾਂਦੀ ਹੈ। ਅਜੇ ਫੇਰ ਵੀ ਤੁਹਾਨੂੰ ਉੱਪਰ ਰਹਿਣ ਦੇ ਵਿੱਚ ਜਗ੍ਹਾ ਘੱਟ ਲੱਗੇ, ਤੁਹਾਡੇ ਚੋਂ ਇੱਕ ਅੱਧਾ ਜਾਣਾ ਥੱਲੇ ਆ ਕੇ ਐਡਜਸਟ ਹੋ ਸਕਦਾ। ਉਹਦੇ ਲਈ ਭਾਵੇਂ ਮੈਨੂੰ ਕਿਰਾਇਆ ਹੋਰ ਘੱਟ ਦੇ ਦਿਓ। ਨਹੀਂ ਜੀ, ਅਸੀਂ ਕਿਰਾਇਆ ਵੀ ਪੂਰਾ ਦੇਵਾਂਗੇ ਤੇ ਐਡਜਸਟ ਵੀ ਉੱਪਰ ਹੀ ਹੋਵਾਂਗੇ। ਹਾਂ ਮੇਰੇ ਨਾਲ ਹੀ ਨਾ ਐਡਜਸਟ ਹੋਇਆ ਕੋਈ। ਹਾਂਜੀ। ਮੇਰਾ ਮਤਲਬ ਜਦੋਂ ਅਸੀਂ ਫੌਜ 'ਚ ਹੁੰਦੇ ਸੀ ਅਸੀਂ ਇੱਕੋ ਤੰਬੂ 'ਚ 20 ਜਾਣੇ ਐਡਜਸਟ ਹੋ ਜਾਂਦੇ ਸੀ। ਹਾਏ ਅੱਲਾ, ਦੇਖੋ ਨਾ। ਚਾਚਾ ਜੀ। ਹਾਏ ਜਸਮੀਤ। आओ बेटा, मीठ है। ਇਹ ਮੇਰੀ ਭਤੀਜੀ ਜਸਮੀਤ ਤੇ ਇਹਨੇ ਆਪਣੇ ਨਵੇਂ ਕਿਰਾਏਦਾਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਇਹ ਮੇਰੀ ਵਾਈਫ ਨੀਰੂ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਹੈ ਜੀ ਮੇਰੀ ਬਿਊਟੀਫੁਲ ਵਾਈਫ ਪਿੰਕੀ ਛੜਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਤੁਹਾਡੀ ਸ਼ਕਲ ਤੇ ਜਮਾ ਨਹੀਂ ਜੀ ਮਿਲਦੀ ਕਿਸੇ ਨਾਲ। ਕਿਹਦੇ ਨਾਲ ਵੈਸੇ? ਸਾਡੇ ਨਵੇਂ 뮤직 ਟੀਚਰ ਬੱਬੂ ਨਾਲ। ਬਿਲਕੁਲ ਐਦਾਂ ਲੱਗਦਾ ਜਿਵੇਂ ਉਹੀ ਲੇਡੀ ਸੂਟ ਪਾ ਕੇ ਖੜੇ ਹੋਣ। ਹੁਣ ਮੇਰੀ ਕੀ ਗਲਤੀ ਆ? ਉਹ ਮੇਰਾ 2 ਸਾਲ ਛੋਟਾ ਜੁੜਵਾ ਭਰਾ ਹੈ ਜੀ। ਇੱਕ ਮਿੰਟ, ਇੱਥੇ ਸਾਲਾ 2 ਮਿੰਟ ਦਾ ਫਰਕ ਹੋਵੇ ਅਸੀਂ ਤਾਂ ਨਹੀਂ ਜੋੜਾ ਭਰਾ ਮੰਨਦੇ, ਤੇ ਇੱਥੋਂ 2 ਸਾਲ ਛੋਟਾ ਜੋੜਾ ਕਿਵੇਂ ਹੋ ਗਿਆ? ਉਹ ਨਹੀਂ ਜੀ ਸੂਬੇਦਾਰ ਸਾਹਿਬ, ਅਸਲ ਦੇ ਵਿੱਚ ਇਹਨਾਂ ਦੀ ਸ਼ਕਲਾਂ ਇੰਨੀਆਂ ਜ਼ਿਆਦਾ ਮਿਲਦੀਆਂ ਨੇ ਸਾਰੇ ਲੋਕ ਪਿਆਰ ਨਾਲ ਇਹਨਾਂ ਨੂੰ ਜੁੜਮਾ ਕਹਿੰਦੇ। ਜੇ ਤੁਸੀਂ ਕਹਿੰਦੇ ਹੋ ਫਿਰ ਹੋ ਸਕਦਾ ਹੈ ਜੁੜਵੇ ਹੋਣ। ਉਹਨਾਂ ਨੂੰ ਪਤਾ ਤੁਸੀਂ ਇੱਥੇ ਰਹਿਣਾ ਆਇਓ? ਨਹੀਂ ਜੀ ਨਹੀਂ। ਤੇ ਆਪਾਂ ਕੱਲ ਹੀ ਸੱਦ ਲੈਨੇ ਆ। ਨਾ ਜੀ ਨਾ, ਵੀ ਹੇਟ ਟੁਗੇਦਰ। ਹੇਟ ਟੁਗੇਦਰ ਨਹੀਂ ਹੁੰਦਾ, ਹੇਟ ਈਚ ਅਦਰ ਹੁੰਦਾ। ਚਲੋ ਜਿੱਦਾਂ ਮਰਜ਼ੀ ਹੈ, ਤੁਸੀਂ ਸਮਝ ਤਾਂ ਗਏ ਹੀ ਨਾ। ਤੁਸੀਂ ਸਮਝਾਤਾ, ਮੈਂ ਸਮਝ ਗਿਆ। ਅੰਕਲ ਜੇ ਥੋੜੀ ਛਾਣਬੀਨ ਤੇ ਟੋਕਾ ਟਾਕੀ ਪੂਰੀ ਹੋ ਗਈ ਹੋਵੇ, ਕੀ ਅਸੀਂ ਆਪਣੇ ਕਮਰੇ ਜਾ ਸਕਦੇ ਹਾਂ? ਨਹੀਂ। ਹਾਂ ਮੈਂ ਤਾਂ ਸਿਰਫ ਇੰਨੀ ਕੇ ਬੇਨਤੀ ਕਰਨੀ ਸੀ ਕਿ ਅੱਜ ਰਾਤ ਦਾ ਖਾਣਾ ਮੇਰੇ ਵੱਲ। ਸੋ ਸਵੀਟ। ਠੀਕ ਹੈ। ਕਿਉਂਕਿ ਸਾਡੇ ਰਿਵਾਜ ਆ, ਅਸੀਂ ਪਹਿਲੇ ਦਿਨ ਨਵੀਂ ਵੋਟੀ ਨੂੰ ਚੌਂਕੇ ਨਹੀਂ ਚਾੜਦੇ। ਨਹੀਂ ਜੀ, ਪਰ ਇਹਨਾਂ ਦੇ ਰਿਵਾਜ ਹੈ, ਇਹ ਪਹਿਲੇ ਦਿਨ ਹੀ ਨਵੀਂ ਵੋਟੀ ਨੂੰ ਚੁਆਰੇ ਚਾੜ ਦਿੰਦੇ ਨੇ। ਚਲੋ ਚੱਕੋ ਸਮਾਨ, ਚਲੋ ਚੱਕੋ ਜੀ। ਹਾਂ ਹਰੀ ਅਪ। ਥੈਂਕ ਯੂ ਜੀ। ਥੈਂਕ ਯੂ। ਸਾਲੀ ਗਲਤੀ ਹੋ ਗਈ, ਮੈਂ ਚਵਾਰਾ ਹੀ ਥੱਲੇ ਪਾ ਲੈਣਾ ਸੀ। ਉਹ ਤੁਹਾਨੂੰ ਸਾਲਾ ਹੀ ਘਰ ਮਿਲਿਆ ਸੀਗਾ ਰਹਿਣ ਨੂੰ। ਹੁਣ ਸਾਨੂੰ ਥੋੜਾ ਨਾ ਪਤਾ ਸੀ ਕਿ ਹਰ ਥਾਂ ਤੇ ਢੋਲਕੀਆਂ ਬਾਜੇ ਵਜਾਉਂਦਾ ਫਿਰਦਾ ਤੂੰ। ਓਏ ਬਕਵਾਸ ਨਾ ਕਰ, ਕੱਲ ਦਾ ਸਟਾਰ ਆ ਮੈਂ। ਵੱਡਾ ਸਟਾਰ। ਉਹ ਤੈਨੂੰ ਕੋਈ ਪਛਾਣਦਾ ਨਹੀਂ, ਜਿੱਥੇ ਲੋੜ ਨਹੀਂ ਉੱਥੇ ਲੋਕ ਤੈਨੂੰ ਪਛਾਣੀ ਜਾਂਦੇ ਆ। ਉਹ ਛੱਡੋ ਯਾਰ, ਹੁਣ ਐ ਦੱਸੋ ਵੀ ਆ ਹਮਸ਼ਕਲ ਵਾਲੇ ਸਿਆਪੇ ਦਾ ਕੀ ਕਰਨਾ? ਦੇਖ ਬਾਈ, ਭੈਣ ਭਰਾ ਦੋਹਾਂ ਚੋਂ ਇੱਕ ਪਾਸੇ ਲੰਗ ਮਾਰ ਕੇ ਤੁਰਿਆ ਕਰ। ਜਸਮੀਤ ਨੂੰ ਆਪੇ ਵਿਸ਼ਵਾਸ ਹੋ ਜੂ ਕਿ ਤੁਸੀਂ ਅੱਡ ਅੱਡ ਹੋ। ਲੈ ਦੱਸ। ਤੇ ਮੈਂ ਕੀ ਮਾਰਾਂ? ਉਹ ਬੁੜਾ ਮੇਰੇ ਤੇ ਲਾਈਨ ਮਾਰੀ ਜਾਂਦਾ ਹੈ। ਨੀਰੂ ਉਹ ਆ ਗਿਆ। ਉਹ ਸਾਲਾ ਆਪਣੀਆਂ ਬੈਗਾਂ ਚੱਕੋ ਤੇ ਭੱਜੋ। ਬੁੜੇ ਨੂੰ ਕਹੇ ਲਾਈਨ ਹੀ ਮਾਰੀ ਜਾਂਦਾ, ਕਦੇ ਬੈਲ ਵੀ ਮਾਰ ਲਿਆ ਕਰ। ਤੂੰ ਚਲੋ ਮੈਂ ਅੰਦਰ ਆ ਜਾਵਾਂ ਜੀ? ਵੈਸੇ ਤੁਸੀਂ ਆਲਰੇਡੀ ਅੰਦਰ ਹੀ ਹੋ ਜੀ। ਸਾਡੇ ਚੁਬਾਰੇ ਦਾ ਅੰਦਰ ਇੱਥੋਂ ਸ਼ੁਰੂ ਹੁੰਦਾ। ਆਜੋ ਜੀ ਆਜੋ। ਮੈਂ ਤੁਹਾਡੇ ਲਈ ਖਾਣਾ ਲੈ ਕੇ ਆਇਆ ਸੀ। ਤੁਸੀਂ ਅੱਜ ਚੁੱਲ੍ਹਾ ਨਹੀਂ ਨਾ ਬਾਲਿਆ ਹੋਣਾ, ਪਰ ਤੁਸੀਂ ਇੰਨੇ ਬੌਂਦਲੇ ਕਿਉਂ? ਨਹੀਂ ਜੀ, ਨਵੀਂ ਜਗ੍ਹਾ ਨਾ, ਇਸ ਲਈ ਜੀ। ਨਵੀਂ ਜਗ੍ਹਾ ਨੂੰ ਸਪੇਸ ਤੇ ਆਏ ਹੋ? ਤੁਹਾਡੀਆਂ ਵੋਟੀਆਂ ਨਹੀਂ ਦਿਖਦੀਆਂ? ਉਹ ਤਾਂ ਜੀ ਨਹਾਉਣ ਗਈਆਂ ਨੇ। ਦੋਵੇਂ ਇਕੱਠੀਆਂ ਹੀ? ਇੱਕ ਦੂਜੇ ਦੀ ਪਿੱਠ ਤੇ ਸਾਬਣ ਲਾਉਣ ਲਈ। ਉਹ ਆਪ ਦਾ ਪੂਰੀ ਪਿੱਠ ਤੇ ਹੱਥ ਨਹੀਂ ਨਾ ਜਾਂਦਾ। ਹੱਥ ਤਾਂ ਕਿਸੇ ਦਾ ਵੀ ਨਹੀਂ ਪਿੱਠ ਤੇ ਜਾਂਦਾ ਹੁੰਦਾ ਪੂਰਾ। ਮੈਨੂੰ ਵੇਖੋ, ਹੁਣ ਤੱਕ ਕਦੇ ਖਿਆਲ ਹੀ ਨਹੀਂ ਆਇਆ। ਨਹੀਂ ਮੈਂ ਵੀ ਆਪਣੀ ਪਿੱਠ ਤੇ ਸਾਬਣ ਲਵਾ ਲੈਂਦਾ ਕਿਸੇ ਕੋਲੋਂ। ਹਾਂਜੀ। ਜਨਾਨੀਆਂ ਆਪਣੀ ਸਿਹਤ ਦਾ ਕਿੰਨਾ ਖਿਆਲ ਰੱਖਦੀਆਂ ਤੇ ਬੰਦੇ ਕਿੰਨੇ ਜੱਡ ਹੁੰਦੇ ਆ।
ਕਦੋਂ ਕੋ ਬਾਹਰ ਆਉਣਗੀਆਂ? ਉਹਨਾਂ ਨੂੰ ਤਾਂ ਟਾਈਮ ਲੱਗੂਗਾ ਜੀ। ਜਦੋਂ ਅੰਦਰ ਚਲੇ ਜਾਂਦੀਆਂ ਨੇ ਟੱਬ 'ਚ ਪਾਣੀ ਪਾ ਕੇ ਬੱਚਿਆਂ ਵਾਂਗੂ ਖੇਡਦੀਆਂ ਰਹਿੰਦੀਆਂ ਨੇ। ਇਹਨਾਂ ਦਾ ਅਜੇ ਤੱਕ ਬਚਪਨਾ ਨਹੀਂ ਗਿਆ। ਸਾਡੀ ਸਾਲੀ ਜਵਾਨੀ ਪੱਟਣ ਨੂੰ ਫਿਰਦੀ ਆ ਇਹਨਾਂ ਨੂੰ ਦੇਖ ਦੇਖ ਕੇ। ਹਾਂਜੀ ਕੁਛ ਨਹੀਂ, ਮੈਂ ਹੁਣ ਅੰਦਰ ਜਾ ਕੇ ਸੁਨੇਹਾ ਦਿੰਦਾ ਤਾਂ ਚੰਗਾ ਨਹੀਂ ਲੱਗਦਾ। ਜਦੋਂ ਬਾਹਰ ਆਈਆਂ ਤਾਂ ਮੇਰਾ ਸੁਨੇਹਾ ਦਿਓ ਕਿ ਮੈਂ ਆਪਣੇ ਹੱਥਾਂ ਨਾਲ ਰੋਟੀ ਪਕਾ ਕੇ ਲੈ ਕੇ ਆਇਆ ਸੀ ਉਹਨਾਂ ਲਈ। ਠੀਕ ਹੈ ਜੀ। ਮੈਂ ਚੱਲਦਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਵੈਸੇ ਮਾੜਾ ਜਿਹਾ ਇੱਕ ਵਾਰੀ ਫੇਰ ਟਰਾਈ ਕਰਕੇ ਖੜਕਾ ਕੇ ਦੇਖ ਲੈਂਦੇ, ਸ਼ਾਇਦ ਬਾਹਰ ਆ ਜਾਂਦੇ। ਨਹੀਂ ਥੋੜਾ ਟਾਈਮ ਤਾਂ ਲੱਗੂਗਾ ਹੀ ਜੀ। ਅੱਛਾ ਜੀ। ਹਾਂਜੀ ਜੀ। ਸਾਲੀਆਂ ਚੁੱਲ੍ਹੇ 'ਚ ਫੂਕਾਂ ਮਾਰੀਆਂ ਵੀ ਐਵੇਂ ਹੀ ਗਈਆਂ। ਆਜੋ ਓਏ, ਆਜੋ ਓਏ, ਆਜੋ। ਗਿਆ ਰੋਟੀ ਦੇਣ ਆਇਆ ਸੀ। ਓਏ ਗਾਂ ਆਪਾਂ ਖੇਤਾਂ 'ਚ ਹਲ ਬਾਉਣੇ, ਜਿਹੜਾ ਪੱਤਾ ਦੇਣ ਆਇਆ ਸੀ। ਪੱਤਾ ਕਾਹਨੂੰ ਦੇਣਾ ਸੀ ਸਾਲੇ, ਉਹ ਝਟਕਾ ਦੇਣ ਆਇਆ ਸੀਗਾ। ਅੱਜ ਨਹੀਂ ਤਾਂ ਕੱਲ ਆਪਾਂ ਫੜੇ ਜਾਣਾ ਯਾਰ। ਓ ਯਾਰ ਜਿੱਦੀ ਡਰਦੇ ਰਹੇ ਉਹਨੂੰ ਉਦਾਂ ਹੀ ਸ਼ੱਕ ਪੈ ਜਾਣਾ। ਘੱਟੋ ਘੱਟ ਚਾਚੇ ਭਤੀਜੀ ਨਾਲ ਇੰਨੀ ਕੌਨਫੀਡੈਂਸ ਨਾਲ ਗੱਲ ਕਰੋ, ਕੱਲ ਨੂੰ ਮੈਡੀਕਲ ਟੈਸਟ ਕਰਾਵੇ ਤੁਸੀਂ ਜਨਾਨੀ ਨਿਕਲੋ। ਮਤਲਬ ਤੇਰਾ ਮਤਲਬ ਕੌਨਫੀਡੈਂਸ। ਹਾਏ ਓਏ ਕਿੱਥੇ ਚੱਲੇ ਹੋ ਰੈੱਡ ਐਂਡ ਵਾਈਟ ਬਣ ਕੇ? ਉਹ ਭਜਾ ਓਏ, ਪਤਾ ਕੁਝ ਹੋ ਨਹੀਂ। ਬਾਬੂ ਜੀ ਕੀ ਹਾਲ ਚਾਲ? ਵਧੀਆ, ਤੁਸੀਂ ਕਿੱਦਾਂ? ਵਧੀਆ। ਤੁਹਾਡੀ ਭੈਣ ਮਿਲੀ ਸੀ ਮੈਨੂੰ। ਅੱਛਾ, ਕੱਲੀ ਸੀਗੀ ਕਿ ਜੀਜਾ ਵੀ ਸੀਗਾ ਨਾਲ? ਜੀਜਾ ਵੀ ਨਾਲ ਸੀ। ਹਲੇ ਇਕੱਠੇ ਹੀ ਰਹੀ ਜਾਂਦੇ ਦੋਨੇ? ਨਾਲੇ ਤੁਸੀਂ ਕਿ ਆਪਣਾ ਘਰ ਦਿੱਤਾ ਉਹਨਾਂ ਨੂੰ ਕਿਰਾਏ ਤੇ? ਤੁਹਾਨੂੰ ਕਿਵੇਂ ਪਤਾ ਉਹ ਸਾਡੇ ਘਰ ਆਏ ਨੇ? ਉਹ ਮੇਰੀ ਸਿਕਸ ਸੈਂਸ ਬਹੁਤ ਤੇਜ਼ ਹੈ ਨਾ। ਮੈਨੂੰ ਅੱਧੀ ਗੱਲ ਦੱਸੋ, ਬਾਕੀ ਦੀ ਤਾਂ ਮੈਂ ਆਪ ਹੀ ਬੁੱਝ ਲੈਣਾ। ਵੈਸੇ ਦੋਨੇ ਘਰ ਲੱਭ ਰਹੇ ਸੀ ਨਾ ਕਿਰਾਏ ਤੇ, ਮੈਨੂੰ ਲੱਗਿਆ ਤੁਹਾਡੇ ਘਰ ਹੀ ਨਾ ਆ ਗਏ ਹੁਣ। ਹਾਂ ਸਾਡੇ ਘਰ ਹੀ ਕਿਰਾਏ ਤੇ ਆਏ ਨੇ। ਪਰ ਤੁਸੀਂ ਭੈਣ ਭਰਾ ਇੱਕ ਦੂਜੇ ਨੂੰ ਇੰਨੀ ਨਫ਼ਰਤ ਕਿਉਂ ਕਰਦੇ ਹੋ? ਉਹ ਮੇਰੀ ਤਾਂ ਜੀ ਮੇਰੀ ਭੈਣ ਨਾਲ ਨਾ ਖਾਨਦਾਨੀ ਦੁਸ਼ਮਣੀ ਆ। ਇੱਕ ਤੇ ਖਾਨਦਾਨ ਹੈ ਤੁਹਾਡਾ, ਖਾਨਦਾਨੀ ਦੁਸ਼ਮਣੀ ਕਿਵੇਂ ਹੋਈ? ਲੈ ਵਿਆਹ ਤੋਂ ਬਾਅਦ ਭੈਣ ਦਾ ਖਾਨਦਾਨ ਜੀਜੇ ਵਾਲਾ ਨਹੀਂ ਹੋ ਗਿਆ? ਉਧਰਲੇ ਪਾਸਿਓਂ ਲੱਗਦੀ ਆ। ਉਦਾਂ ਭੈਣ ਨਾਲ ਤਾਂ ਕੋਈ ਰੌਲਾ ਨਹੀਂ ਮੇਰਾ। ਜੀਜੇ ਨਾਲ ਕੀ ਰੌਲਾ ਹੈ? ਉਹਨੇ ਸਾਲੇ ਨੇ ਕਈ ਵਾਰ ਖਾਦੀ ਪੀਤੀ ਚ ਨਾ ਮੇਰੇ ਤੇ ਬਜਰੀ ਛਾਲੀ ਆ। ਮੈਂ ਚਿੱਕੜ ਉਛਾਲਣਾ ਤੇ ਸੁਣਿਆ, ਇਹ ਬਜਰੀ ਉਛਾਲਣੀ ਕੀ ਹੁੰਦੀ ਹੈ? ਉਹ ਯਾਰ ਤੁਸੀਂ ਛੱਡੋ, ਮੇਰਾ ਸਿਰ ਪਹਿਲਾਂ ਹੀ ਬਹੁਤ ਕਨਫਿਊਜ਼ ਆ। ਮੇਰਾ ਮਤਲਬ ਦੁਖਦਾ। ਆਪਾਂ ਚੱਲ ਕੇ ਚਾਹ ਨਾ ਵੀ ਹੈ ਕੈਡੀ ਜੀ? ਚਲੋ ਜੀ ਆ ਜਾਓ ਫਿਰ। ਘਰੋਂ ਚੰਗਾ ਭਲਾ ਧਰਮਿੰਦਰ ਬਣਨ ਆਇਆ ਸੀ, ਸਾਲਿਆਂ ਨੇ ਹੇਮਾ ਮਾਲਿਨੀ ਬਣਾ ਕੇ ਰੱਖਤਾ। ਮੇਰੇ ਰੱਬਾ, ਅੱਜ ਪਹਿਲੀ ਵਾਰੀ ਸੂਬੇਦਾਰ ਮੇਜਰ ਕਿਰਪਾਲ ਸਿੰਘ ਮੁਰਗੇ ਨਾਲ ਨੀਰੂ ਨੂੰ ਇੰਪ੍ਰੈਸ ਕਰਨ ਚੱਲਿਆ। ਵੇਖੀ ਕਿਤੇ ਪਾਪ ਨਾ ਲੱਗੇ। ਕੁਕੜੂ ਕੁੜੂ ਨੀ ਨੀਰੂ ਕੁਕੜੂ ਕੁੜੂ, ਕੁਕੜੂ ਕੁੜੂ ਨੀ ਨੀਰੂ ਕੁਕੜੂ ਕੁੜੂ। ਮੈਂ ਹਾਂ ਤੇਰਾ ਫੌਜੀ, ਮੇਰੀ ਬੁੱਗੀ ਐ ਤੂੰ ਹੋ ਮੇਰੀ ਬੁੱਗੀ, ਹੋ ਮੇਰੀ ਬੁੱਗੀ। ਤੇਰੇ ਇਸ਼ਕ ਦੀ ਮੇਰੇ ਦਿਲ ਵਿੱਚ ਡੁਗ ਡੁਗ ਵੱਜਦੀ ਡੁੱਗੀ, ਮੇਰੀ ਬੁੱਗੀ, ਹੋ ਮੇਰੀ ਬੁੱਗੀ। ਆਜੋ ਸਾਲਿਓ, ਤੁਹਾਨੂੰ ਅੱਜ ਦੱਸਦਾ ਮੈਂ। ਆਜੋ ਪੁੱਤ। ਸਰਪ੍ਰਾਈਜ਼! ਓ ਮਾਰਤਾ, ਜਲਦੀ ਦਰਵਾਜ਼ਾ ਖੋਲ। ਓਏ ਹੋਰ ਨਾ ਕਿਤੇ ਬਾਹਰ ਤੋੜਦੀ। ਓਏ ਹੁਣ ਟੁੰਡਾ ਕਰਕੇ ਖੋਲੇਗੀ। ਇੱਕ ਹੱਥ ਨਾਲ ਤਾਂ ਰੋਟੀਆਂ ਵੀ ਨਹੀਂ ਥੱਪੀਆਂ ਜਾਣੀਆਂ, ਫਿਰ ਪੱਟ ਤੇ ਰੱਖ ਕੇ ਥੱਪਿਆ ਕਰੂੰਗਾ। ਸੌਰੀ ਜੀ, ਮੈਂ ਸੋਚਿਆ ਕੱਲੀ ਬਾਈ ਹੈ, ਮੈਂ ਬਹੁਤ ਡਰ ਗਈ ਸੀ। ਤੁਸੀਂ ਵੈਸੇ ਕਿਵੇਂ ਆਏ? ਤੁਹਾਡੇ ਲਈ ਤੰਦੂਰੀ ਚਿਕਨ ਲੈ ਕੇ ਆਇਆ ਸੀ। ਤੁਸੀਂ ਤਾਂ ਮੇਰੀ ਬਾਂਹ ਦਾ ਵੀ ਕੀਮਾ ਬਣਾਤਾ। ਦੋਨਾਂ ਚੋਂ ਜਿਹੜਾ ਮਰਜ਼ੀ ਖਾ ਲਓ, ਚੁਆਇਸ ਯੂਐਸ। ਵੈਸੇ ਸੂਬੇਦਾਰ ਸਾਹਿਬ, ਤੁਹਾਨੂੰ ਅੱਜ ਚਿਕਨ ਦੀ ਕਿਵੇਂ ਸੁੱਝੀ? ਮੈਂ ਸੋਚਿਆ ਘਰ 'ਚ ਆਪਾਂ ਦੋ ਜੀ ਆ, ਇਕੱਠੇ ਬਹਿ ਕੇ ਰੋਟੀ ਖਾ ਲੈਂਦੇ ਆ। ਨਾਲੇ ਜਦੋਂ ਅੰਦਰ ਅੱਗ ਲੱਗੀ ਹੋਵੇ ਫਿਰ ਦੋ ਦੋ ਚੁੱਲ੍ਹੇ ਕਾਹਦੇ ਲਈ ਬਾਲਣੇ ਆ? ਅੰਦਰ ਅੱਗ? ਤੁਹਾਨੂੰ ਐਸਿਡਿਟੀ ਹੈ? ਸਰ ਗਿਆ। ਉਹ ਜੇ ਸਿੱਟੀ ਹੁੰਦੀ ਮੈਂ ਮੁਰਗਾ ਚੱਕ ਕੇ ਘੁੰਮਣਾ ਸੀ। ਮੇਰੇ ਹੱਥ 'ਚ ਗੂੰਦ ਕਤੀਰਾ ਨਾ ਹੁੰਦਾ। ਮੈਨੂੰ ਸਿੱਟੀ ਨਹੀਂ, ਮੈਨੂੰ ਤੇ ਇਸ਼ਕ ਡੀਟੀ ਹੋਈ। ਹਾਏ ਅੱਲਾ, ਡੀਡੀਟੀ ਤਾਂ ਬਹੁਤ ਵਾਰੀ ਸੁਣੀ ਹੈ, ਪਰ ਇਹ ਇਸ਼ਕ ਡੀਟੀ ਕੀ ਚੀਜ਼ ਹੈ ਜੀ? ਬੜੀ ਨਾਮਰਾਦ ਬਿਮਾਰੀ ਆ। ਮੈਂ ਸਮਝਾਉਣਾ, ਇਹ ਇਸ਼ਕ ਡੀਟੀ ਦੇ ਕੀੜੇ ਇਨਸਾਨ ਨੂੰ ਟਿਕਣ ਨਹੀਂ ਦਿੰਦੇ। ਹਾਏ ਅੱਲਾ, ਛੱਡੋ ਨਾ,
ਲਿਓ ਮੈਂ ਚਿਕਨ ਗਰਮ ਕਰਕੇ ਲੈ ਕੇ ਆਈ। ਹਾਂ ਐਵੇਂ ਗਰਮ ਕਰਨ ਦੇ ਤਕੱਲਫ ਚ ਪੈ ਗਏ। 2 ਮਿੰਟ ਹੱਥ 'ਚ ਫੜੀ ਰੱਖਦੇ ਆਪੇ ਗਰਮ ਹੋ ਜਾਣਾ ਸੀ। ਸਾਲਾ ਕਿਵੇਂ ਤਰਸਿਆ ਫਿਰਦਾ ਹੈ, ਹੂੰ। ਜਿਵੇਂ ਕਦੇ ਕੁਝ ਦੇਖਿਆ ਨਹੀਂ ਹੁੰਦਾ। ਮੇਰੀ ਬੁੱਗੀ ਨੇ ਕੁਝ ਕਿਹਾ? ਨਹੀਂ ਜੀ। आ लो तुसी चिकन खाओ। पहले आप। पहले आप। पहले आप खा ला होना। कुछ कहा? लो ना प्लीज। श्योर लो। ए नकौड़ा क्यों है? ओ मैं तो ना ज्यादा सड़ गया सी, मैं ऊपर बरनौल लाती। ਹੁਣ ਕਹਿ ਪੁੱਤ ਬੁੱਗੀ, ਸਾਲਾ ਵੱਡਾ ਦਲਜੀਤ ਬਣਿਆ ਫਿਰਦਾ ਸੀ। ਕਰ ਪੁੱਤ ਉਲਟੀਆਂ, ਹੁਣ ਮੈਨੂੰ ਉਲਟੀਆਂ ਕਰਾਉਣ ਨੂੰ ਫਿਰਦਾ ਸੀ। ਚੱਲ ਬਈ ਸ਼ਿੰਦਿਆ, ਆ ਮੇਰਾ ਬੱਚਾ, ਚੱਲ ਬਈ ਆ ਭੈਣ ਜੀ ਦਾ ਬਸਤਾ ਵੀ ਲੈ ਜਿਓ। ਆ ਲਓ ਜੀ, ਚੱਲ ਬਈ ਮੈਂ ਦੇ ਸਿਆ। ਓਹੋ ਕੀ ਹੋਇਆ? ਮੈਡਮ ਜੀ ਟਾਇਰ ਹੀ ਪੈਂਚਰ ਹੋ ਗਿਆ। ਹੁਣ ਤੁਹਾਨੂੰ ਥੱਲੇ ਲੈਣਾ ਪੈਣਾ। ਪਰ ਮੈਂ ਕਰ ਕੀ ਵਜਾਵਾਂਗੀ? ਮੱਦੀ ਕੁਝ ਕਰ। ਆ ਠੀਕ ਹੈ ਮੈਡਮ, ਮੈਂ ਮੂੰਹ ਨੇ ਹਵਾ ਭਰ ਕੇ ਦੇ ਦਾਂ। ਕੀ ਹੋਇਆ ਜੀ? ਟਾਇਰ ਪੈਂਚਰ ਹੋ ਗਿਆ, ਤੂੰ ਲਾ ਦੇਗਾ? ਪੈਂਚਰ ਤਾਂ ਨਹੀਂ ਲਾ ਸਕਦਾ, ਪਰ ਤੇਰੀ ਮਦਦ ਕਰ ਦੂੰ। ਉਹ ਅੱਛਾ, ਉਹ ਕਿਦਾਂ? ਆ ਤੇਰੀ ਸਵਾਰੀ ਨੂੰ ਸਾਈਕਲ ਤੇ ਘਰ ਛੱਡਿਆ ਨਾ, ਫਿਰ ਵੀ ਭਰਾ ਆ। ਉਹ ਅੱਛਾ ਜੀ, ਉਹ ਇਹਨਾਂ ਦਾ ਨਹੀਂ ਤੇਰਾ। ਆ ਜਾਓ ਮੈਡਮ, ਆਓ ਤੁਸੀਂ। ਨਹੀਂ ਜੀ, ਉਹ ਠੀਕ ਆ ਮੱਦੀ, ਆ ਚੱਕਾ ਲਾ ਕੇ ਦੇ ਦੇ ਫਿਰ ਮੈਨੂੰ ਕੀ ਆ, ਮੈਂ ਪੈਂਚਰ ਲਵਾ ਲਿਆ ਨਾ, ਘੰਟਾ ਕੀ ਲੱਗਣਾ। ਉਹ ਨਹੀਂ ਭਾਜੀ, ਉਹ ਮੈਡਮ ਤੁਸੀਂ ਨਾਲ ਜਾਓ ਜੀ। ਉਹ ਇੰਨੀ ਗਰਮੀ 'ਚ ਪੈਦਲ ਜਾਣ ਨਾਲੋਂ ਤਾਂ ਸਾਈਕਲ ਤੇ ਠੀਕ ਰਹਿਣਾ। ਆਜੋ ਕੋਈ ਗੱਲ ਨਹੀਂ, ਆਜੋ। ਬੈਠੋ। ਗਰਮੀ ਬੜੀ ਹੈ ਜੀ, ਇੰਨੀ ਧੁੱਪ ਆ। ਆਜੋ ਚਲੀਏ। ਚੰਗਾ ਵੀ ਮੱਦੀ, ਪੈਂਚਰ ਧਿਆਨ ਨਾਲ ਲਵਾਈ। ਉਹ ਤੂੰ ਵੀ ਧਿਆਨ ਨਾਲ ਸ਼ਦਾਈਆ ਚਾਹ ਦੇ ਵਿੱਚ ਕਿਤੇ ਮੈਡਮ ਨਾ ਸੁੱਟ ਦੇਈ। ਮੈਡਮ ਜੀ, ਤੁਹਾਨੂੰ ਇੱਕ ਗੱਲ ਕਵਾਂ, ਬੁਰਾ ਤਾਂ ਨਹੀਂ ਮੰਨੋਗੇ? ਕਹੋ ਦੱਸਾਂ? ਉਹ ਅਗਲੇ ਹਫਤੇ ਨਾ ਅਸੀਂ ਸ਼ਬੀਲ ਲਾ ਰਹੇ ਹਾਂ, ਤੁਸੀਂ ਆਓਗੇ? ਸ਼ਬੀਲ? ਹਾਂਜੀ। ਮੈਨੂੰ ਲੱਗਿਆ ਕਿ ਉਹ ਤੁਹਾਨੂੰ ਕੀ ਲੱਗਿਆ, ਲੰਗਰ ਲਾਉਣਾ? ਉਹ ਕੋਈ ਨਾ ਜੀ, ਅਸੀਂ ਲੰਗਰ ਵੀ ਲਾ ਦਾਂਗੇ ਸ਼ਬੀਲ 'ਚ। ਦੱਸੋ ਫਿਰ ਤੁਹਾਡਾ ਨਾਂ ਲਿਖ ਲਾਂ? ਨਾਂ ਕਿੱਥੇ ਲਿਖਣਾ ਹੈ? ਉਹ ਅਸੀਂ ਲਿਸਟ ਬਣਾ ਰਹੇ ਹਾਂ ਨਾ। ਹਾਂ। ਹੈ ਇਹ ਪਾਲੀ ਨਾ ਕੁੜੀ ਕੌਣ? ਬਸ ਮੇਰਾ ਘਰ ਆ ਗਿਆ। ਮੈਡਮ ਜੀ, ਤੁਸੀਂ ਦੱਸਿਆ ਨਹੀਂ, ਤੁਸੀਂ ਆਓਗੇ ਨਾ? ਠੀਕ ਹੈ, ਮੈਂ ਕੋਸ਼ਿਸ਼ ਕਰਾਂਗੀ। ਨਾਲ ਡੋਲੂ ਜ਼ਰੂਰ ਲੈ ਕੇ ਆਇਓ। ਪਰ ਤੁਸੀਂ ਮੇਰਾ ਕਿਸੇ ਲਿਸਟ 'ਚ ਨਾਮ ਨਾ ਲਿਖਿਓ, ਸ਼ਬੀਲ ਦੀ ਕੋਈ ਲਿਸਟ ਨਹੀਂ ਬਣਦੀ। ਠੀਕ ਹੈ ਜੀ। ਕਾਰ ਛੱਡਣ ਲਈ ਥੈਂਕਸ। ਮੇਰਾ ਵੀ ਥੈਂਕ ਯੂ ਆ ਜੀ। ਚੱਲ ਵੀ ਪਾਲੀ ਸਿੰਘ, ਗੱਲ ਬਣੀ। ਕਿੱਥੇ ਚੱਲੇ ਹੋ? ਸਾਲੇ ਮਰਵਾਏਗਾ ਜੇ ਉੱਚੀ ਬੋਲਣਾ ਤੇ ਜਨਾਨੀ ਦੀ ਆਵਾਜ਼ ਬੋਲਦਾ। ਕਿੱਥੇ ਚੱਲੇ ਹੋ? ਕੰਮ ਤੇ, ਹੋਰ ਕਿੱਥੇ? ਤੇ ਤੁਸੀਂ? ਇੰਟਰਵਿਊ ਤੇ। ਨਾ ਰੋਜ਼ ਘਰੋਂ ਮੂੰਹ ਚੱਕ ਕੇ ਨਿਕਲ ਜਾਂਦੇ ਹੋ, ਮੈਂ ਘਰੇ ਸਵੈਟਰ ਬੁਣਨ ਵਾਸਤੇ ਰੱਖੀ ਹੋਈ ਆ। ਨਾ ਸੂਬੇਦਾਰ ਕੀ ਸੋਚੂਗਾ, ਕਿੰਨੇ ਜਨਾਨੀਆਂ ਰੋਜ਼ ਨਿਕਲ ਜਾਂਦੀਆਂ ਤੇ ਨੇ। ਇਹ ਨਹੀਂ ਨਿਕਲਦੀ। ਉਹ ਸਾਲਿਓ, ਮੇਰੀ ਤਾਂ ਮਜਬੂਰੀ ਹੈ। ਮੇਰੀ ਤਾਂ ਮਜਬੂਰੀ ਹੈ ਦੀਦੀ, ਮਸਾਂ ਤਾਂ ਨੌਕਰੀ ਮਿਲੀ ਹੈ। ਨਾ ਮੈਂ ਇੱਥੇ ਸਰਕਾਰੀ ਛੁੱਟੀਆਂ ਕੱਟਣਾ ਜਾਂ ਮੈਂ ਨਹੀਂ ਜਾਣਾ ਹੁੰਦਾ ਕੰਮ ਤੇ। ਮੇਰੇ ਵੀ ਕੋਈ ਸੁਪਨੇ ਹੈ, ਤੁਹਾਡੇ ਚੱਕਰਾਂ 'ਚ ਤਾਂ ਮੇਰੀ ਜਵਾਨੀ ਰੁਲ ਜੂਗੀ। ਨਾ ਕੀ ਹੋ ਗਿਆ ਤੇਰੀ ਜਵਾਨੀ ਨੂੰ? ਇੰਨੀ ਛੋਟੀ ਜੀ ਗੱਲ ਨੂੰ ਇੰਨਾ ਵੱਡਾ ਬਣਾਉਣ ਦੀ ਕੀ ਲੋੜ ਆ? ਜੇ ਇੰਨੀ ਗੱਲ ਹੈ ਤੇ ਅੱਜ ਹੀ ਵੱਖ ਹੋ ਜਾਂਦੇ ਆ। ਹਾਏ ਅੱਲਾ, ਅੱਜ ਪਤਾ ਲੱਗਿਆ ਮੈਨੂੰ ਔਰਤਾਂ ਦੇ ਦੁੱਖ ਕੀ ਹੁੰਦੇ ਨੇ। ਉਹ ਜ਼ਿੰਦਗੀ 'ਚ ਕੁਝ ਪਾਉਣ ਲਈ ਨਾ ਬਹੁਤ ਕੁਝ ਖੋਣਾ ਪੈਂਦਾ ਹੈ, ਨਾਲੇ ਸੁਪਨੇ ਵੀ ਤਾਂ ਆਪਣੇ ਦੋਨਾਂ ਦੇ ਹੀ ਵੱਡੇ ਨੇ। ਉਹ ਬਸ ਯਾਰ, ਮੈਂ ਚੱਲਿਆ, ਮੇਰੀ ਇੰਟਰਵਿਊ ਦਾ ਟਾਈਮ ਹੋ ਗਿਆ। ਜਾ। ਤੁਸੀਂ
ਐਕਚੁਅਲੀ ਕੜਾ ਦੇਣ ਆਇਆ ਸੀ। ਅੱਜ ਸੰਗਰਾਂਦ ਹੈ ਜੀ? ਨਹੀਂ, ਕੰਜਕਾਂ ਬਿਠਾਈਆਂ ਸੀ, ਉਹ ਬੈਠੀਆਂ ਹੀ ਨਹੀਂ। ਮੈਂ ਕਿਹਾ ਚਲੋ ਉੱਪਰੇ ਫੜਾਇਆ ਉਹਨੇ। ਮੈਂ ਫੜਾ ਦੂੰਗਾ ਜੀ। ਅੱਛਾ ਜੀ। ਹਾਂਜੀ। ਨੀਰੂ ਨੂੰ ਕਿਹੋ ਖਾ ਲਵੇ, ਮੈਂ ਆਪਣੇ ਹੱਥੀ ਬਣਾਇਆ। ਠੀਕ ਹੈ ਜੀ, ਕਹਿ ਦੂੰਗਾ ਜੀ। ਸਾਲਾ ਕੜਾ ਬਣਾਇਆ ਵੀ ਕੰਮ ਨਾ ਆਇਆ। ਆਖੇ ਹੱਥਾਂ ਨਾਲ ਬਣਾਇਆ, ਹੋਰ ਕਿਹੜਾ ਪੈਰਾਂ ਨਾਲ ਬਣਦਾ ਹੁੰਦਾ। ਆ ਲੈ ਸੂਬੇਦਾਰ ਨਹੀਂ, ਤੇਰਾ ਸੂਬੇਦਾਰ ਤੇਰੇ ਲਈ ਕੜਾ ਲੈ ਕੇ ਆਇਆ। ਸੂਬੇਦਾਰਾ ਤੇਰੀ ਖੜ ਜਾ ਸਾਲਾ। ਦੇਖਿਆ ਮੈਂ ਕਿਹਾ ਸੀ ਨਾ, ਸੂਬੇਦਾਰ ਨਿਗਾਹ ਰੱਖਦਾ ਆਪਣੇ ਤੇ। ਉਹ ਬਾਈ ਜਿੰਨਾ ਚਿਰ ਸੈੱਟ ਨਹੀਂ ਹੋ ਜਾਂਦੇ, ਕਿਰਪਾ ਕਰਕੇ ਸ਼ਾਂਤੀ ਰੱਖ ਲਾ। ਬਸ ਮੰਨ ਗਿਆ, ਚੱਲ ਚੱਲੀਏ। ਦੀਦੀ ਆਪਣਾ ਝਾਟਾ ਨਾ ਆਪਣੇ ਕੋਲੇ ਰੱਖਿਆ ਕਰ। ਟੈਣੇ ਨੇ ਟੈਣੇ ਨੇ ਟੈਣੇ ਨੇ ਬਾਈ। ਚੱਲ ਸਾਲੀ ਬਾਈ ਦੀ। ਹੋ ਸੋਹਣਿਓ ਨਾਰਾਜ਼ਗੀ ਤੇ ਨਹੀਂ, ਸੋਹਣਿਓ ਨਾਰਾਜ਼ਗੀ ਤੇ ਨਹੀਂ, ਹੋ ਗੱਲ ਦਿਲ ਦੀ ਜੇ ਇੱਕ ਕਹਿ ਦੇ ਹੋ। ਤੁਸੀਂ ਥੋੜਾ ਉੱਚੀ ਗਾਓ। ਹੋ ਸੋਹਣਿਓ ਨਾਰਾਜ਼ਗੀ ਤੇ ਨਹੀਂ, ਸੋਹਣਿਓ ਨਾਰਾਜ਼ਗੀ ਤੇ ਨਹੀਂ, ਹੋ ਗੱਲ ਦਿਲ ਦੀ ਜੇ ਇੱਕ ਕਹਿ ਦਿਓ। ਪਹਿਲੇ ਲੈ ਲਿਕਾਰੇ ਨਾਲ ਮੈਂ ਡਰ ਗਈ, ਦੂਜੇ ਲੈ ਲਿਕਾਰੇ ਨਾਲ ਅੰਦਰ ਵੜ ਗਈ, ਤੀਜੇ ਲੈ ਲਿਕਾਰੇ ਨਾਲ ਨਾਮ ਮੇਰਾ ਲੈ ਕੇ ਸਿੱਧਾ ਆਣ ਕੇ ਦਰਾਂ ਦੇ ਵਿੱਚ ਵੱਜਿਆ। ਸੌਰੀ, ਸੂਬੇਦਾਰ ਮੇਜਰ ਕਿਰਪਾਲ ਸਿੰਘ ਬਿਨਾਂ ਦਰਵਾਜ਼ਾ ਖੜਕਾਏ ਅੰਦਰ ਆਣ ਵੱਜਿਆ। ਮੈਂ ਦੁਬਾਰਾ ਆ ਜਾਣਾ, ਯੂ ਕੰਟੀਨਿਊ। ਪਰ ਮਾਫ ਕਰਨਾ, ਆ ਕੋਈ ਨਵਾਂ ਆਸਣ ਚੱਲਿਆ ਸਵਾਮੀ ਰਾਮਦੇਵ ਜੀ ਦਾ? ਉਹ ਨਹੀਂ ਜੀ, ਦਰਅਸਲ ਜਦੋਂ ਮੈਂ ਬਹੁਤ ਦੁਖੀ ਹੁੰਨੀ ਆ ਨਾ, ਫਿਰ ਮੈਂ ਆਪਣੇ ਪੈਰ ਉੱਪਰ ਚੱਕ ਕੇ ਇਹ ਵਾਲਾ ਆਸਨ ਕਰ ਲੈਂਦੀ ਆ। ਕਮਾਲ ਹੈ, ਇਹ ਤਾਂ ਸੁਣਿਆ ਸੀ ਕਿ ਖੁਸ਼ੀ 'ਚ ਬੰਦੇ ਦੇ ਪੈਰ ਥੱਲੇ ਨਹੀਂ ਲੱਗਦੇ ਤੇ ਦੁੱਖ 'ਚ ਉੱਪਰ ਵੀ ਚੱਕੇ ਜਾਂਦੇ, ਅੱਜ ਪਤਾ ਲੱਗਿਆ। ਖੈਰ, ਮੈਂ ਤਾਂ ਇਸ ਕਰਕੇ ਆਇਆ ਸੀ ਕਿ ਅੱਜ ਤੇਰੇ ਨਾਲ ਸਵੇਰੇ ਕੁੱਤੇ ਖਾਣੀ ਹੁੰਦੀ ਵੇਖੀ ਤੇ ਸੂਬੇਦਾਰ ਮੇਜਰ ਫੈਲਟ ਵੈਰੀ ਬੈਡ। ਹਾਏ, ਇਹਦਾ ਮਤਲਬ ਤੁਹਾਨੂੰ ਸਭ ਪਤਾ ਲੱਗ ਗਿਆ? ਮੈਨੂੰ ਤਾਂ ਧੁਰ ਅੰਦਰ ਦੀ ਗੱਲ ਵੀ ਪਤਾ ਲੱਗ ਗਈ। ਪਰ ਇਹਦੇ 'ਚ ਮੇਰਾ ਕੋਈ ਕਸੂਰ ਨਹੀਂ, ਇਹ ਸਭ ਜਨਾਨੀ ਵਾਲਾ ਚੱਕਰ ਇੰਨਾ ਕਰਕੇ ਪਿਆ। ਬੰਦੇ ਦੀ ਤਾਂ ਜਾਤ ਹੀ ਇਦਾਂ ਦੀ ਹੁੰਦੀ ਆ, ਘਰੇ ਚੰਗੀ ਭਲੀ ਸੋਹਣੀ ਜਨਾਨੀ ਛੱਡ ਕੇ ਬਾਹਰ ਦੂਜੀ ਮਗਰ ਖੇ ਖਾਣੋਂ ਨਹੀਂ ਹਟਦੇ। ਦੂਜੀ ਮਗਰ? ਹਾਏ ਮੇਰੇ ਯਾਦ ਨਾ ਕਰਾਓ, ਮੈਂ ਤਾਂ ਲੁੱਟੀ ਗਈ, ਮੇਰੇ ਤਾਂ ਦਾਗ ਫੁੱਟ ਗਏ। ਭਾਗ ਫੁੱਟ ਕੇ ਹੁੰਦਾ, ਦਾਗ ਫੁੱਟ ਕੇ ਨਹੀਂ। ਪਰ ਤੁਸੀਂ ਚਿੰਤਾ ਨਾ ਕਰੋ, ਮੈਂ ਕੁਝ ਵੀ ਫੁੱਟਣ ਨਹੀਂ ਦਿੰਦਾ। ਮੇਰੀ ਮੰਨੋ, ਜਿੱਦਾਂ ਤੁਹਾਡਾ ਘਰ ਵਾਲਾ ਕਰਦਾ ਤੁਸੀਂ ਵੀ ਉਦਾਂ ਹੀ ਕਰੋ। ਹਾਂਜੀ, ਮੈਂ ਕੁਝ ਸਮਝੀ ਨਹੀਂ। ਅੰਗਰੇਜ਼ਾਂ ਨੇ ਇੱਕ ਚੀਜ਼ ਬਹੁਤ ਸੋਹਣੀ ਚਲਾਈ ਆ, ਐਕਸਟਰਾ ਮੈਰਿਟਲ ਅਫੇਅਰ। ਤੁਸੀਂ ਵੀ ਉਹੀ ਚਲਾਓ। ਪਰ ਜੀ ਮੈਨੂੰ ਅੰਗਰੇਜ਼ੀ ਚੀਜ਼ਾਂ ਬਹੁਤ ਘੱਟ ਚਲਾਉਣੀਆਂ ਆਉਂਦੀਆਂ ਨੇ। ਮੈਂ ਤੈਨੂੰ ਕੋਈ ਨਾਸਾ ਦੀ ਮਿਜ਼ਾਈਲ ਚਲਾਉਣ ਨੂੰ ਕਹਿਤਾ? ਘਰ ਵਾਲੇ ਵਾਂਗੂ ਬਾਹਰ ਚੱਕਰ ਚਲਾਉਣ ਨੂੰ ਇਹ ਕਿਹਾ? ਪਰ ਜੀ ਬਾਹਰ ਤਾਂ ਮੈਨੂੰ ਕੋਈ ਜਾਣਦਾ ਹੀ ਨਹੀਂ। ਫਿਰ ਅੰਦਰ ਚਲਾਓ, ਨਾ ਬਨੇਰੇ ਟੱਪਣ ਦੀ ਲੋੜ। ਹਾਏ, ਪਾਪ ਲੱਗੂਗਾ। ਜਿਸ ਤਰ੍ਹਾਂ ਦੇ ਅੰਦਰਲੇ ਦੇ ਹਾਲਾਤ ਨੇ, ਮੈਂ ਤਾਂ ਕਹਿੰਦਾ ਤੁਹਾਨੂੰ ਪੁੰਨ ਲੱਗੂਗਾ। ਨਾਲੇ ਪਾਪ ਤਾਂ ਲੱਗੂ ਜੇ ਮੈਂ ਤੁਹਾਨੂੰ ਦੋ ਬੇੜੀਆਂ 'ਚ ਪੈਰ ਧਰਨ ਨੂੰ ਕਹੂੰ। ਪਾਲੀ ਨੂੰ ਤਲਾਕ ਦਿਓ ਤੇ ਜਾਲੀ ਨਾਲ, ਮੇਰਾ ਮਤਲਬ ਜੌਲੀ ਇਨਸਾਨ ਨਾਲ ਵਿਆਹ ਕਰਾਓ। ਸੂਬੇਦਾਰ ਬਾਜੀ, ਫॉर योर काइंड ਇਨਫੋਰਮੇਸ਼ਨ, ਸੂਬੇਦਾਰ ਭਾਜੀ ਕੋਈ ਪੋਸਟ ਨਹੀਂ ਹੁੰਦੀ। ਨਾਲੇ ਮੇਰੇ ਬਾਪੂ ਜੀ ਕਹਿ ਗਏ ਕਿ ਸਾਧ ਦੀ ਚੇਲੀ ਤੇ ਫੌਜੀ ਦੀ ਸਹੇਲੀ ਸਾਰੀ ਉਮਰ ਖਤਾ ਨਹੀਂ ਖਾਂਦੀ। ਕੁਝ ਸਮਝੇ ਮਿਸਿਸ ਛੜਾ? ਪਲੀਜ਼ ਮੈਨੂੰ ਮਿਸਿਸ ਛੜਾ ਨਾ ਕਿਹਾ ਕਰੋ, ਬੰਦੇ ਵਾਲੀ ਫੀਲਿੰਗ ਆਉਣ ਲੱਗ ਜਾਂਦੀ ਆ। ਚਲੋ ਨਹੀਂ ਕਹਿੰਦੇ, ਅੱਗੇ ਤੋਂ ਅਸੀਂ ਤੁਹਾਨੂੰ ਮਿਸਿਸ ਛੜੀ ਕਹਿ ਲਿਆ ਕਰਾਂ। ਹਾਏ ਅੱਲਾ। ਲਾਲ ਛੜੀ मैदान खड़ी, क्या खूब लड़ी, क्या खूब लड़ी। हाय कौन? ਓਏ ਹੈਪੀ, ਤੂੰ? ਚਾਚਾ ਬੜੀਆਂ ਪਹਿਲਾਂ ਪਾਉਂਦੇ ਐ। ਤੂੰ ਫਿਰ ਚਾਚਾ ਪਹਿਲਾਂ ਪਾਉਂਦਾ ਹੀ ਵੇਖਿਆ, ਕਦੇ ਚਾਚੇ ਨੂੰ ਬਾਜ਼ੀ ਪਾਉਂਦੇ ਨੂੰ ਨਹੀਂ ਵੇਖਿਆ। ਤੇਰੀ ਜ਼ਰੂਰਤ ਕਿਵੇਂ ਪਈ ਮੇਰੇ ਘਰੇ ਵੜਨ ਦੀ? ਤੈਨੂੰ ਕਿਹਾ ਸੀ ਨਾ 31 ਤੱਕ ਇਹ ਮਕਾਨ ਖਾਲੀ ਚਾਹੀਦਾ। ਤੇਰੇ ਪਿਓ ਵਾਲਾ ਮਕਾਨ ਜਿਹੜਾ ਉਹਦਾ ਹਿੱਸਾ ਬਣਦਾ ਸੀ ਦੇਤਾ, ਤੂੰ ਹੁਣ ਕੀ ਲੈਣਾ ਹੈ ਵਿੱਚੋਂ? ਆਹ ਮਕਾਨ ਵੀ ਮੈਨੂੰ ਚਾਹੀਦਾ ਚਾਚਾ। ਸਾਲਿਓ ਦੇਖਦੇ ਕੀ ਉਹ ਚਾਚੇ ਨੂੰ ਚੱਕ ਕੇ ਸੁੱਟੋ ਬਾਹਰ। ਆਜਾ ਹੱਥ ਲਾ ਕੇ ਵੇਖ। ਤੂੰ ਦੇਖ, ਅਸੀਂ ਤਾਂ ਹੱਥ ਲਾਵਾਂਗੇ। ਮੈਂ ਤਾਂ ਮਜ਼ਾਕ ਕਰਦਾ ਸੀ। ਸਾਡੇ ਨਾਲ ਮਜ਼ਾਕ ਚਾਚਾ? ਸਾਲਿਓ ਮਜ਼ਾਕ ਕਰਨ ਨੂੰ ਮੇਰੀ ਕਿਹੜਾ ਕੋਈ ਸਾਲੀ ਆ? ਮੈਂ ਭਤੀਜੇ ਨਾਲੇ ਮਜ਼ਾਕ ਕਰਨਾ, ਸੋ ਮੈਂ ਤਾਂ ਟੀਚਰ ਕਰ ਰਿਹਾ ਸੀ। ਪਲੀਜ਼ ਛੱਡ ਦਿਓ ਯਾਰ। ਲੈ ਚਲੋ, ਛੱਡ ਦਿਓ ਇਹਨਾਂ ਨੂੰ। ਚਾਚਾ ਚਾਚੀ ਲਿਆਉਂਦੀ ਤਾਂ ਸਾਨੂੰ ਦੱਸਿਆ ਵੀ ਨਹੀਂ। ਅਰੇ ਤੈਨੂੰ ਮਕਾਨ ਚਾਹੀਦਾ ਨਾ? ਆਹੋ ਦਿੱਤਾ। ਤੇਰੇ ਮੂੰਹ 'ਚ ਮਕਾਨ, ਮੇਰਾ ਮਤਲਬ ਕੀ ਸ਼ੱਕਰ। ਖੁਸ਼ ਕੀਤਾ
ਇੱਕ ਵਾਰੀ ਫੇਰ ਕਹਿ ਚਾਚੀ। ਜਾ ਓਏ, ਮੈਂ ਕਹਿੰਦਾ ਚਾਚੀ। ਓ ਚਾਚਾ ਛੱਡੋ, ਪਹਿਲਾਂ ਚਾਚੀ ਚੱਕੋ ਓਏ। ਇਹਨਾਂ ਨੇ ਜਨਰੇਸ਼ਨ ਅੱਗੇ ਵਧਾ ਲਈ, ਮਕਾਨ ਦੇ ਕਈ ਹਿੱਸੇ ਪੈ ਜਾਣੇ ਆ। ਓਏ ਪਾਗਲੋ, ਮੈਂ ਇਹਨਾਂ ਦੀ ਕਿਰਾਏਦਾਰ ਹਾਂ। ਜੱਡਾ ਚਾਚਾ ਹਲਕਿਆ ਪਿਆ ਨਾ, ਇਹਨੂੰ ਮਾਲਕਿਨ ਬਣਾਉਣ ਲੱਗੇ ਟਾਈਮ ਲੱਗਣਾ। ਸਾਲਾ ਬੱਗਾ ਜਿਹਾ ਹਲਕਿਆ ਦੱਸਦਾ। ਬੇਸ਼ਰਮ, ਸਾਨੂੰ ਇੱਥੋਂ ਦਾ ਫੜ, ਇੱਥੇ ਬਾਲ ਹੁੰਦੇ ਸਾਡੇ। ਹਜੇ ਤਾਂ ਤੂੰ ਮੇਰੇ ਨਹੀਂ ਦੇਖੇ। ਮੇਰਾ ਮਤਲਬ ਇਹ ਤਾਂ ਸਾਰਿਆਂ ਦੀ ਹੁੰਦੇ ਨੇ। ਢਾਲੋ ਚਾਚੀ ਨੂੰ। ਹਾਏ ਰੇਵਨ, ਗੁੱਚੀ ਪਾਉ ਹੁਣ। ਤੇਰੀ ਭੈਣ ਨੂੰ, ਮੇਰੀ ਨੀਰੂ ਨੂੰ ਜੱਫਾ। ਸਾਲਿਆ ਮੇਰੀ ਨੀਰੂ ਨੂੰ ਜੱਫਾ। ਇਹਨਾਂ ਦਾ ਕਦੇ ਦਲਜੀਤ ਨੇ ਨਹੀਂ ਪਾਇਆ। ਸਾਲਿਆ ਤੂੰ ਕੌਣ ਹੁੰਦਾ? ਦੇਖ ਚਾਚੀ, ਦੇਖ ਜਾਂ ਬੰਦੇ ਦੀ ਲੜਾਈ 'ਚ ਜਨਾਨੀ ਦਾ ਕੀ ਕੰਮ? ਐਵੇਂ ਸੱਟ ਸੁੱਟ ਵੱਜ ਜਾਂਦੀ ਹੈ ਬੰਦਿਆਂ ਦੇ। ਲੀਉ ਦੇ ਢੀ ਟੋਮੀ ਬਾਉ ਹੁਣ। ਫੜੇ ਮੂੰਹ ਤੇਰੇ। ਸਾਲਾ ਢੀਠ ਕਿਸੇ ਥਾਂ ਦਾ, ਲੀੜੇ ਵੀ ਨਾਲ ਹੀ ਰੱਖ। ਚੱਕ ਲੋ। ਅੱਗੇ ਖੂਬ ਪਿੱਛੇ ਤਾਈ, ਮਤਲਬ ਚਾਚੀ। ਨਾ 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 ਨਾ। ਛਾਲ ਮਾਰ। ਇਹ ਲੈ, ਇਹ ਵਾਲੀ ਨਹੀਂ। ਉਹ ਖਾ ਲੋ ਬਾਈ ਜੀ, ਬਸ ਠੀਕ ਹੋ ਕਰ ਜਾਓਗੇ। ਯਾਰ, ਹੁਣ ਮੈਨੂੰ ਦਹੀਂ ਖਵਾ ਕੇ ਜਾਗ ਲਵਾਏਗਾ ਯਾਰ। ਪਰੇ ਕਰ ਯਾਰ, ਖਾ ਲੋ ਖਾ ਲੋ। ਓ ਸਵੀਟੀ, ਫੋਨ ਤਾਂ ਚੱਕ ਲਿਆ ਕਰ। ਆ ਗਿਆ ਹੈਪੀ, ਹੋ ਗਿਆ ਮਕਾਨ ਖਾਲੀ। ਇਹੋ ਜਿਹੇ ਗੁੰਡੇ ਨਾਲ ਲੈ ਜਾ ਕੇ ਬੰਦਾ ਬੱਸ ਦੀ ਸੀਟ ਵੀ ਖਾਲੀ ਕਰਾ ਸਕਦਾ। ਮਕਾਨ ਸੋ ਖਾਲੀ ਹੋਣਾ। ਉਹ ਹੋਇਆ ਕੀ? ਤੈਨੂੰ ਆ ਸਾਡੀਆਂ ਸੱਟਾਂ ਨਹੀਂ ਦਿਖਦੀਆਂ? ਕੁੱਟ ਖਾ ਕੇ ਆਇਆ? ਹੋਰ ਸਾਡੇ ਤੇ ਛੱਤ ਡਿੱਗ ਪਈ। ਇਹ ਕਿਵੇਂ ਹੋ ਸਕਦਾ ਯਾਰ? ਮੇਰੇ ਬਦਮਾਸ਼ਨ ਤਾਂ ਅਜੇ ਤੱਕ ਕਿਸੇ ਬੰਦੇ ਤੋਂ ਕੁੱਟ ਹੀ ਨਹੀਂ ਖਾਦੀ। ਬੰਦੇ ਤੋਂ ਕੁੱਟ ਤਾਂ ਅੱਜ ਵੀ ਨਹੀਂ ਖਾਦੀ, ਜਨਾਨੀ ਤੋਂ ਖਾ ਕੇ ਆਏ ਨੇ। ਓਏ ਪਿੰਦਿਆ। ਹਾਂਜੀ ਹਾਂਜੀ। ਆ ਸੁਣਨ ਤੋਂ ਪਹਿਲਾਂ ਮੈਂ ਮਰ ਕਿਉਂ ਨਾ ਗਿਆ? ਨਾ ਪਿੰਦਾ ਡਾਕਟਰ ਹੈ, ਇਹਨੂੰ ਕੀ ਪਤਾ ਤੂੰ ਕਿਉਂ ਨਹੀਂ ਮਰਿਆ? ਪਰ ਯਾਰ ਮੇਰੇ ਗੁੰਡਿਆਂ ਦਾ ਹੌਸਲਾ ਤਾਂ ਦੇਖ। ਇੰਨੀ ਕੁੱਟ ਖਾਣ ਦੇ ਬਾਅਦ ਵੀ ਤੈਨੂੰ ਚੱਕ ਕੇ ਤਾਂ ਲੈ ਕੇ ਆਏ ਨੇ। ਸਾਲੇ ਗੁੰਡੇ ਕਾਦੇ ਪੱਲੇ ਦਾ ਰੋਏ ਫਿਰਦਾ ਯਾਰ ਹੈਪੀ, ਕਿਉਂ ਮੇਰਾ ਹੌਸਲਾ ਡਾਊਨ ਕਰਦਾ ਯਾਰ? ਜੇ ਮੈਂ ਅੱਜ ਮੈਡੀਕਲ ਲੀਵ ਤੇ ਨਾ ਹੁੰਦਾ, ਮੈਂ ਆਪ ਨਾਲ ਜਾ ਕੇ ਤੇਰੇ ਚਾਚੇ ਦਾ ਮਕਾਨ ਖਾਲੀ ਕਰਵਾ ਕੇ ਆਉਂਦਾ। ਤੈਨੂੰ ਕਿਹਨੇ ਕਿਸੇ ਟਾਈਫਾਇਡ 'ਚ ਸਾਈਕਲ ਚਲਾਉਣਾ ਸਿੱਖਣ? ਮਾੜੀ ਕਿਸਮਤ। ਦੇਖ ਤੇਥੇ ਬਦਮਾਸ਼ਾ ਬਦੂਸ਼ਾ ਵਾਲੇ ਕੰਮ ਨਹੀਂ ਹੋਣੇ। ਮੈਨੂੰ ਮੇਰੇ ਪੈਸੇ ਮੋੜ, ਮੈਂ ਕਿਸੇ ਢੰਗ ਦੇ ਗੁੰਡੇ ਤੋਂ ਆਪਣਾ ਕੰਮ ਕਰਵਾ ਲੂੰ। ਯਾਰ ਤੇਰੇ 20,000 ਨਾਲ ਤਾਂ ਮੈਂ ਹਸਪੀਟਲ ਦਾ ਬਿੱਲ ਦਿੱਤਾ ਯਾਰ। ਹੁਣ ਕਿੱਥੇ ਪੈਸੇ? ਪੋਸਟ ਡੇਟਡ ਚੈੱਕ ਦੇ ਦੇ ਯਾਰ। ਅਸੀਂ ਬਦਮਾਸ਼ ਹੁੰਨੇ ਆ, ਸਾਡੇ ਕੋਲ ਚੈੱਕ ਚੁੱਕ ਕਿੱਥੇ? ਬਸ ਇੱਕ ਮੌਕਾ ਦੇ ਦੇ, ਫਿਰ ਮੈਂ ਤੇਰੇ ਨਾਲ ਜਾ ਕੇ ਨਾ ਤੇਰੇ ਚਾਚੇ ਤੋਂ ਮਕਾਨ ਖਾਲੀ ਕਰਵਾ ਕੇ ਆਊਂ। ਜੇ ਨਾ ਕਰਵਾਇਆ ਫਿਰ ਜੋ ਮਰਜ਼ੀ ਕਰ ਲਈ ਯਾਰ। ਉਹ ਬਸ ਐਲਬਮ ਦੀ ਗੱਲ ਚਲਾਈ ਸੀ ਜੀ, ਮਿਸ ਪੂਜਾ ਹੀ ਨਹੀਂ ਮੰਨਦੀ। ਅੱਛਾ ਜੀ, ਤੁਸੀਂ ਕਿੱਥੇ ਰਹਿੰਦੇ ਹੋ? ਮੈਂ ਬਾਜਵਾ ਸਟਰੀਟ। ਅਸੀਂ ਵੀ ਤਾਂ ਉੱਥੇ ਹੀ ਰਹਿੰਦੇ ਆ, ਕਦੀ ਦੇਖਿਆ ਨਹੀਂ। ਤੁਸੀਂ ਖਰੜ ਵਾਲੀ ਬਾਜਵਾ ਸਟਰੀਟ ਰਹਿੰਦੇ ਹੋ ਨਾ ਜੀ? ਹਾਂਜੀ। ਮੈਂ ਮੋਗੇ ਵਾਲੀ ਬਾਜਵਾ ਸਟਰੀਟ ਰਹਿਣਾ। ਇੱਥੇ ਤਾਂ ਹਲੇ ਮੈਂ ਹੁਣੀ ਆਇਆ, ਅਜੀਤ ਨਗਰ 'ਚ। ਕੱਲੇ? ਬਹੁਤ ਜ਼ਿਆਦਾ ਜੀ। ਹਾਂ। ਅਬ ਮੇਰਾ ਮਤਲਬ ਹੁਣ ਨੌਕਰੀ ਮਿਲ ਗਈ, ਬਸ ਹੁਣ ਹਾੜੀ ਵੀ ਲੱਭ ਹੀ ਲੈਣਾ। ਤੁਸੀਂ ਆ ਲੋ, ਘਰ ਆ ਗਿਆ। ਆਹੋ ਉਹ ਤੇਰੀ। ਅੰਦਰ ਆ ਜਾਓ, ਆਪਣੀ ਭੈਣ ਨੂੰ ਮਿਲ ਕੇ ਜਾਇਓ। ਨਾਲੇ ਹੁਣ ਕਿਹੜਾ ਜੀਜਾ ਘਰੇ ਹੈ? ਉਹ ਭੈਣ ਦੇ ਦਿਲ 'ਚ ਤਾਂ ਹੈਗਾ ਜੀ, ਜਿੰਨਾ ਚਿਰ ਉਹਦੇ ਦਿਲ 'ਚੋਂ ਨਹੀਂ ਨਾ ਨਿਕਲਦਾ ਆਪਾਂ ਨਹੀਂ ਮਿਲਦੇ ਉਹਨੂੰ। ਰੱਬ ਕਰੇ ਤੁਹਾਡੇ ਮਨ ਮੁਟਾਵ ਛੇਤੀ ਖਤਮ ਹੋਣ। ਆ ਲੋ ਜੀ ਪੈਸੇ। ਆ ਕੀ ਕਰੀ ਜਾਂਦੇ ਹੋ ਜੀ? ਹੁਣੀ ਤਾਂ ਤੁਸੀਂ ਕਿਹਾ ਸੀ ਕਿ ਮੈਂ ਨਾਲ ਆ। ਨਹੀਂ, ਮੇਰੇ ਕੋਲ ਹੈਗੇ ਆ। ਉਹ ਨਹੀਂ ਜੀ, ਤੁਸੀਂ ਰਹਿਣ ਦਿਓ। ਨਾਲੇ 20 ਰੁਪਏ ਕਰਕੇ ਆਪਾਂ ਇੰਨੀ ਸੋਹਣੀ ਕੁੜੀ ਥੋੜੀ ਗਵਾਉਣੀ ਜੀ। ਅਬ ਕੁਛ ਨਹੀਂ ਜੀ, ਤੁਸੀਂ ਰਹਿਣ ਦਿਓ ਜੀ ਬਸ। ਠੀਕ ਆ, ਥੈਂਕ ਯੂ, ਸੀ ਯੂ, ਬਾਏ। ਬਾਏ ਬਾਏ ਜੀ। ਚੱਲ ਬਈ, ਅਜੀਤ ਨਗਰ। ਉਹ ਬਸ ਬਸ ਬਾਈ, ਹੁਣ ਆ ਗਿਆ ਅਜੀਤ ਨਗਰ। ਉਹ ਭਾਜੀ ਹਲੇ ਤੇ ਅਸੀਂ ਉੱਥੇ ਹੀ ਹੈਗੇ ਆ। ਉਹ ਤੈਨੂੰ ਕਹਿਤਾ ਨਾ, ਆ ਗਿਆ। ਚੱਲ। ਉਹ ਕੱਲ ਤੋਂ ਰੂਟ ਹੀ ਬਦਲ ਲੈਣਾ ਮੈਂ ਤਾਂ। ਹਾਏ ਰੱਬਾ, ਹੁਣ ਫਿਰ ਪਿੰਕੀ ਬਣਨਾ ਪੈਣਾ। ਜਸਮੀਤ, ਲਾਡੀ ਤੂੰ ਅਚਾਨਕ ਬਿਨਾਂ ਦੱਸੇ? ਸਰਪ੍ਰਾਈਜ਼ ਦੇਣਾ ਹੀ ਆ। ਸੋ ਸਵੀਟ। ਨਾ ਨਾ, ਤੈਨੂੰ ਨਹੀਂ, ਸਮਵਨ ਸਪੈਸ਼ਲ। ਤੇ ਮੈਨੂੰ ਦੱਸਿਆ ਵੀ ਨਹੀਂ। ਜਸਮੀਤ, ਪਿੰਕੀ ਭਾਬੀ ਆ ਗਏ ਤੁਸੀਂ? ਆਓ ਜੀ ਆਓ। ਆ ਮੇਰੀ ਫਰੈਂਡ ਹੈ ਲਾਡੀ।
ਹਾਏ ਲਾਡੀ। ਹੈਲੋ। ਪਤਾ ਮੈਂ ਤੁਹਾਡੇ ਭਰਾ ਨੂੰ ਮਿਲੀ ਅੱਜ। ਮੈਨੂੰ ਨਾ ਦੱਸਿਆ ਕਰੋ। ਯੂ نو ਆਈ ਹੇਟ ਹਿਮ। ਮੁੰਡਾ ਤੇ ਚੰਗਾ ਹੈ। ਪਰ ਸਾਡੇ ਵਿਆਹ ਦੇ ਤਾਂ ਖਿਲਾਫ ਸੀ ਨਾ, ਕਈ ਵਾਰੀ ਤੈਨਾਂ ਤੇ ਹੱਥ ਵੀ ਚੁੱਕਿਆ। ਖੈਰ ਮੈਂ ਵੀ ਆਪਣੀ ਹੀ ਲੈ ਕੇ ਬਹਿ ਗਈ। ਮੇਰਾ ਮਤਲਬ ਆਪਣੀ ਹੀ ਲੈ ਕੇ ਖੜ ਗਈ। ਇਹ ਆਉਂਦੇ ਹੋਣੇ ਆ, ਮੈਂ ਚੱਲਦੀ ਆ। ਓਕੇ ਬਾਏ 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 ਲਾਡੀ। ਬਾਏ ਭਾਬੀ ਜੀ। ਬਾਏ। ਪੂਰਾ ਟੱਬਰ ਨਾ ਚਲਿਆ ਨਹੀਂ ਹੈ। ਚਲ ਅੰਦਰ ਚਲੀਏ। ਬਹਿ ਜਾ। ਹੁਣ ਦੱਸ, ਮੁੰਡਾ ਲੱਭਿਆ ਤੇ ਮੈਨੂੰ ਦੱਸਿਆ ਵੀ ਨਹੀਂ। ਐਕਚੁਅਲੀ ਘਰਦਿਆਂ ਵੱਲੋਂ ਹਾਲੇ ਤੱਕ ਕੁਝ ਪੱਕਾ ਨਹੀਂ ਹੋਇਆ। ਹਾਂ, ਇਨਫੈਕਟ ਮੈਂ ਡੈਡੀ ਨੂੰ ਤੇ ਇਹ ਦੱਸ ਕੇ ਆਈ ਹਾਂ ਕਿ ਮੈਂ ਤੈਨੂੰ ਮਿਲਣ ਚੱਲੀ ਹਾਂ ਸ਼ਹਿਰ। ਸੋ ਉਹਨਾਂ ਦਾ ਫੋਨ ਆਇਆ ਨਾ ਤਾਂ ਪਲੀਜ਼ ਹੈਂਡਲ ਕਰ ਲਈ ਤੂੰ। ਮੁੰਡਾ ਕਿੱਥੇ ਰਹਿੰਦਾ? ਮੁੰਡਾ ਰਹਿੰਦਾ ਹੈ ਇੱਥੇ ਹੀ, ਇਸੇ ਸ਼ਹਿਰ 'ਚ। ਅੱਛਾ ਤੂੰ ਬੈਠ, ਮੈਂ ਤੇਰੇ ਲਈ ਚਾਹ ਬਣਾ ਕੇ ਲੈ ਕੇ ਆਉਣੀ ਆ। ਉਹ ਸਾਲਿਆ ਜੇ ਜਲਦੀ ਆ ਜਾਣਾ, ਕਮ ਸੇ ਕਮ ਘਰ ਹੀ ਸੈੱਟ ਕਰ ਲਿਆ ਕਰ। ਆ ਕੀ ਜਨਾਨੀ ਵਾਲੇ ਕੱਪੜੇ ਪਾ ਕੇ ਡੋਲੇ ਬਣਾਉਣ ਲੱਗ ਜਾਣਾ। ਨਾਲੇ ਘੱਟੋ ਘੱਟ ਐਕਸੈਸਰੀ ਤਾਂ ਲਾ ਦਿਆ ਕਰ। ਜੇ ਖਰਾਬ ਹੋ ਗਈ ਤਾਂ ਕਿੱਥੋਂ ਲੈ ਕੇ ਆਵਾਂਗੇ? ਉਹ ਗੱਲ ਸੁਣੋ ਏ, ਇੱਕ ਕੰਮ ਕਰੋ, ਉੱਤੋਂ ਥੋੜੀਆਂ ਗੱਲਾਂ ਸੁਣੋ। ਹੈ ਐ ਨਹੀਂ ਕਾਕਾ ਕੰਮ ਚੱਲਣਾ। ਮੇਰਾ ਮਤਲਬ ਹੈ ਐਵੇਂ ਨਾ ਲੜਿਆ ਕਰ ਢੋਲਾ। ਤੇਰੇ ਸੇਰਿਆਂ ਨਾਲ ਵਿਆਹੀ ਹੋਈਆਂ। ਉਹ ਕੀ ਲਾੜ ਚੜਿਆ ਤੈਨੂੰ? ਅੱਜ ਕਿਤੇ ਪਹਿਲੀ ਵਾਰੀ ਚੜਿਆ। ਅੱਛਾ ਜੀ, ਜੇ ਹੀ ਗੱਲ ਆ ਨਾ ਤਾਂ ਆਪਣੇ ਮੀਆਂ ਲਈ ਚਾਹ ਬਣਾ, ਰੋਟੀ ਬਣਾ। ਹੁਣੇ ਲੈ ਕੇ ਆਉਣੀ ਆ। ਆਜੋ ਲਾਡੀ ਭੈਣ। ਲਾਡੀ ਉਹ ਦਫਾ ਹੋਵੋ ਤੁਸੀਂ ਸਾਰੇ। ਮੈਂ ਤੁਹਾਡੇ ਨਾਲ ਚੱਕਰਾਂ 'ਚ ਆਪਣਾ ਘਰ ਨਹੀਂ ਖਰਾਬ ਕਰਨਾ। ਮੈਂ ਲਾਡੀ ਨੂੰ ਸਭ ਸੱਚ ਦੱਸਣ ਲੱਗਿਆ। ਉਹ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੇਰਾ? ਉਹਨੇ ਜਾ ਕੇ ਜਸਮੀਤ ਨੂੰ ਦੱਸ ਦੇਣਾ ਤੇ ਜਸਮੀਤ ਨੇ ਸੂਬੇਦਾਰ ਨੂੰ। ਉਹ ਨਹੀਂ ਦੱਸਦੀ ਯਾਰ। ਉਹ ਹੀਰੋ, ਕੁੜੀਆਂ ਦੇ ਢਿੱਡ 'ਚ ਨਹੀਂ ਕੋਈ ਗੱਲ ਬਚਦੀ। ਉਹਦੇ ਪੱਜ ਜਾਂਦੀ ਆ ਬਾਈ। ਉਹਦੇ ਪੱਜ ਜਾਂਦੀ ਆ ਬਾਈ। ਕਿਉਂ ਕਬੱਡੀ ਖੇਡਦੀ ਰਹੀ ਆ ਉਹ? ਸਾਲੇ ਐਵੇਂ ਪਕਾਈ ਮਾਰੀ ਜਾਂਦੇ ਆ। ਮੈਂ ਹਜੇ ਵੀ ਕਹਿਣਾ ਪਲੀਜ਼ ਇੱਕ ਘਰ ਪਿੱਛੇ ਇਹਨੇ ਸੈਲਫਿਸ਼ ਨਾ ਬਣੋ। ਘਰ ਆਪਾਂ ਨੂੰ ਹੋਰ ਵੀ ਮਿਲ ਜੂ, ਪਰ ਜੇ ਮੇਰੀ ਲਾਡੀ ਦਾ ਵਿਆਹ ਕਿਤੇ ਹੋਰ ਹੋ ਗਿਆ ਨਾ ਤਾਂ ਮੈਂ ਕਾਸੇ ਜੋਗਾ ਨਹੀਂ ਰਹਿਣਾ। ਅੱਛਾ ਇੱਕ ਕੰਮ ਕਰ, ਅੱਗੇ ਵੀ ਆਪਣਾ ਗੁਜ਼ਾਰਾ ਝੂਠ ਤੇ ਹੀ ਚੱਲਦਾ ਨਾ। ਇੱਕ ਝੂਠ ਹੋਰ ਬੋਲ ਕੇ ਵੇਖ ਲੈ ਲਾਡੀ ਨੂੰ ਕਿ ਤੂੰ ਵਿਆਹ ਕਿਉਂ ਕਰਾਇਆ। ਹਾਂ ਜੇ ਨਾ ਗੱਲ ਬਣੀ ਫੇਰ ਭਾਵੇਂ ਸੱਚ ਬੋਲਦੀ। ਉਹ ਨਾਲੇ 4 ਆਪਣੇ ਬੈਗ ਆ, ਚੱਕ ਕੇ ਚੱਲਦੇ ਬਣਾਂਗੇ। ਪਰ ਮੈਂ ਉਹਨੂੰ ਝੂਠ ਬੋਲੂ ਕੀ? ਕਹਿੰਦੀ ਲਦੇਨ ਦੀ ਭੈਣ ਹੈ, ਧਮਕੀ ਦੇ ਕੇ ਵਿਆਹ ਕਰਾਇਆ। ਬਸ ਕਰੋ ਮਮਾ, ਮੈਂ ਆਪੇ ਕੋ ਸੋਚ ਲੂੰ। ਪਰ ਤੂੰ ਨਾ ਉਹਦੇ ਸਾਹਮਣੇ ਆ ਜੀ। ਜੇ ਤੈਨੂੰ ਉਹਨੇ ਪਛਾਣ ਲਿਆ ਨਾ ਤਾਂ 4 ਜਣਾਂ ਦਾ ਪੱਤਾ ਸਾਫ਼ ਹੋ ਜਾਣਾ। ਓਏ ਇੱਟ ਦੇ ਬਾਦਸ਼ਾਹ, ਸਾਡੇ ਪੱਤੇ ਲਿਬੜੀ ਰਹਿਣ ਦੇ। ਜਾ ਕੇ ਆਪਦੀ ਚਿੜੀਏ ਦੀ ਬੇਗਮ ਸਾਹਬ ਜਾ। ਦੀਦੀ ਚੱਲ ਸਾਲੀ, ਤੇਰੀ ਸੌਕਲ ਲੈਣ ਗਿਆ। ਲਾਡੀ ਕਿਉਂ ਆਇਆ ਤੂੰ ਇੱਥੇ? ਇਹ ਦੇਖਣ ਲਈ ਕਿ ਲਾਡੀ ਜ਼ਿੰਦਾ ਹੈ ਕਿ ਮਰ ਗਈ? ਮੈਂ ਆਪਣੀ ਲਾਡੀ ਨੂੰ ਰੋਂਦੇ ਹੋਏ ਨਹੀਂ ਦੇਖ ਸਕਦਾ, ਇਸੇ ਲਈ ਆਇਆ। ਜਸਟ ਪਲੀਜ਼ ਤੂੰ ਮੇਰੇ ਨਾਲ ਨਾ ਹੋਰ ਝੂਠੀਆਂ ਗੱਲਾਂ ਨਾ ਕਰ। ਇੰਨਾ ਵੱਡਾ ਧੋਖਾ ਮੇਰੀ ਕੀ ਗਲਤੀ ਸੀ? ਯਾਰ ਮੈਨੂੰ ਮਜਬੂਰੀ 'ਚ ਸਾਰਾ ਕੁਝ ਕਰਨਾ ਪਿਆ। ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਤੈਨੂੰ ਵਿਆਹ ਕਰਾਉਣਾ ਪੈ ਗਿਆ? ਮੈਂ ਇੱਕ ਦਿਨ ਸਕੂਟਰ ਤੇ ਜਾ ਰਿਹਾ ਸੀ ਤੇ ਪਿੰਕੀ ਦੇ ਡੈਡੀ ਸੜਕ ਤੇ ਲੁੱਕ ਪਾਉਂਦੇ ਸੀ। ਮੇਰਾ ਸਕੂਟਰ ਉਹਨਾਂ 'ਚ ਵੱਜਿਆ ਤੇ ਉਹਨਾਂ ਨੂੰ ਪੋਲੀਓ ਹੋ ਗਿਆ। ਪੋਲੀਓ ਸਕੂਟਰ 'ਚ ਵੱਜਣ ਨਾਲ? ਨਹੀਂ, ਉਹ ਗਰਮ ਲੁੱਕ 'ਚ ਡਿੱਗਣ ਨਾਲ। ਜਦੋਂ ਉਹਨਾਂ ਨੂੰ ਲੁੱਕ 'ਚੋਂ ਕੱਢਿਆ ਤਾਂ ਉਹਨਾਂ ਦੀ ਬੋਡੀ ਪੱਕੀ ਸੜਕ ਵਾਂਗੂ ਆਕੜ ਗਈ। ਮੈਂ ਉਹਨਾਂ ਨੂੰ ਆਪਣੇ ਪੈਂਚਰ ਹੋਏ ਸਕੂਟਰ ਤੇ ਹਸਪੀਟਲ ਲੈ ਗਿਆ। ਡਾਕਟਰ ਨੇ ਉਹਨਾਂ ਨੂੰ ਬਚਾਉਣ ਲਈ ਇੰਜੈਕਸ਼ਨ ਲਾਇਆ ਤੇ ਪੱਕੀ ਲੁੱਕ ਕਰਕੇ ਉਹਨਾਂ ਦੀ ਬੋਡੀ 'ਚ ਸੂਈ ਨਾ ਲੱਗੀ। ਡਾਕਟਰ ਨੇ ਲੁੱਕ ਤੋੜਨ ਲਈ ਉਹਨਾਂ ਦੀ ਹਥੌੜੀ ਮਾਰੀ। ਲੁੱਕ ਤਾਂ ਕੀ ਟੁੱਟਣੀ ਸੀ, ਉਹਨਾਂ ਦੀਆਂ 8-10 ਹੱਡੀਆਂ ਟੁੱਟ ਗਈਆਂ ਤੇ ਉਹਨਾਂ ਨੂੰ ਪੋਲੀਓ ਹੋ ਗਿਆ। ਪਰ ਇਹਨਾਂ ਸਾਰੀਆਂ ਗੱਲਾਂ ਦਾ ਤੇਰੇ ਵਿਆਹ ਨਾਲ ਕੀ ਕਨੈਕਸ਼ਨ ਹੈ? ਸਾਲੀ ਮੈਂ ਵੀ ਗੱਲ ਕਿਸੇ ਹੋਰ ਪਾਸੇ ਲੱਗਿਆ। ਉਹ ਪਿੰਕੀ ਦੇ ਡੈਡੀ ਨੂੰ ਜਦੋਂ ਮੈਂ ਹਸਪੀਟਲ ਤੋਂ ਘਰੇ ਲੈ ਕੇ ਆ ਰਿਹਾ ਸੀ ਤਾਂ ਉਹਨਾਂ ਨੇ ਦੱਸਿਆ ਪਿੰਕੀ ਨੂੰ ਕੈਂਸਰ ਆ ਤੇ ਉਹਨੇ 2 ਮਹੀਨੇ ਤੁਰ ਜਾਣਾ। ਤੇ ਉਹਦੇ ਡੈਡੀ ਤੇ ਉਹਦੀ ਇੱਛਾ ਕਿ ਉਹ ਸੁਹਾਗਣ ਮਰੇ ਤੇ ਇਨਸਾਨੀਅਤ ਦੇ ਨਾਤੇ ਮੈਂ ਤੋਂ ਰਿਹਾ ਨਹੀਂ ਗਿਆ ਤੇ ਮੈਂ ਵਿਆਹ ਕਰਾ ਲਿਆ। ਪਰ ਜਸ ਤੈਨੂੰ ਮੇਰਾ ਇੱਕ ਵਾਰ ਵੀ ਖਿਆਲ ਨਹੀਂ ਆਇਆ? ਹਰ ਸਾਹ ਨਾਲ ਆਇਆ ਤੇਰਾ ਖਿਆਲ। 20 ਦਿਨ ਹੋ ਗਏ ਵਿਆਹ ਹੋਏ ਨੂੰ, ਹਜੇ ਤੱਕ ਅੱਡ ਸੌਂਦੇ ਆ, ਉਹ ਵੀ ਪਰਾਂ ਨੂੰ ਮੂੰਹ ਕਰਕੇ। ਕਿਉਂ? ਉਹ ਪਿੰਕੀ ਦੀ ਆਖਰੀ ਇੱਛਾ ਸੁਹਾਗਣ ਮਰਨ ਦੀ ਆ, ਮਾਂ ਬਣਦੀ ਥੋੜਾ ਨਾ। ਓ ਜਸ ਤੂੰ ਦਿਲ ਦਾ ਕਿੰਨਾ ਸਾਫ਼ ਹੈ ਨਾ। ਆਈ ਨੋ, ਤੂੰ ਮੈਨੂੰ ਮਾਫ ਕਰਤਾ ਨਾ। ਥੈਂਕ ਯੂ। ਅੱਛਾ ਡੈਡੀ ਨੂੰ ਤੇ ਮੈਂ ਸਮਝਾ ਲਾਂਗੀ। ਹੁਣ ਨਾ ਬਸ ਤੂੰ ਛੇਤੀ ਛੇਤੀ ਵਿਹਲਾ ਹੋ ਜਾ। ਠੀਕ ਆ। ਫਿਰ ਆਪਾਂ ਦੋਨੋਂ ਵਿਆਹ ਕਰਾ ਲਈਏ। ਹੁਣ ਪਿੰਕੀ ਨੂੰ ਆਪਾਂ ਆਪ ਤਾਂ ਮਾਰਨੋਂ ਰਹੇ। ਤੂੰ ਥੋੜੀ ਜਿਹੀ ਵੇਟ ਕਰ, ਆਪਾਂ ਉਹਦੇ ਚੌਥੇ ਵਾਲੇ ਦਿਨ ਹੀ ਵਿਆਹ ਕਰਾ ਲਾਂਗੇ। ਪਰ ਮੈਂ ਕਿਹਨਾਂ ਗਲਤ ਸਮਝਿਆ ਨਾ ਪਿੰਕੀ ਭਾਬੀ ਨੂੰ। ਓਏ ਭਾਬੀ ਨਹੀਂ,
ਫਿਰ ਤਾਂ ਆਪਾਂ ਦੋਨੋਂ ਭੈਣ ਭਰਾ ਹੋ ਜਾਾਂਗੇ। ਹਾਂ ਉਹ ਸੱਚ ਸੌਰੀ ਮੈਂ ਨਾ ਪਿੰਕੀ ਨੂੰ ਮਿਲ ਲੈਣੀ ਆ। ਚਿੜੀ ਉੱਡ ਉੱਡ ਕਾਂ ਉੱਡ ਉੱਡ ਗਾਂ ਉੱਡ ਨਾ ਹੈ ਕਿਵੇਂ ਉੱਡ ਓਏ? ਉਹ ਜੱਸ ਵਾਲੀ ਚਿੜੀ ਦਾ ਉਡਾਤੀ ਸੀ, ਹੁਣ ਆਪਦੀ ਨਹੀਂ ਉਡਾਈ ਜਾਂਦੀ। ਕਾਲਾ ਛਿੱਤਰਾ ਚੱਲ ਕੋਤਾ ਉੱਡ ਨਾ ਬੋਤਾ ਉੱਡ ਜਮੇ ਹੀ ਨਹੀਂ। ਚੱਲ ਕੁਛ ਤਾਂ ਉਡਾ ਲੈ ਹੁਣ। ਆਕੜਾ ਗਿਆ ਆ ਗਿਆ ਰਾਂਝਾ, ਦੇਖੀ ਤੇਰੇ ਵਾਲਾ ਨਾ ਹੋਵੇ। ਜੇ ਸੂਬੇਦਾਰ ਹੋਇਆ ਨਾ ਅੱਜ ਇੱਥੇ ਹੀ ਵੜ ਦੇਣਾ। ਉਹ ਮੈਂ ਜਾਣਦਾ ਦੇਖੀ ਜਾ ਤੈਨੂੰ ਜੁਣੇ ਮੋੜ ਨੂੰ। ਸਾਲ ਨੇ ਤੰਗ ਕਰ ਲਿਆ। ਹੈਂ ਪਿੰਕੀ ਭਾਬੀ ਪਿੰਕੀ ਭਾਬੀ ਲਾਡੀ ਸੌਰੀ ਪਿੰਕੀ ਆਮ ਸੋ ਸੌਰੀ ਮੈਂ ਤੁਹਾਨੂੰ ਕਿੰਨਾ ਗਲਤ ਸਮਝਿਆ। ਜਸ ਨੇ ਮੈਨੂੰ ਦੱਸਿਆ ਤੁਹਾਡੇ ਡੈਡੀ ਬਾਰੇ। ਡੈਡੀ ਬਾਰੇ? ਹਾਂ ਡੈਡੀ ਵਾਲਾ ਤਾਂ ਜੀ ਬਾਲਾ ਹੀ ਚੰਗਾ ਹੋ ਗਿਆ। ਥੈਂਕ ਯੂ ਸੋ ਮਚ। ਹਾਂ ਮੈਂ ਸਮਝ ਸਕਦੀ ਹਾਂ ਤੁਹਾਨੂੰ ਕਿੰਨਾ ਵੱਡਾ ਸ਼ੌਕ ਲੱਗਿਆ। ਸ਼ੌਕ? ਵੈਸੇ ਕਿੰਨੇ ਕੁ ਦਿਨ ਰਹਿ ਗਏ ਨੇ ਇਹਨਾਂ ਦੇ ਕੋਲ? 9 ਮਹੀਨੇ ਤੇ ਲੱਗਦੀ ਹੈ ਜੀ। ਤੁਸੀਂ ਇਹਨਾਂ ਦਾ ਕੋਈ ਦੇਸੀ ਇਲਾਜ ਨਹੀਂ ਕਰਵਾਇਆ? ਇਹਨਾਂ ਦਾ ਤਾਂ ਕਰਵਾਇਆ ਸੀ, ਹੁਣ ਇਹਨਾਂ ਦਾ ਕਰਵਾਉਣਾ ਹੈ। ਮੈਂ ਕੱਲ ਹੀ ਕੰਨ ਤੇ ਲਿਖਿਆ ਪੜਿਆ ਸੀ ਵੀ ਬੇਔਲਾਦ ਮਿਲੋ। ਨਹੀਂ ਨਹੀਂ ਮੈਂ ਕੈਂਸਰ ਦੀ ਗੱਲ ਕਰ ਰਹੀ ਹਾਂ। ਕਿਹਨੂੰ ਹੈ ਜੀ ਕੈਂਸਰ? ਕਿਹਨੂੰ ਹੈ ਕੈਂਸਰ? ਤੁਹਾਨੂੰ। ਮੈਨੂੰ? ਨੀਰੂ ਭਾਬੀ ਕੈਂਸਰ ਪਿੰਕੀ ਨੂੰ। ਅੱਛਾ 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 ਨਾ 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 ਕਿਹਨੂੰ ਹੈ ਕੈਂਸਰ? ਕੈਂਸਰ ਹੈ ਹੀ ਨਹੀਂ। ਕੈਂਸਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੁੰਦੀ। ਇਹੀ ਜਜ਼ਬਾ ਹੋਣਾ ਚਾਹੀਦਾ ਔਰਤਾਂ ਦੇ ਵਿੱਚ ਇਸ ਨਾਮ ਮੁਰਾਦ ਬਿਮਾਰੀ ਨਾਲ ਲੜਨ ਦਾ। ਸਾਰੇ ਬੋਲੋ ਮਹਿਲਾ ਸੰਮਤੀ। ਨੀਰੂ ਭਾਬੀ ਕੰਟਰੋਲ। ਓਕੇ ਕੰਟਰੋਲ। ਓਕੇ ਕੁਛ ਨਹੀਂ। ਆ ਤੁਸੀਂ ਆਪਣਾ ਮੂੰਹ ਕਿਉਂ ਲੁਕੋਇਆ ਹੈ? ਇਹਨੂੰ ਕੈਂਸਰ ਹੈ ਨਾ, ਇਹਦਾ ਪਰਛਾਵਾਂ ਮੇਰੇ ਹੋਣ ਵਾਲੇ ਬੱਚੇ ਤੇ ਨਾ ਪੈ ਜੇ, ਇਸ ਕਰਕੇ। ਅੱਛਾ ਜੀ ਵੈਸੇ ਤੁਸੀਂ ਇਹਨਾਂ ਦਾ ਖਾਸ ਧਿਆਨ ਰੱਖਣਾ ਪਲੀਜ਼। ਪੱਕਾ ਪ੍ਰੋਮਿਸ। ਤੇ ਜੇ ਕੁਝ ਵੀ ਹੋ ਜਾਏ ਨਾ ਤੁਸੀਂ ਮੈਨੂੰ ਸੱਦ ਲੈਣਾ। ਜੇ ਮੈਨੂੰ ਕੁਝ ਹੋ ਗਿਆ ਤੁਹਾਨੂੰ ਤਾਂ ਇਹੀ ਸੱਦਣਗੇ ਨਾ। ਮੈਂ ਤਾਂ ਮਰ ਗਈ ਹੋਊਂਗੀ ਪਰ ਤੁਸੀਂ ਆਇਓ ਜ਼ਰੂਰ ਮੇਰੇ ਭੋਗ ਤੇ। ਮੈਨੂੰ ਬੜਾ ਚੰਗਾ ਲੱਗੂਗਾ। ਓਹੋ ਪਲੀਜ਼ ਪਿੰਕੀ ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰੋ। ਜਿੰਨੇ ਵੀ ਦਿਨ ਹੈਗੇ ਨਾ ਹੱਸ ਖੇਡ ਕੇ ਬਤਾਓ ਨਾ, ਇੰਜੋਏ ਕਰੋ। ਬਸ ਤੁਸੀਂ ਇਦਾਂ ਹੀ ਆ ਜਾ ਕਰੋ, ਮੇਰੀ ਤਾਂ ਇੰਜੋਇਮੈਂਟ ਹੀ ਹੈ ਜੀ। ਤੇ ਤੁਸੀਂ ਇਹਨਾਂ ਦੇ ਨੇੜੇ ਰਿਹਾ ਕਰੋ, ਇੰਜ ਥੋੜੀ ਫੈਲਦਾ ਕੈਂਸਰ। ਪੱਕਾ ਪ੍ਰੋਮਿਸ। ਪਿੰਕੀ ਆਪਣਾ ਖਿਆਲ ਰੱਖਿਓ। ਮੈਂ ਚਲਦੀ ਹਾਂ ਜੀ। ਚਲੋ ਹਾਂ ਓਕੇ ਬਾਏ ਬਾਏ। ਹਾਏ ਜੱਫੀ ਪਾ ਗਈ। ਆਲਾ ਸਵਾਦ ਹੀ ਆ ਗਿਆ ਸਾਲਿਓ। ਤੂੰ ਸਾਲਿਆ ਬੜੀ ਜੱਫੀਆਂ ਪਾਉਣਾ ਸੀ, ਦੱਸਾਂ ਤੈਨੂੰ। ਓਏ 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 ਮੈਂ ਸੂਟ ਵਾਲਿਆਂ ਨੂੰ ਜੱਫੀਆਂ ਪਾ ਸਕਦੇ ਨੇ। ਹਾਂ ਚੱਲਦੇ ਪਏ ਨੇ ਛਬੀਲ ਪੀ ਕੇ ਆਈਏ। ਉਹ ਦੇਖੀ ਉਹ ਦੇਖੀ ਭਰਾਵਾ ਕੀ ਕਰੀ ਜਾਂਦਾ। ਸੌਰੀ ਭਾਜੀ। ਸਾਨੂੰ ਪਾਣੀ ਪਿਲਾਈ ਜਾਂਦਾ ਕਿ ਥੱਲੇ ਚਿੱਕੜ ਕਰੀ ਜਾਂਦਾ। ਗਲਤੀ ਨਾਲ ਲੱਗਿਆ ਲੱਗਦਾ। ਕਿੰਨੇ ਪੈਸੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਆਲੋ ਜੀ। ਲਓ ਜੀ। ਤੁਸੀਂ ਅੰਦਰ ਹੀ ਆ ਜਾਓ ਜੀ। ਹਾਂਜੀ ਆ ਜਾਓ ਜੀ ਆ ਜਾਓ। ਕੀ ਖਾਓਗੇ? ਸ਼ਬੀਲ 'ਚ ਕਾਫੀ ਕੁਝ ਪੜਿਆ। ਸ਼ਬੀਲ 'ਚ ਤਾਂ 2 ਹੀ ਚੀਜ਼ਾਂ ਬਣੀਆਂ ਜੀ, ਪਰ ਮੈਂ ਤੁਹਾਡੇ ਲਈ 8-10 ਆਈਟਮਾਂ ਅੱਡ ਤੋਂ ਹੀ ਲੈ ਆਇਆ ਸੀ ਜੀ। ਜੀ ਤੁਸੀਂ ਚੀਫ ਗੈਸਟ ਹੋ ਨਾ। ਸ਼ਬੀਲ 'ਚ ਚੀਫ ਗੈਸਟ? ਹਾਂ। तेरे लिए दिल जारी 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 सारी रात जगे। तेरे लिए दिल जारी 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 सारी रात जगे। बुल्ला उत्ते बस तेरी बात रवे। तू रवे नजदीक ते हाल मेरा ठीक। तू रवे नजदीक ते हाल मेरा ठीक। जे दूर जावे सुती बरसात जगे। तेरे लिए दिल सारी 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 रात
ਪਹਿਲਾ ਪਹਿਲਾ ਇਸ਼ਕ ਦਾ ਖਾਬ ਬੁਣੇ ਤੇਰੇ ਵੱਲ ਜਾਣ ਵਾਲੀ ਰਾਹ ਚੁਣੇ ਇਹ ਕੱਲ ਮੇਰਾ ਸੀ ਅੱਜ ਹੋਇਆ ਜਾਣੇ ਕੀ ਇਹ ਕੱਲ ਮੇਰਾ ਸੀ ਅੱਜ ਹੋਇਆ ਜਾਣੇ ਕੀ ਮੰਨੇ ਗੱਲਾਂ ਤੇਰੀਆਂ ਏ ਮੇਰੀ ਇੱਕ ਨਾ ਸੁਣੇ ਤੇਰੇ ਲਈ ਦਿਲ ਪਹਿਲਾ ਪਹਿਲਾ ਇਸ਼ਕ ਦਾ ਖਾਬ ਬੁਣੇ ਤੇਰੇ ਵੱਲ ਜਾਣ ਵਾਲੀ ਰਾਹ ਚੁਣੇ ਪਹਿਲਾ ਪਹਿਲਾ ਇਸ਼ਕ ਦਾ ਖਾਬ ਬੁਣੇ ਤੇਰੇ ਵੱਲ ਜਾਣ ਵਾਲੀ ਰਾਹ ਚੁਣੇ ਬਾਬਾ ਜੀ ਤੁਹਾਡੀ ਹਜ਼ੂਰੀ ਵਿੱਚ ਜਦੋਂ ਮੇਰੀਆਂ ਲਾਵਾਂ ਹੋਣ ਉਦੋਂ ਵੀ ਇਹੀ ਕੁੜੀ ਮੇਰੇ ਸੱਜੇ ਬੈਠੀ ਹੋਵੇ। ਵਾਹਿਗੁਰੂ ਵਾਹਿਗੁਰੂ ਥੈਂਕ ਯੂ ਜੀ। ਥੈਂਕ ਯੂ ਤਾਂ ਤੁਹਾਡਾ ਮੈਡਮ ਜੀ, ਤੁਸੀਂ ਸ਼ਬੀਲ ਤੇ ਆਏ। ਤੁਹਾਡੇ ਨਾਲ ਵਕਤ ਗੁਜ਼ਾਰ ਕੇ ਮੈਨੂੰ ਕਿੰਨਾ ਚੰਗਾ ਲੱਗਦਾ, ਤੁਹਾਨੂੰ ਨਹੀਂ ਪਤਾ। ਰਾਣੂ ਜੀ, ਮੈਨੂੰ ਨਾ ਕਿਸੇ ਹੱਥ ਵੇਖਣ ਵਾਲੇ ਨੇ ਕਿਹਾ ਸੀ ਕਿ ਮੇਰਾ ਵਿਆਹ ਨਾ ਕਿਸੇ ਸਕੂਲ ਦੀ ਮਾਸਟਰਨੀ ਨਾਲ ਹੀ ਹੋ, ਜਿਹਦੇ ਘਰ ਦੇ ਸਾਹਮਣੇ ਪਿੱਪਲ ਹੋ। ਆ ਪਿੱਪਲ ਹੀ ਆ ਨਾ? ਜੀ ਮੈਂ ਜਲਦੀ ਆ, ਬਹੁਤ ਦੇਰ ਹੋ ਗਈ। ਬਾਹਰੋਂ ਮੇਰੀ ਦੀਦੀ ਆਏ ਹੋਏ ਨੇ। ਠੀਕ ਹੈ ਜੀ। राणो। हाँ जी दीदी। कौन सी है मुंडा? ओ पाली, अब इसी पिंड च काम करता है। की काम करता है? ओ पोल्ट्री फार्म च डी बिकर है। डी बिकर? हाँ, मुर्गियां दियां चुंजा वड़दा है। ਉਹਨੇ ਸ਼ਬੀਲ ਲਾਈ ਸੀ ਤਾਂ ਕਰਕੇ ਮੈਨੂੰ ਛੱਡਣ ਆ ਗਿਆ। ਇੰਨੀ ਕੀ ਗੱਲ ਹੈ ਨਾ? ਤੁਹਾਨੂੰ ਕੀ ਲੱਗਦਾ ਹੈ ਮੁੰਡਾ ਚੰਗਾ ਹੈ ਨਾ? ਚੰਗਾ ਤਾਂ ਆਪਣਾ ਕੇਬਲ ਵਾਲਾ ਜੈਲੀ ਵੀ ਬਹੁਤ ਸੀ। ਅਸੀਂ ਇੱਕ ਦੂਜੇ ਨੂੰ ਪਸੰਦ ਵੀ ਬਹੁਤ ਕਰਦੇ ਸੀ। ਉਹਨੂੰ ਵੇਖਣ ਦੇ ਬਹਾਨੇ ਤਾਂ ਮੈਂ ਘਰ ਦੀ ਕੇਬਲ ਖਰਾਬ ਕਰਦਿਆ ਕਰਦੀ ਸੀ। ਜੇ ਉਸ ਵੇਲੇ ਮੰਮੀ ਡੈਡੀ ਨੇ ਸਮਝਾ ਕੇ ਜੈਲੀ ਨੂੰ ਛੱਡ ਕੇ ਤੇਰੇ ਜੀਜੇ ਨਾਲ ਮੈਨੂੰ ਵਿਆਹ ਕਰਨ ਨੂੰ ਨਾ ਕਿਹਾ ਹੁੰਦਾ ਨਾ, ਤਾਂ ਸ਼ਾਇਦ ਅੱਜ ਮੈਂ ਆਪਣੇ ਬੱਚਿਆਂ ਨੂੰ ਇੱਕ ਚੰਗਾ ਫਿਊਚਰ ਨਾ ਦੇ ਸਕਦੀ। ਪਰ ਦੀਦੀ ਇਹ ਵੀ ਤੇ ਹੋ ਸਕਦਾ ਹੈ ਨਾ, ਕੱਲ ਨੂੰ ਮਿਹਨਤ ਕਰਕੇ ਪਾਲੀ ਵਧੀਆ ਸੈਟਲ ਹੋ ਜਾਏ। ਆਉਣ ਵਾਲੇ ਵਕਤ ਨੇ ਆਪਣੀ ਬੁੱਕਲ ਚ ਕੀਲ ਕੋ ਰੱਖਿਆ, ਇਹ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ। ਇਹ ਚੰਦ ਤਾਰਿਆਂ ਦੀ ਰੋਮਾਂਟਿਕ ਗੱਲਾਂ ਵਿਆਹ ਦੇ ਮਗਰੋਂ ਜਦੋਂ ਦੁੱਧ ਪਿਆਜ਼ ਦੇ ਰੇਟਾਂ 'ਚ ਬਦਲ ਜਾਂਦੀਆਂ ਨੇ ਨਾ, ਉਦੋਂ ਜ਼ਿੰਦਗੀ ਦੀ ਸੱਚਾਈ ਪਤਾ ਚੱਲਦੀ ਹੈ। ਜੈਲੀ ਅੱਜ ਵੀ ਕੇਬਲ ਦੇ ਕਨੈਕਸ਼ਨ ਦਿੰਦਾ ਫਿਰਦਾ। ਉਹਨੂੰ ਵੇਖ ਕੇ ਨਾ ਮੈਂ ਡਰ ਜਾਂਦੀ ਹਾਂ ਕਿ ਜੇ ਮੈਂ ਇਹਦੇ ਨਾਲ ਵਿਆਹ ਕੀਤਾ ਹੁੰਦਾ ਤਾਂ ਮੇਰੀ ਜ਼ਿੰਦਗੀ ਕੀ ਹੁੰਦੀ। ਪਰ ਦੀਦੀ ਇਹ ਜ਼ਰੂਰੀ ਤਾਂ ਨਹੀਂ ਨਾ, ਜੋ ਜੈਲੀ ਨਾਲ ਹੋਇਆ ਉਹੀ ਪਾਲੀ ਨਾਲ ਵੀ ਹੋਵੇ। ਦੇਖ ਰਾਣੋ, ਮੈਂ ਸਮਝ ਸਕਦੀ ਹਾਂ ਤੂੰ ਅੱਜ ਜਿਹੜੇ ਮੋੜ ਤੇ ਖੜੀ ਹੈ ਨਾ, ਮੈਂ ਇਸ ਮੋੜ ਤੋਂ ਅੱਜ ਤੋਂ 10 ਸਾਲ ਪਹਿਲਾਂ ਵਾਪਸ ਮੁੜ ਗਈ ਸੀ ਤੇ ਮੈਨੂੰ ਕੋਈ ਪਛਤਾਵਾ ਨਹੀਂ ਇਸ ਗੱਲ ਦਾ। ਮੈਂ ਤੇਰੀ ਵੱਡੀ ਭੈਣ ਆ, ਤੇਰਾ ਬੁਰਾ ਨਹੀਂ ਚਾਹੂੰਗੀ। ਮੇਰਾ ਦਿਓਰ ਕੈਨੇਡਾ ਤੋਂ ਅਗਲੇ ਹਫਤੇ ਆ ਰਿਹਾ ਹੈ। ਉਹਨੇ ਤੇਰੀ ਫੋਟੋ ਵੇਖੀ ਸੀ, ਉਹਦੇ ਵੱਲੋਂ ਤਾਂ ਆਲਮੋਸਟ ਹਾਂ ਹੈ। ਮੰਮੀ ਪਾਪਾ ਨੂੰ ਵੀ ਰਿਸ਼ਤਾ ਪਸੰਦ ਹੈ। ਬਾਕੀ ਤੂੰ ਸਮਝਦਾਰ ਹੈ, ਫੈਸਲਾ ਤੇਰੇ ਹੱਥ 'ਚ ਹੈ। जस हेलो हेलो लाडी। हाँ यार प्लीज एक बार छत ते आ जा, तेरे नाल जरूरी गल करनी है। जस मैं तेनू मिल नहीं सकती, तू जो भी गल करनी है फोन ते कर ले। फोन ते भी क्यों करनी है? मैसेज लेके भेज देना, एमी भा खाई जानी है। आ जाना यार प्लीज। पर जे किसी ने देख लिया ते? वो सारे सुते पे है, जमी सीक्रेट मीटिंग आ जाना यार। अच्छा ठीक है, आ रही है।
ਕੀ आजा आजा ਕੀ ਆ यार बड़ी जिद्दी है तू चल ਜਸ ਜੇ ਕਿਸੇ ਨੇ ਦੇਖ ਲਿਆ ਤੇ कोई नहीं देखता ਇਹੋ ਜਿਹੀ ਕਿਹੜੀ ਤੂੰ ਮੇਰੇ ਨਾਲ ਸੀਕ੍ਰੇਟ ਮੀਟਿੰਗ ਕਰਨੀ ਸੀ तू चलता सही दसता मैं ਤੇਰੀ ਸਾਲਿਆ ਤੈਨੂੰ ਮੇਰੇ ਵਾਲੀ ਓ ਮਿਲੀ ਸੀ ਉਹ ਪਾਲੀ ਸੌਣ ਦੇ ਯਾਰ ਇਹ ਸਾਲੇ ਕਿੱਥੇ ਗਏ ਐਵੇਂ ਨਾ ਕੋਈ ਪੰਗਾ ਪਾ ਲੈਣਾ ਅੱਛਾ ਦੱਸ ਕਿਹੜੀ ਸੀਕ੍ਰੇਟ ਗੱਲ ਕਰਨੀ ਸੀ यार तेनू देख के ना एक शेर याद आ गया ਅੱਛਾ ਕਿਹੜਾ कितनी हसीन ये आज की रात है एक चांद आसमान में और एक मेरे पास है ਵਾਹ ਹੋ ਗਿਆ ਹੁਣ ਦੱਸ ਕਿਹੜੀ ਗੱਲ ਕਰਨੀ ਸੀ ਮੈਂ ਚੋਰ ਨਹੀਂ ਹੈਗਾ ਜੀ ਛੱਡ ਦਿਓ ਮੈਨੂੰ ਸੂਬੇਦਾਰ ਸਾਹਿਬ ਸੂਬੇਦਾਰ ਸਾਲਿਆ ਤੈਨੂੰ ਕਿਵੇਂ ਪਤਾ ਮੈਂ ਸੂਬੇਦਾਰ ਆ ਓਏ ਓ ਬਾਬਾ ਦਰਵਾਜ਼ੇ ਤੇ ਲੱਗੀ ਨੇਮ ਪਲੇਟ ਤੇ ਬੜਿਆ ਜੀ ਸਾਲਿਆ ਸਾਡੇ ਦਰਵਾਜ਼ੇ ਤੇ ਤਾਂ ਕੁੰਡੀ ਮਸਾ ਲੱਗੀ ਆ ਨੇਮ ਪਲੇਟ ਸਾਲਾ ਕੌਣ ਲਾ ਗਿਆ ਤੂੰ ਹੈ ਕੌਣ ਆ ਓਏ ਸ਼ਕਲ ਵਿਖਾ ਇੱਧਰ ਨੂੰ ਦਿਖਾ ਮੂੰਹ ਓਏ ਓਏ ਤੇਰੀ ਸ਼ਕਲ ਤਾਂ ਸਾਲਿਆ ਨੀਰੂ ਨਾਲ ਬਹੁਤ ਮਿਲਦੀ ਆ ਮੈਂ ਉਹਨਾਂ ਦਾ ਹੀ ਜੁੜਵਾ ਭਾਈ ਹਾਂ ਜੀ ਇਹ ਸਾਲੇ ਸਾਰੇ ਪੰਜਾਬ ਦੇ ਜੁੜਵੇ ਸਾਡੇ ਘਰੇ ਇਕੱਠੇ ਹੋਣੇ ਸੀ ਤੂੰ ਕਰਨ ਕੀ ਆਇਆ ਇੱਥੇ ਭੈਣ ਜੀ ਉਹਨਾਂ ਨੂੰ ਮਿਲਣ ਆਇਆ ਸੀ ਜੀ ਇਸ ਵੇਲੇ ਸਾਲਿਆ ਅੱਧੀ ਰਾਤ ਨੂੰ ਤਾਂ ਲੋਕ ਮਸ਼ੂਕ ਨੂੰ ਮਸਾ ਮਿਲਣ ਜਾਂਦੇ ਆ ਤੂੰ ਭੈਣ ਨੂੰ ਮਿਲਣ ਆ ਗਿਆ ਹਾਂ ਅੱਛਾ ਅੱਜ 12 ਵਜੇ ਤੋਂ ਬਾਅਦ ਰੱਖੜੀ ਸ਼ੁਰੂ ਹੋਣੀ ਹੈ ਨਾ ਜੀ ਮੇਰਾ ਜੀਜਾ ਮੈਨੂੰ ਕੁੱਟਦਾ ਬਹੁਤ ਹੈ ਮਿਲ ਨਹੀਂ ਦਿੰਦਾ ਜੀ ਬਸ ਫਿਰ ਮੈਂ ਲੁੱਕ ਕੇ ਰੱਖੜੀ ਬਣਾਉਣ ਆਇਆ ਸੀਗਾ ਜੀ ਕੱਛਾ ਪਾ ਕੇ ਸਾਲਿਆ ਇਹ ਜੇ ਵਲਗਰ ਕੱਪੜੇ ਪਾ ਕੇ ਤਾਂ ਕੋਈ ਸੁੱਤੀ ਭੈਣ ਦੇ ਕੋਲ ਦੀ ਨਹੀਂ ਲੱਗਦਾ ਤੂੰ ਸੁੱਤੀ ਨੂੰ ਜਗਾਉਣ ਆ ਗਿਆ ਤੈਨੂੰ ਜੀਜਾ ਬਾਅਦ ਚ ਕੁੱਟੂ ਪਹਿਲਾਂ ਮੈਂ ਕੁੱਟੂ ਮੇਰੀ ਗੱਲ ਸੁਣੋ ਮੈਂ ਕੁੱਟੂ ਤੈਨੂੰ ਪਹਿਲਾਂ ਮੇਰੀ ਗੱਲ ਸੁਣੋ ਉਹ ਜੀਜਾ ਜਸ ਤੂੰ ਤੇ ਕਿਹਾ ਸੀ ਕਿ ਇਹ ਸੀਕ੍ਰੇਟ ਮੀਟਿੰਗ ਹੈ यार मैंने थोड़ा ना पता सी मैं तो अपने वालों सीक्रेट ही रखी सी ਇਹ ਕਿਹੋ ਜਿਹੀ ਸੀਕ੍ਰੇਟ ਮੀਟਿੰਗ ਹੈ ਜਿੱਥੇ ਸਾਰਾ ਟੱਬਰ ਇਕੱਠਾ ਹੋਇਆ ਹੈ ਕਾਹਦਾ ਰੌਲਾ ਪਾਇਆ ਉਹ ਤੁਸੀਂ ਮੈਂ ਕਦਾ ਰੌਲਾ ਪਾਉਣਾ ਤੇਰਾ ਸਾਲਾ ਆਇਆ ਸੀ ਮੇਰਾ ਕਿਹੜਾ ਸਾਲਾ ਆਹੋ ਜਿਹਨੂੰ ਆਪਣੀ ਜਨਾਨੀ ਦੀ ਸੁੱਧ ਬੁੱਧ ਨਹੀਂ ਉਹਨੂੰ ਸਾਲੇ ਦੀ ਸੁਆਹ ਹੋਣੀ ਆ ਉਹ ਨੀਰੂ ਦਾ ਜੁੜਵਾ ਭਰਾ ਆਇਆ ਸੀ ਨੀਰੂ ਦਾ ਜੁੜਵਾ ਉਹ ਅੱਛਾ ਉਹ ਸਾਲਾ ਆਇਆ ਸੀ ਤੇ ਤੂੰ ਦੂਜੀ ਦਾ ਸਮਝਿਆ ਹੁਣ ਕੀ ਮਤਲਬ ਕੁਛ ਨਹੀਂ ਸੌਂ ਜਾ ਕੇ ਬੌਂਦਲਿਆ ਫਿਰਦਾ ਹਾਏ ਹਾਏ ਆ ਜਾ ਨੀਰੂ। ਹਾਏ ਤੁਸੀਂ ਅੱਧੀ ਰਾਤ ਨੂੰ ਉੱਠ ਕੇ ਕਿਉਂ ਆ ਗਏ ਜੀ ਹੈ ਕੀ ਹੋਇਆ ਕੀ ਓਏ ਹੋਣਾ ਕੀ ਆ ਤੇਰਾ ਜੁੜਵਾ ਭਰਾ ਆਇਆ ਸੀ ਰੱਖੜੀ ਬਣਾਉਣ ਗੋਡਾ ਬਣਾ ਕੇ ਚਲਿਆ ਗਿਆ ਹਾਏ ਮੇਰੇ ਭਰਾ ਦਾ ਗੋਡਾ ਤੁਸੀਂ ਉਹਨੂੰ ਰੋਕਿਆ ਕਿਉਂ ਨਹੀਂ ਮੈਂ ਉਹਦਾ ਦੂਜਾ ਗੋਡਾ ਭੰਨ ਕੇ ਰੋਕਦਾ ਸਾਲਾ ਮੇਰੇ ਹੱਥੋਂ ਬਚ ਕੇ ਤਾਂ ਐ ਨਿਕਲਿਆ ਜਿਵੇਂ ਜੀਜੀ ਹੱਥੋਂ ਸਾਲੀ ਨਿਕਲਦੀ ਹੁੰਦੀ ਆ ਹਾਏ ਰੱਬਾ ਹੁਣ ਮੈਂ ਰੱਖੜੀ ਕਿਹਦੇ ਬੰਨੂਗੀ ਆ ਜੱਬਲ ਦੇ ਬੰਦੇ ਸਾਲਾ ਜੱਬ ਹੀ ਨਵੇੜ ਕੀ ਕੁਛ ਨਹੀਂ ਸੌਂ ਜਾ ਕੇ ਸਵੇਰੇ ਗੱਲ ਕਰਾਂਗੇ ਠੀਕ ਹੈ ਚਲੋ ਲੈ ਕੇ ਤਾਂ ਉੱਪਰ ਨੂੰ ਐ ਚੱਲਿਆ ਜਿਵੇਂ ਇਹਦੇ ਨਾਲੇ ਵਸਣੀ ਹੁੰਦੀ ਆ ਤੁਸੀਂ ਇੱਥੇ ਬੈਠੇ ਹੋ ਮੈਂ ਤੁਹਾਨੂੰ ਕਲਾਸਰੂਮ ਚ ਲੱਭ ਰਹੀ ਸੀ ਅੱਛਾ ਫੋਨ ਵੀ ਹੈਗਾ ਮੇਰੇ ਕੋਲੇ ਐਦਾਂ ਔਖੇ ਹੋ ਕੇ ਕਿਉਂ ਗੱਲ ਕਰ ਰਹੇ ਹੋ ਫੋਨ ਆਇਆ ਸੀਗਾ ਭੈਣ ਦਾ ਜੋ ਵੀ ਕਰੇ ਹੋ ਰਿਹਾ ਨਾ ਠੀਕ ਨਹੀਂ ਹੋ ਰਿਹਾ ਜਸਮੀਤ ਤੇ ਤੁਹਾਨੂੰ ਲੱਗ ਗਿਆ ਪਤਾ ਦੇਖ ਲਓ ਇੱਕ ਵਿਆਹਿਆ ਬੰਦਾ ਕੀ ਕਰ ਰਿਹਾ ਹੈ ਨਾ ਵਿਆਹ ਬੰਦਾ ਇਹਦੇ ਚ ਕੀ ਕਰੂਗਾ ਜਦੋਂ ਸਾਹਮਣੇ ਵਾਲੀ ਗਲਤ ਹੋਵੇ ਤਾਂ ਆਹੋ ਤੁਸੀਂ ਵੀ ਨਾ ਕੁੜੀ ਨੂੰ ਹੀ ਗਲਤ ਸਮਝਿਓ ਗਲਤੀ ਤੇ ਜੀਜੇ ਦੀ ਵੀ ਹੈ ਦੁੱਖ ਹੋ ਰਿਹਾ ਮੈਨੂੰ ਕਿ ਜਿਹੜੇ ਬੰਦੇ ਨੂੰ ਮੈਂ ਦਿਲ 'ਚ ਇੰਨੀ ਥਾਂ ਦਿੱਤੀ ਨਾ ਉਹ ਅੱਜ ਮੇਰੇ ਸਾਹਮਣੇ ਇਦਾਂ ਦੀਆਂ ਗੱਲਾਂ ਕਰਦਾ ਬਾਬੂ ਮੈਂ ਮੰਨਦੀ ਹਾਂ ਕੁੜੀ ਦੀ ਵੀ ਗਲਤੀ ਹੈ ਪਰ ਜਸ ਤਾਂ ਉਸ ਤੋਂ ਵੀ ਵੱਡਾ ਕਸੂਰਵਾਰ ਹੈ ਨਾ ਫੋਨ ਕਰਕੇ ਤਾਂ ਜਸ ਨੇ ਹੀ ਲਾਡੀ ਨੂੰ ਛੱਤ ਉੱਤੇ ਬੁਲਾਇਆ ਸੀ ਹਾਂ ਲਾਡੀ ਨੂੰ ਹਾਂ ਮੈਂ ਉਹਨਾਂ ਦੋਵਾਂ ਦੇ ਪਿੱਛੇ ਛੱਤ ਤੇ ਵੀ ਗਈ ਸੀ ਤਾਂ ਕਿ ਉਹਨਾਂ ਦੋਨਾਂ ਨੂੰ ਉੱਥੇ ਹੀ ਸਮਝਾਵਾਂ ਪਰ ਉਸ ਤੋਂ ਪਹਿਲਾਂ ਹੀ ਘਰ 'ਚ ਨਵਾਂ ਪੰਗਾ ਖੜਾ ਹੋ ਗਿਆ ਦੇਖਿਆ ਜੀਜੇ ਦੀ ਇਹਨਾਂ ਗੱਲਾਂ ਕਰਕੇ ਤਾਂ ਮੈਂ ਨਫ਼ਰਤ ਕਰਦਾ ਉਹਨੂੰ ਇਹਨਾਂ ਦਾ ਤਾਂ ਟੱਬਰ ਹੀ ਇਦਾਂ ਦਾ ਤੁਹਾਡੀ ਨਫ਼ਰਤ ਵੀ ਨਾ ਜਾਇਜ਼ ਹੈ ਵੈਸੇ ਤੁਸੀਂ ਵੀ ਸਹੀ ਕਹਿੰਦੇ ਹੋ ਲਾਡੀ ਦੀ ਗਲਤੀ ਨਹੀਂ ਸੀ
ਬੜੀ ਛੇਤੀ ਮੇਰੀ ਹਾਂ 'ਚ ਹਾਂ ਮਿਲਾਤੀ। ਉਹ ਤਾਂ ਜੀ ਹੁਣ ਸਾਰੀ ਉਮਰ ਹੀ ਮਿਲਾਉਣੀ ਹੈ ਨਾ। ਮਤਲਬ ਇਹ ਕਿ ਮੇਰੇ ਦਿਲ 'ਚ ਇੱਕ ਗੱਲ ਆ ਜੋ ਮੈਂ ਕਹਿਣੀ ਚਾਹੁੰਦਾ। ਮੈਂ ਵਿਆਹ ਕਰਾਉਣਾ ਚਾਹੁੰਦਾ ਤੇਰੇ ਨਾਲ ਜਸਮੀਤ। ਕੀ ਹੋਇਆ, ਚੁੱਪ ਕਿਉਂ ਹੋ ਗਏ? ਤੁਹਾਨੂੰ ਮੇਰੇ ਚਾਚਾ ਜੀ ਨਾਲ ਗੱਲ ਕਰਨੀ ਪੈਣੀ ਹੈ। ਉਹ ਮੈਂ ਕਰ ਲੂੰਗਾ। ਕੱਲੇ ਨਹੀਂ, ਤੁਹਾਡੀ ਭੈਣ ਪਿੰਕੀ ਨੂੰ ਵੀ ਵਿੱਚ ਪਾਣਾ ਪੈਣਾ ਹੈ ਤਾਂ ਕਿ ਚਾਚਾ ਜੀ ਨੂੰ ਤੁਸੀਂ ਥੋੜੇ ਜਿਹੇ ਫੈਮਿਲੀ ਵਾਲੇ ਲੱਗੋ। ਕੀ ਹੋਇਆ, ਗਵਾਚ ਕਿਉਂ ਗਏ? ਠੀਕ ਆ, ਪਹਿਲਾਂ ਭੈਣ ਗੱਲ ਕਰ ਲੂ, ਫਿਰ ਮੈਂ ਗੱਲ ਕਰ ਲੂੰਗਾ। ਨਹੀਂ ਜੀ, ਦੋਵੇਂ ਇਕੱਠੇ, ਉਹ ਵੀ ਅੱਜ ਹੀ। ਇਕੱਠੇ? ਹਾਂ, ਅੱਜ ਰੱਖੜੀ ਵੀ ਹੈ ਤੇ ਰੱਖੜੀ ਬਣਾਉਣ ਦੇ ਬਹਾਨੇ ਭੈਣ ਨਾਲ ਵਿਆਹ ਦੀ ਗੱਲ ਵੀ ਕਰ ਲਿਓ, ਹੈ ਨਾ? ਦੁਸ਼ਮਣੀ ਤੇ ਜੀਜੇ ਨਾਲ ਹੈ ਨਾ, ਭੈਣ ਨਾਲ ਤੇ ਨਹੀਂ। ਫਿਰ ਅੱਜ ਰੱਖੜੀ ਆ ਯਾਰ, ਵੀਰ ਬਣ ਕੇ ਅੱਜ ਮੇਰੀ ਭੈਣੇ ਬਣ ਜਾ। ਉਹ ਚੱਲ ਓਏ, ਕਦੇ ਮੈਨੂੰ ਨੀਰੂ ਬਣਾ ਲੈਣਾ, ਕਦੇ ਭੈਣ ਬਣਾ ਲੈਣਾ, ਦਫਾ ਹੋ। ਉਹ ਯਾਰ ਦਰਅਸਲ ਜਸਮੀਤ ਚਾਹੁੰਦੀ ਆ ਕਿ ਮੈਂ ਆਪਣੀ ਭੈਣ ਤੋਂ ਨਾ ਰੱਖੜੀ ਬਣਾਵਾਂ, ਨਾਲੇ ਉਹਦੇ ਰਿਸ਼ਤੇ ਦੀ ਗੱਲ ਕਰਨੀ ਆ। ਤੇ ਤੋਂ ਬਿਨਾਂ ਨਹੀਂ ਹੋਣਾ ਯਾਰ, ਵੀਰ ਬਣ ਕੇ ਮੰਨ ਜਾ। ਕਰਨਾ ਕੀ ਆ? ਪਿੰਕੀ ਭਾਬੀ, ਸਭ ਠੀਕ ਹੋ ਜੂ ਦੀਦੀ, ਸਭ ਠੀਕ ਹੋ ਜਾਊਗਾ, ਸਭ ਠੀਕ। ਭਾਬੀ ਕੀ ਹੋਇਆ ਤੁਹਾਨੂੰ? ਇਹਨਾਂ ਦੇ ਕੈਂਸਰ ਦੀ ਮਿਆਦ ਮੁੱਕ ਗਈ। ਮਤਲਬ ਕੈਂਸਰ ਬਹੁਤ ਵੱਧ ਗਿਆ। ਦੇਖੋ ਤੁਸੀਂ ਵਿਚਾਰੀ ਦੀ ਕੀ ਹਾਲਤ ਹੈ, ਠੰਡ ਨਾਲ ਕਿਵੇਂ ਕੰਬ ਰਹੀ ਹੈ। ਇਹ ਜੇ ਠੰਡ ਨਾਲ ਕੰਬ ਰਹੀ ਹੈ ਤੇ ਤੁਸੀਂ ਉਤੋਂ ਪੱਖੀ ਕਿਉਂ ਚਲੀ ਜਾ ਰਹੇ ਹੋ? ਇਹ ਮੈਂ ਤਬੀਅਤ ਤੇ ਗਰਮ ਕਰਕੇ ਲੈ ਕੇ ਆਈ ਸੀ ਤਾਂ ਕਿ ਇਹਨੂੰ ਗਰਮ ਹਵਾ ਦੇ ਸਕਾਂ। ਹਾਂ, ਸਭ ਠੀਕ ਹੋ ਜੂ, ਸਭ ਠੀਕ ਹੋ ਜੂ। ਭਾਬੀ, ਅੱਜ ਨਾ ਬੱਬੂ ਇੱਥੇ ਆ ਰਿਹਾ ਹੈ। ਮੈਂ ਇਸ ਹਾਲਤ ਵਿੱਚ ਵਿਆਹ ਦੀ ਗੱਲ ਕਿੱਦਾਂ ਕਰੂੰਗੀ? ਤੁਹਾਨੂੰ ਕਿਵੇਂ ਪਤਾ ਉਹ ਵਿਆਹ ਦੀ ਗੱਲ ਕਰਨ ਆ ਰਿਹਾ ਹੈ? ਫੋਨ ਆਇਆ ਸੀਗਾ ਨਾ। ਭਾਬੀ, ਉਹਨੂੰ ਘਰ ਆਉਣ ਤੋਂ ਰੋਕਿਓ ਨਾ। ਨਾਲੇ ਅੱਜ ਰੱਖੜੀ ਵੀ ਹੈ ਨਾ, ਉਹਨੂੰ ਮਿਲ ਵੀ ਲਓ, ਹੈ ਨਾ? ਆਪਾਂ ਨਾਲ ਬਹਿ ਕੇ ਸਾਰੀਆਂ ਗੱਲਾਂ ਕਰ ਲਾਂਗੇ, ਠੀਕ ਹੈ? ਠੀਕ ਹੈ ਨਾ? ਤੁਸੀਂ ਇਹਨਾਂ ਦਾ ਧਿਆਨ ਰੱਖੋ ਪਲੀਜ਼। ਮੈਂ ਚੱਲਦੀ ਹਾਂ। ਸਭ ਠੀਕ ਹੋ ਜੂ ਦੀਦੀ, ਫਿਕਰ ਨਾ ਕਰੋ। ਮੈਂ ਤੁਹਾਡੇ ਵਾਸਤੇ ਨਿੰਬੂ ਪਾਣੀ ਬਣਾਉਣੀ ਹੈ, ਬਿਲਕੁਲ ਠੰਡਾ ਠੰਡਾ, ਠੀਕ ਹੈ? ਨਿੰਬੂ ਪਾਣੀ ਬਣਾਉਣੀ ਹੈ ਦੀਦੀ, ਤੁਸੀਂ ਫਿਕਰ ਨਾ ਕਰੋ। ਹਾਂ, ਉੱਠ ਸਾਲਿਆ, ਘੰਟਾ ਪੱਖਾ ਚਲਾਇਆ ਮੈਥੋਂ। ਚਾਚਾ ਜੀ, ਅਖਬਾਰ। ਥੈਂਕ ਯੂ। ਪਿਆਜ਼ 100 ਰੁਪਏ ਕਿਲੋ। ਸਾਲੇ ਪਿਆਜ਼ ਨਾ ਹੋਗੇ, ਰੰਮ ਦੀ ਬੋਤਲ ਹੀ ਹੋਗੀ। ਸਬਜ਼ੀ ਲੈਣ ਚੱਲੀ ਸੀ। ਚਲੋ। ਨਹੀਂ ਨਹੀਂ, ਮੈਂ ਚੱਲੀ ਸੀ। ਦੱਸ ਕੇ ਤਾਂ ਆਏ ਗਈ ਆ ਜਿਵੇਂ ਖਸਮ ਨੂੰ ਦੱਸ ਕੇ ਜਾਈਦਾ। ਲੱਗਦਾ ਗੱਲ ਪੋਜ਼ਿਟਿਵ ਹੋ ਰਹੀ ਹੈ। ਆ ਗਏ ਤੁਸੀਂ? ਕੌਣ ਆ ਗਿਆ? ਚਾਚਾ ਜੀ, ਇਹ ਨੇ ਬੱਬੂ ਕੀਰਤਪੁਰੀਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਤਾਂ ਠੀਕ ਹੈ। ਆਈ ਨਹੀਂ ਲੱਗਦਾ ਜਿਵੇਂ ਪਿੰਕੀ ਪਟੇ ਕਰਾ ਕੇ ਆਈ ਹੁੰਦੀ ਹੈ। ਚਾਚਾ ਜੀ, ਦੱਸਿਆ ਤੇ ਸੀ ਇਹ ਜੁੜਵਾ ਨੇ। ਮੈਨੂੰ ਸਾਲਾ ਕਮਲਾ ਕੀਤਾ ਪਿਆ ਇਹਨਾਂ ਨੇ। ਲੱਗਦਾ ਇਹਨਾਂ ਦੀਆਂ ਮਾਵਾਂ ਨੇ ਸ਼ਰਤਾਂ ਲਾ ਲਾ ਕੇ ਦੋ ਸੇਮ ਜੰਮੇ ਆ। ਜਸਮੀਤ, ਇਸ ਲਈ ਬੁਲਾਇਆ ਮੈਨੂੰ ਇੱਥੇ? ਮੈਂ ਰਿਸ਼ਤਾ ਲੈ ਕੇ ਆਇਆ ਤੇ ਇਹ ਮੇਰੀ ਬੇਇੱਜ਼ਤੀ ਕਰੀ ਜਾਂਦੇ ਆ। ਉੱਤੇ ਚਲੀਏ? ਉੱਪਰ ਵੀ ਚੱਲਦੇ ਆ। ਇਹ ਥਾਲੀ ਕਾਹਦੇ ਲਈ ਚੱਕੀ ਆ? ਇਹ ਮੈਂ ਵੈਸੀ ਚੱਕੀ ਸੀ। ਵੈਸੇ ਚੱਕਣੀ ਸੀ, ਬਾਲਟੀ ਚੱਕ ਲੈਂਦੀ। ਕਮ ਸੇ ਕਮ ਭੁਲੇਖਾ ਤਾਂ ਪੈਂਦਾ ਕਿ ਜੱਟਾਂ ਦੀ ਕੁੜੀ ਧਾਰ ਚੁੱਕ ਕੇ ਆਈ ਹੈ। ਖੈਰ, ਇਹ ਥਾਲੀ 'ਚ ਕੀ ਹੈ? ਰੱਖੜੀ ਹੈ। ਰੱਖੜੀ? ਰੋਕੇ ਤੇ ਰੱਖੜੀ ਬੰਨੇਗੀ? ਬੇਟੇ, ਕਿਹੜੀ ਬਰਾਦਰੀ ਨੂੰ ਬਿਲੋਂਗ ਕਰਦੀ ਆ? ਆਪਾਂ ਜੱਟ ਹੁੰਨੇ ਆ। ਜੱਟਾਂ ਦੇ ਸ਼ਗਨ ਦੇ ਵਿੱਚ ਜਾਂ ਰਿੰਗ ਪੈਂਦੀ ਆ ਜਾਂ ਰੱਫੜ। ਮੈਂ ਨਹੀਂ ਬੰਨਣੀ ਰੱਖੜੀ, ਪਿੰਕੀ ਭਾਬੀ ਨੇ ਬੰਨਣੀ ਹੈ ਇਹਨਾਂ ਦੇ। ਹਾਂਜੀ, ਚਲੋ ਉੱਤੇ। ਪਿੰਕੀ ਭਾਬੀ ਦੀ ਤਬੀਅਤ ਨਾ ਬਹੁਤ ਖਰਾਬ ਹੈ। ਕੀ ਹੋਇਆ ਪਿੰਕੀ ਨੂੰ? ਕੈਂਸਰ ਹੋ ਗਿਆ ਜੀ। ਉਹ ਸ਼ੁਕਰਾ ਭਰਾਵਾ, ਮੈਂ ਤਾਂ ਡਰ ਹੀ ਗਿਆ ਸੀ ਕਿਤੇ ਜ਼ਿਆਦਾ ਬਿਮਾਰ ਆ। ਆਜੋ। ਜਦੋਂ ਆਈ ਸੀ ਚੰਗੀ ਭਲੀ ਸੀ, 2 ਦਿਨ 'ਚ ਇਕੱਠੀ ਹੋ ਗਈ। ਪਿੰਕੀ ਭਾਬੀ, ਦੇਖੋ ਤੇ ਕੌਣ ਹੈ। ਮੈਂ ਦੇਖਦਾ ਨਾ। ਭੈਣੇ, ਠੀਕ ਆ ਨਾ ਤੂੰ? ਮੈਂ ਤਾਂ ਤੁਹਾਨੂੰ ਉਹ ਨਾ ਬੋਲ ਨਾ, ਐਵੇਂ ਜੇ ਖੰਘ ਆ ਗਈ ਤਾਂ ਸਾਰਿਆਂ ਨੂੰ ਕੈਂਸਰ ਹੋ ਜਾਊਗਾ। ਇੱਕ ਕੈਂਸਰ ਲੱਗਦੀ ਬਿਮਾਰੀ ਹੁੰਦੀ ਆ? ਕਿਤੇ ਨੀਰੂ ਨੂੰ ਨਾ ਹੋ ਜਵੇ। ਇਹ ਤਾਂ ਨਹਾਉਂਦੀਆਂ ਵੀ ਇਕੱਠੀਆਂ ਨੇ। ਚਾਚਾ ਜੀ, ਭੈਣੇ, ਮੈਂ ਜਸਮੀਤ ਨਾਲ ਵਿਆਹ ਕਰਾਉਣਾ ਚਾਹਨਾ। ਤੈਨੂੰ ਪਸੰਦ ਆ ਨਾ?
ਹੈ ਓਏ ਐਡੇ ਗੰਦੇ ਇਸ਼ਾਰੇ ਤਾਂ ਕੋਈ ਭਾਈ ਨਹੀਂ ਕਰਦਾ ਜਿੱਡੇ ਤੇਰੀ ਭੈਣ ਲੱਗੀ ਆ ਕਰਨ ਓਏ। ਉਹ ਭੈਣ ਨੇ ਕਦੇ ਕਿਸੇ ਨੂੰ ਇਸ਼ਾਰਾ ਨਹੀਂ ਨਾ ਕੀਤਾ ਜੀ। ਇਹਨੂੰ ਤਾਂ ਵਿਚਾਰੀ ਨੂੰ ਪਤਾ ਹੀ ਨਹੀਂ ਵੀ ਕਿਹੜੀ ਗੱਲ ਤੇ ਕਿਹੜਾ ਇਸ਼ਾਰਾ ਕਰੀਦਾ। ਆਹੋ ਸਾਡੀਆਂ ਧੀਆਂ ਭੈਣਾਂ ਹੀ ਗੰਦੇ ਗੰਦੇ ਇਸ਼ਾਰੇ ਕਰਕੇ ਵੱਡੀਆਂ ਹੋਈਆਂ। ਓਏ ਹੁਣ ਕੀ ਕਹਿੰਦੀ ਆ? ਭੈਣ ਪੁੱਛਦੀ ਆ ਵੀ ਤੁਹਾਨੂੰ ਇਹ ਰਿਸ਼ਤਾ ਮਨਜ਼ੂਰ ਆ ਨਾ? ਦੱਸੋ ਚਾਚਾ ਜੀ, ਮੁੰਡਾ ਓਕੇ ਆ? ਮੁੰਡਾ ਤਾਂ ਓਕੇ ਆ, ਪਰ ਮੈਨੂੰ ਭੈਣ ਨਹੀਂ ਬਹੁਤੀ ਓਕੇ ਲੱਗਦੀ। ਕੈਂਸਰ ਹੈ ਨਾ? ਚਲੋ ਜੀ, ਚਾਚਾ ਜੀ ਵੱਲੋਂ ਤਾਂ ਓਕੇ ਆ। ਭਾਬੀ ਹੁਣ ਨਾ ਤੁਸੀਂ ਇਹਨਾਂ ਨੂੰ ਰੱਖੜੀ ਬੰਨੋ। ਨਾ ਨਾ ਨਾ, ਰੱਖੜੀ ਨਹੀਂ, ਕੈਂਸਰ ਆ ਭੈਣ ਨੂੰ। ਓਏ ਕੈਂਸਰ ਹੀ ਆ, ਕੋਈ ਪਾਸਾ ਤਾਂ ਨਹੀਂ ਮਰਿਆ ਕਿ ਹੱਥ ਪੈਰ ਨਹੀਂ ਚੱਲਦੇ। ਬੰਨੋ ਰੱਖੜੀ। ਲੈ ਭੈਣੇ, ਔਖੀ ਸੌਖੀ ਬੰਨ੍ਹ ਦੇ ਰੱਖੜੀ। ਦੇ ਬਣਾ ਲੈ ਰੱਖੜੀ। ਰਜਾਈ ਚੱਕ ਲੋ। ਉਹ ਨਹੀਂ ਨਹੀਂ, ਕੰਬਣੀ ਲੱਗਦੀ ਹੈ ਨਾ। ਉਹ ਯਾਰ ਕੰਬਣੀ ਨੂੰ ਅਸੀਂ ਕਾਂਗੜਿਆ ਕੇ ਰੱਖੜੀ ਬੰਨਣ ਲੱਗੇ ਆ। ਉਹ ਮੈਂ ਤਾਂ ਜੀ ਬਿਮਾਰੀ ਕਰਕੇ ਕਹਿਣਾ। ਲਓ ਬੰਨੀ ਗਈ। ਹਾਂ ਹਾਂ, ਹੁਣ ਠੀਕ ਆ, ਚਲਿਏ। ਚਲੋ। ਹਾਂ ਇੱਕ ਤਾਂ ਮਿੰਟ ਲਾਉਂਦੀ ਆ ਕਾਮਰੇ ਡਾਂਗੂ ਬਾਹ ਖੜੀ ਕਰਨ ਨੂੰ। ਹੁਣ ਕੀ ਕਹਿੰਦੀ ਆ? ਭੈਣ ਕਹਿੰਦੀ ਹੈ ਵੀ ਮੇਰੇ ਜਿਉਂਦੇ 'ਚ ਵਿਆਹ ਕਰ ਦਿਓ। ਉਹ ਯਾਰ ਵਿਆਹ 'ਚ ਇਹਨੇ ਲੁੱਡੀਆਂ ਪਾਉਣੀਆਂ, ਹੱਥ ਪੈਰ ਤੇ ਚੱਲਦੇ ਨਹੀਂ। ਚਲੋ, ਕੈਂਸਰ ਵਾਲੇ ਕੋਲ ਬਾਹਲਾ ਚਿਰ ਨਹੀਂ ਖੜੀਦਾ ਹੁੰਦਾ। ਚੰਗਾ ਭੈਣੇ, ਆਪਣਾ ਖਿਆਲ ਰੱਖੀ। ਲੈ ਵੀ ਬੱਬੂ, ਤੇਰਾ ਤਾਂ ਹੋ ਗਿਆ ਟਾਂਕਾ ਫਿੱਟ। ਤੇਰਾ ਵੀ ਤਾਂ ਹੋ ਹੀ ਗਿਆ। ਸਾਲਿਆ ਇਹਦਾ ਕਿਹਦੇ ਨਾਲ ਹੋ ਗਿਆ? ਸਾਲਿਆ ਸੂਬੇਦਾਰ ਨਾਲ। ਆਹ ਸਾਲੇ ਦੇ ਸਿਰ 'ਚ ਬੋਤਲ ਮਾਰੂ ਮੈਂ। ਆ ਵੀਰ ਜੇਤੀ ਕਰ। ਨਹੀਂ ਆ ਤਾਂ ਭਰੀ ਹੋਈ ਆ, ਖਾਲੀ ਕਰਕੇ ਮਾਰੂ। ਤੂੰ ਦੱਸਾਂ ਇੱਕ ਗੱਲ ਹੈ, ਸੂਬੇਦਾਰ ਸਾਲੇ ਨੇ ਤੰਗ ਕੀਤਾ ਪਿਆ। ਕਦੇ ਤਾਂ ਮੈਨੂੰ ਬੁੱਗੀ ਬੁੱਗੀ ਕਹੂ, ਕਦੇ ਕੜਾਹ ਲੈ ਕੇ ਆਜੂ, ਕਦੇ ਚਿਕਨ ਲੈ ਕੇ ਆਜੂ। ਸਾਲਾ ਇੰਪ੍ਰੈਸ ਕਰਨ ਦਾ ਮਾਰਾ ਵੱਡਾ ਦਲਜੀਤ ਬਣਦਾ ਹੈ। ਹਾਏ ਆ ਨੀਰੂ ਕਿਵੇਂ ਆ? ਆ ਨੀਰੂ ਕਿਵੇਂ ਆ? ਦਾਰੂ ਪਿਆ ਪਿਆ ਮਾਰਤਾ ਪਤੰਦਰਾਂ ਨੇ। ਕੀ ਕਰਦੀ ਸੀ? ਡੋਂਟ ਡਿਸਟਰਬ। ਉਲਟੀ ਕਰਦੀ ਸੀ। ਨੀਰੂ ਨੀਰੂ ਡੁੱਬ ਜਾਣੀ ਹੈ। ਤੂੰ ਇਹ ਕੀ ਕਾਰਾ ਕਰ ਲਿਆ? ਕੁਛ ਨਹੀਂ ਹੋਇਆ ਜੀ। ਅਜੇ ਕਹਿੰਦੀ ਕੁਛ ਨਹੀਂ ਹੋਇਆ, ਸਾਰਾ ਕੁਝ ਤਾਂ ਹੋ ਗਿਆ। ਮੈਂ ਤੈਨੂੰ ਕੱਲੀ ਨੂੰ ਮੰਗਿਆ ਸੀ, ਨਾ ਕਿ ਬਾਏ 1 ਗੈਟ 1 ਫ੍ਰੀ ਮੰਗਿਆ ਸੀ। ਮੇਰੀ ਗੱਲ ਤਾਂ ਸੁਣੋ। ਕੀ ਸੁਣਾ? ਹੁਣ ਸੁਣਨ ਨੂੰ ਕੀ ਰਹਿ ਗਿਆ ਬਾਕੀ? ਹਜੇ ਤਾਂ ਤੇਰੀ ਘਰ ਵਾਲੇ ਨਾਲ ਬਣਦੀ ਨਹੀਂ। ਜੇ ਬਣਦੀ ਹੁੰਦੀ ਤੇਰਾ ਕੀ ਬਣਦਾ? ਤੂੰ ਤਾਂ ਉਲਟੀਆਂ ਕਰ ਕਰ ਖਾਲੀ ਹੋ ਜਾਂਦੀ। ਮੇਰੇ ਨਾਲ ਤਾਂ ਜੱਟੀਆਂ ਪ੍ਰੇਮ ਰੋਗ ਵਾਲੀ ਕੀਤੀ। ਪਵਰੇ ਨੇ ਖਿਲਾਇਆ, ਫੂਲ ਫੂਲ ਕੋ ਲੈ ਗਿਆ ਰਾਜਕੁਮਾਰ। ਚੱਲ ਮੇਰੇ ਨਾਲ ਹਸਪਤਾਲ। ਕਾਹਦੇ ਲਈ? ਤੇਰਾ ਭਾਰ ਘਟਾਉਣ ਲਈ। ਹਾਏ ਅੱਲਾ, ਮੇਰੀ ਛੱਤ ਥੱਲੇ ਕੋਈ ਬਗਾਨੀ ਸ਼ਹਿ ਨਹੀਂ ਪਾਲ ਸਕਦੀ। ਮੈਂ 4 ਕਿਰਾਏਦਾਰ ਰੱਖੇ ਸੀ, ਮੈਂ ਇੱਥੇ 5ਵਾਂ ਨਹੀਂ ਰਹਿਣ ਦੇਣਾ। ਚੱਲ ਚੱਲ ਜਲਦੀ ਜਲਦੀ ਕਰ। ਮੇਰੀ ਗੱਲ ਜਲਦੀ ਕਰ। ਮੇਰੀ ਗੱਲ ਤਾਂ ਸੁਣੋ। ਚੱਲ ਮੇਰਾ ਛੋੜਾ ਮਿੱਠਾ, ਚੱਲ ਚੱਲ ਮੇਰੀ ਲਾਡੋ, ਮੇਰੀ ਗੱਲ ਤਾਂ ਸੁਣੋ। ਮੇਰੀ ਚੱਲ ਤੁਰ ਤੁਰ। ਹੁਣ ਵਿਚਰਦੀ ਕਿਉਂ ਆ? ਤੁਰ। ਬੈਠ ਇੱਥੇ, ਬੈਠ ਬੈਠ ਬੈਠ। ਡਾਕਟਰ ਸਾਹਿਬ, ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਹਾਂਜੀ, ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਪਤੀ ਹੋ ਕੇ ਤੁਹਾਨੂੰ ਇਹ ਜੀ ਗੱਲ ਕਰਦੇ ਸ਼ਰਮ ਨਹੀਂ ਆਉਂਦੀ? ਡਾਕਟਰ ਸਾਹਿਬ, ਮੈਂ ਤੁਹਾਨੂੰ ਕਿਵੇਂ ਸਮਝਾਵਾਂ? ਇਹ ਬੱਚਾ ਕਿਸੇ ਦੂਸਰੇ ਪਤੀ ਦਾ। ਹੁਣ ਸ਼ਰਮ ਆਉਂਦੀ ਹੈ ਡਾਕਟਰ? ਉਹ ਤੁਹਾਡੀ ਸ਼ਕਲ ਤਾਂ ਉਹਨਾਂ ਨਾਲ ਮਿਲਦੀ ਹੈ। ਹਾਂ, ਇਹਦੇ ਜੁੜਵੇਂ ਭਰਾ ਨਾਲ ਮਿਲਦੀ ਆ। ਪਰ ਤੁਸੀਂ ਇਸ ਗੱਲ ਤੋਂ ਕੀ ਲੈਣਾ? ਜੇ ਤੁਸੀਂ ਹੋਰ ਦੇਰ ਕਰਤੀ, ਦੁਨੀਆ ਤੇ ਤੀਸਰਾ ਹਮਸ਼ਕਲ ਆ ਜਾਣਾ। ਤੁਸੀਂ ਜਲਦੀ ਕਰੋ ਪਲੀਜ਼। ਪਰ ਕਰਨਾ ਕੀ ਹੈ? ਮੈਂ ਦੱਸਣਾ ਕੀ ਕਰਨਾ। ਤੁਸੀਂ ਜੋ ਮਰਜ਼ੀ ਕਰੋ, ਪਰ ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਮੇਰੀ ਗੱਲ ਤਾਂ ਸੁਣੋ। ਕੀ ਸੁਣਾ ਮੈਂ ਤੇਰੀ ਗੱਲ? ਤੇ ਤਾਂ ਵਿਸ਼ਵਾਸ ਤਾਂ ਚੱਕਿਆ ਗਿਆ, ਕਿਤੇ ਮੈਂ ਤੋਂ ਹੱਥ ਨਾ ਚੁਕਵਾ ਲਈ। ਸਾਲਾ ਸੋਹਣੀ ਜਨਾਨੀ ਤੇ ਹੱਥ ਕਿਤੇ ਚੱਕਣ ਨੂੰ ਜੀ ਕਰਦਾ। ਜਲਦੀ ਕਰੋ ਡਾਕਟਰ ਸਾਹਿਬ, ਪਲੀਜ਼ ਜਲਦੀ ਕਰੋ। ਤੁਰ 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 ਤੁਰ, ਜਲਦੀ ਕਰ। ਪਤਾ ਨਹੀਂ ਹੁਣ ਅੰਦਰ ਜਾ ਕੇ ਕਿੱਡੇ ਕਿੱਡੇ ਟੀਕੇ ਲਾਉਣਗੇ। ਵੈਸੇ ਡਾਕਟਰ ਸਾਹਿਬ, ਤੁਸੀਂ ਪਹਿਲਾਂ ਥੀਏਟਰ ਕਰਦੇ ਸੀ ਨਾ? ਹਾਂਜੀ, ਦਿਨੇ ਮੈਂ ਕਲੀਨਿਕ 'ਚ ਕੰਮ ਕਰਦੀ ਆ ਤੇ ਸ਼ੌਂਕ ਲਈ ਥੀਏਟਰ ਕਰਦੀ ਆ ਸ਼ਾਮ ਨੂੰ। ਪਰ ਤੁਹਾਨੂੰ ਕਿਵੇਂ ਪਤਾ? ਉਹ ਤੁਹਾਡੇ ਬ੍ਰਦਰ ਨੇ ਦੱਸਿਆ ਹੋਣਾ। ਖੈਰ, ਤੁਹਾਨੂੰ ਬ੍ਰਦਰ ਨਾਲ ਵੀ ਮਿਲਾਈ ਦਿੰਨੀ ਆ। ਅੱਛਾ, ਉਹ ਵੀ ਨਾਲ ਆਏ ਨੇ? ਨਾਲ ਕਾਹਨੂੰ ਆਏ ਨੇ? ਆਈ ਐਮ ਸੌਰੀ ਨੀਰੂ, ਮੇਰੇ ਕਰਕੇ ਤੈਨੂੰ ਕਿੰਨੀ ਤਕਲੀਫ ਸਹਿਣੀ ਪੈ ਰਹੀ ਆ। ਪਰ ਸਾਲੇ ਪਾਲੀ ਦੀ ਹਿੰਮਤ ਕਿਵੇਂ ਪਈ? ਸ਼ਾਇਦ ਤਾਂ ਤੁਸੀਂ ਐਕਟਰ ਬਣਨ ਆਏ ਸੀ, ਪਰ ਤੁਹਾਡੀ ਜ਼ਿੰਦਗੀ ਤਾਂ ਡਰਾਮਾ ਬਣ ਕੇ ਰਹਿ ਗਈ। ਡਰਾਮਾ ਤਾਂ ਠੀਕ ਸੀ, ਪਰ ਜਿਹੜਾ ਬਾਹਰ ਬੈਠਾ ਨਾ, ਇਹ ਮੈਨੂੰ ਡਰਮ ਬਣਾਉਣ ਨੂੰ ਫਿਰਦਾ। ਨਦੀਆਂ ਨਾ ਕੱਢ। ਚੱਲ ਚੱਲ ਕੇ ਉਹਨੂੰ ਦੱਸ ਵੀ ਸਭ ਠੀਕ ਹੈ। ਟੈਨਸ਼ਨ ਲੈਣ ਦੀ ਕੋਈ ਗੱਲ ਨਹੀਂ। ਥੋੜੀ ਜਿਹੀ ਬਦਹਜ਼ਮੀ ਸੀ, ਹੁਣੇ ਠੀਕ ਨੇ। ਡਾਕਟਰ ਸਾਹਿਬ, ਚੰਗੀ ਤਰ੍ਹਾਂ ਚੈੱਕ ਕਰ ਲਿਆ ਨਾ? ਹੋਰ ਕਿਤੇ ਕੱਲ ਨੂੰ ਖੱਟੀਆਂ ਬੀਆਂ ਚੂਸਣ ਲੱਗੀ, ਮੇਰਾ ਤਾਂ ਸਾਰਾ ਖੂਨ ਹੀ ਚੂਸਿਆ ਜਾਣਾ। ਟੈਨਸ਼ਨ ਨਾ ਲਓ ਜੀ, ਬਦਹਜ਼ਮੀ ਕਰਕੇ ਥੋੜੀ ਜਿਹੀ ਉਲਟੀਆਂ ਲੱਗ ਗਿਆ ਸੀ। ਬਾਕੀ ਤੁਸੀਂ ਖੁਸ਼ੀ ਖੁਸ਼ੀ ਆਪਣੀ ਘਰ ਵਾਲੀ ਨੂੰ ਘਰ ਲੈ ਕੇ ਜਾ ਸਕਦੇ ਹੋ। ਚੰਗਾ ਭਾਬੀ ਜੀ। ਸੂਬੇਦਾਰ ਸਾਹਿਬ, ਹੁਣਾ
ਸੁਨਸਾਨ ਰਾਤ ਕਿਉਂ ਆ ਗਏ ਤੁਸੀਂ? ਇਸ ਕਰਕੇ ਕਿ ਸਾਨੂੰ ਕੋਈ ਡਿਸਟਰਬ ਨਾ ਕਰ ਸਕੇ। ਸਭ ਤੋਂ ਜ਼ਿਆਦਾ ਡਿਸਟਰਬ ਤਾਂ ਤੂੰ ਕਰਦਾ ਹੈ। ਕੀ ਕਿਹਾ? ਕੁਛ ਨਹੀਂ ਤੁਸੀਂ ਸਕੂਟਰ ਚਲਾਓ। ਸਕੂਟਰ ਕੀ ਮੈਂ ਸਵਾਹ ਚਲਾਵਾਂ? ਮੇਰੇ ਤਾਂ ਸਾਲੇ ਸਾਹ ਚੱਲਣੇ ਔਖੇ ਹੋਏ ਪਏ ਨੇ। ਤੂੰ ਇੱਧਰ ਆ, ਇੱਧਰ ਕਿੱਧਰ? ਮੁਕਾ ਕੇ ਰਹੂਗਾ ਜੱਟ। ਮੇਰੀ ਗੱਲ ਸੁਣ ਨੀਰੂ, ਮੈਂ ਬਹੁਤ ਅੱਕਿਆ ਹੋਇਆ। ਅੱਜ ਮੈਂ ਤੇਰੇ ਨਾਲ ਇੱਥੇ ਗੱਲ ਮੁਕਾ ਕੇ ਘਰੇ ਜਾਣਾ ਜਾਂ ਤੇਰੇ ਨਾਲ ਜੱਬ ਮੁਕਾ ਕੇ ਘਰੇ ਜਾਣਾ। ਹਾਏ ਅੱਲਾ, ਵੇਖ ਨੀਰੂ, ਤੂੰ ਮੇਰੇ ਨਾਲ ਵਿਆਹ ਕਰਾ ਲਾ, ਮੈਂ ਤੈਨੂੰ ਆਪਣੇ ਸਾਰੇ ਮੈਡਲ ਪਾ ਦੂੰਗਾ। ਪਰ ਵਿਆਹ 'ਚ ਤਾਂ ਜੀ ਮੰਗਲ ਸੂਤਰ ਪਾਈਦਾ। ਉਹ ਯਾਰ, ਬੰਦੇ ਨੇ ਆਪਣੇ ਪ੍ਰੋਫੈਸ਼ਨ ਮੁਤਾਬਕ ਹੀ ਪਾਉਣੇ ਆ। ਉਹ ਜੇ ਹੁਣ ਮੈਂ ਫੌਜੀ ਆ ਤਾਂ ਮੈਡਲ ਹੀ ਪਾਉਂਗਾ। ਦੇਖ, ਇੱਕ ਨਾ ਇੱਕ ਦਿਨ ਤੇਰੇ ਘਰ ਵਾਲੇ ਨੇ ਤੈਨੂੰ ਛੱਡ ਜਾਣਾ। ਮੇਰੇ ਕੋਲੋਂ ਲਿਖਾ ਲਾ। ਭਾਵੇਂ ਸਾਰਾ ਪਿੰਡ ਮਰ ਜਾਏ ਜੀ, ਪਰ ਤੁਹਾਨੂੰ ਲੰਬੜਦਾਰੀ ਨਹੀਂ ਮਿਲਣੀ। ਕੀ ਮਤਲਬ? ਭਾਵੇਂ ਉਹ ਛੱਡ ਵੀ ਜਾਣ, ਮੈਂ ਤਾਂ ਵੀ ਤੁਹਾਡੇ ਨਾਲ ਵਿਆਹ ਨਹੀਂ ਕਰਾਉਣਾ। ਕੀ ਗੱਲ, ਸ਼ਾਹਰੁਖ ਖਾਨ ਸੋਚੀ ਫਿਰਦੀ ਆ ਆਪਣੇ ਲਈ? ਤੈਨੂੰ ਤਾਂ ਘੁੱਗੀ ਭਲੇ ਵਰਗੇ ਟੱਕਰਨੇ ਆ। ਮੈਨੂੰ ਤੁਹਾਡੇ ਤੋਂ ਡਰ ਲੱਗਦਾ ਹੈ। ਉਹ ਯਾਰ, ਮੈਂ ਕਿਰਪਾਲ ਸਿੰਘ ਗਿੱਲ ਨਾ ਕਿ KPS ਗਿੱਲ, ਜਿਹੜਾ ਤੈਨੂੰ ਮੇਰੇ ਕੋਲ ਡਰ ਲੱਗਦਾ। ਹੈਪੀ, ਇਹ ਸਾਲਾ ਜੋਕਰ ਜੇ ਇੱਥੇ ਵੀ ਆ ਗਿਆ। ਜੋਕਰ ਰਹੂ ਤੇਰਾ ਪਿਓ। ਸਾਲਿਆ, ਤੇਰਾ ਵੀ ਤਾਂ ਦਾਦਾ ਲੱਗਿਆ। ਲੱਗੀ ਜਾਵੇ ਸਵੀਟੀ, ਇਹੀ ਆ ਉਹ ਜਨਾਨੀ ਜਿੰਨੇ ਤੇਰੇ ਪੱਲੇਦਾਰ ਫੈਂਟੇ ਸੀਗੇ। ਸਵੀਟੀ 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 ਸਵੀਟੀ। ਸਵੀਟੀ ਤੂੰ ਠੀਕ ਹੈ? ਨਹੀਂ ਤਾਂ ਬਾਦਸ਼ਾਹ ਜੀ ਹੈ। ਓਕੇ 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 ਚਾਚਾ, ਤੂੰ ਇਹ ਜਨਾਨੀ ਛੱਡ ਦੇ। ਐਂ ਕਿਵੇਂ ਛੱਡਦਾ? ਮਸਾ ਤਾਂ ਹੱਥ ਆਈ ਆ। ਯਾਰ ਹੈਪੀ ਇਹ ਹੈ ਕੌਣ? ਅੰਡਰਟੇਕਰ ਦੀ ਭੈਣ। ਯਾਰ ਝੂਠ ਬੋਲਦਾ ਹੈ। ਉਹ ਅੰਗਰੇਜ਼ ਹੈ ਪੰਜਾਬਣ, ਨਾਲੇ ਗੋਰੇ ਤਾਂ ਵੈਸੇ ਨਹੀਂ ਕਿਸੇ ਨੂੰ ਭੈਣ ਬਣਾਉਂਦੇ। ਚਾਚਾ ਤੂੰ ਮਕਾਨ ਛੱਡਣਾ ਕਿ ਨਹੀਂ? ਨਹੀਂ ਛੱਡਣਾ। ਸਾਲਿਓ ਦੇਖਦੇ ਕੀ ਹੋ? ਚੱਕ ਲੋ ਜੱਟ ਐਂਡ ਜੂਲੀਅਟ ਨੂੰ। ਨਾ ਪੱਕੇ ਤੁਸੀਂ। ਇਹ ਤਾਂ ਪਹਿਲਾਂ ਵੀ ਕੁੱਟ ਖਾ ਕੇ ਗਈ ਸੀ ਚਾਚੀ ਤੋਂ। ਤੂੰ ਆਪ ਜਲ ਕੇ ਲੜ। ਚੱਲ ਆਜਾ। ਨਾ ਨਾ ਨਾ, ਇਹ ਤਾਂ ਆਪਣੀ ਚੁਗਣਾ ਮੇਨ ਹੈ। ਸੱਚੀ ਭਾਜੀ, ਭਾਜੀ ਮੈਂ ਮੇਨ। ਭਾਜੀ ਦੱਸਿਆ ਨਹੀਂ ਇਹਨਾਂ ਨੇ। ਆ ਦੇਖੋ। ਅੱਛਾ, ਮੇਨ ਆ ਤੂੰ? ਮੇਨ ਆ ਤੂੰ? ਸਾਲਿਆ ਤੂੰ ਆ ਮੇਨ। ਤੇਰਾ ਪਹਿਲਾਂ ਮੇਨ ਸੋਚੀ ਬੰਦ ਕਰਾਂ। ਹੋ ਚੁੱਲ੍ਹੇ ਅੱਗ ਨਾ ਕੜੇ ਦੇ ਵਿੱਚ ਪਾਣੀ, ਹੋ ਛੜਿਆਂ ਦੀ ਜੂਨ ਬੁਰੀ, ਹੋ ਛੜਿਆਂ ਦੀ ਸੱਚੀਆਂ ਬੁਰੀ ਆ ਯਾਰ। ਹੁਣ ਫੇਰ ਸਟੋਵ ਨਾਲ ਮੱਥਾ ਮਾਰਨਾ ਪੈਣਾ। ਹੈ ਉਹ ਤੂੰ ਆ ਜਾ ਯਾਰ, ਮੈਂ ਕੜਾਹ ਬਣਾਉਣ ਲੱਗਿਆ ਸੀ। ਬਾਈ ਬੱਬੂ, ਮੇਰੀ ਜੌਬ ਲੱਗ ਗਈ। ਉਹ ਵਧਾਈਆਂ ਹੋ ਗਈਆਂ ਫਿਰ ਤਾਂ। ਪਰ ਤੂੰ ਆ ਕੀ ਬਣਿਆ ਫਿਰਦਾ? ਉਹ ਛੱਡ, ਮੇਰਾ ਮੈਂ ਤਾਂ ਘਰੇ ਸੀਗਾ। ਬਾਈ ਸਰਕਾਰੀ ਬੈਂਕ 'ਚ ਕਲਰਕ ਦੀ ਜੌਬ ਲੱਗ ਗਈ। ਉਹ ਯਾਰ ਬਹੁਤ ਵਧੀਆ ਹੋ ਗਿਆ। ਦੇਖੀ ਇੱਕ ਕਰਕੇ ਆਪਾਂ ਸਭ ਨੇ ਸੈੱਟ ਹੋ ਜਾਣਾ। ਮੇਰੀ ਮੰਮੀ ਕਹਿੰਦੀ ਹੁੰਦੀ ਸੀ ਵੀ ਜਿੱਦਣ ਘਰੇ ਖੁਸ਼ਖਬਰੀ ਆਵੇ ਨਾ, ਮਿੱਠਾ ਜ਼ਰੂਰ ਬਣਾਈਦਾ। ਦੇਖ ਲੈ, ਮੈਂ ਪਹਿਲਾਂ ਹੀ ਕੜਾਹ ਦੀਆਂ ਤਿਆਰੀਆਂ ਖਿੱਚੀ ਬੈਠਾ। ਆ ਜਾ ਕਰੀਏ ਟਰਾਈ। ਚੱਲ। ਉਹ ਦੇਖ ਕੇ ਖੋਲੀ ਕਿਤੇ ਸੂਬੇਦਾਰ ਨਾ ਹੋਵੇ। ਹਟ ਜੋ ਪਾਸੇ ਓਏ ਸਾਲਿਓ, ਮੈਂ ਨਹੀਂ ਬਚਦਾ ਅੱਜ। ਉਹ ਸਾਲਿਆ ਹੋਇਆ ਕੀ ਆ? ਆ ਤੇਲ ਦੇ, ਆਪਣੇ ਆਪ ਨੂੰ ਅੱਗ ਲਾ ਕੇ ਮਰੂ ਮੈਂ। ਉਹ ਕੜਾਹ ਬਣਾਉਣਾ ਇਹਦੇ ਨਾਲ। ਕੜਾਹ ਨਾ ਸਾਲੇ, ਤੁਹਾਨੂੰ ਕਿਹੜੀਆਂ ਖੁਸ਼ੀਆਂ ਚੜੀਆਂ ਨੇ ਜਿਹਦੇ 'ਚ ਕੜਾਹ ਬਣਾਉਣ ਨੂੰ ਫਿਰਦੇ ਹੋ? ਉਧਰ ਸੂਬੇਦਾਰ ਮੇਰਾ ਕੜਾਹ ਬਣਾਉਣ ਨੂੰ ਫਿਰਦਾ, ਉਹੀ ਖਾ ਲਿਓ ਫਿਰ। ਹੋਇਆ ਕੀ ਆ, ਦੱਸੇਗਾ? ਨਾ ਤੁਹਾਨੂੰ ਕਿਹੜਾ ਪਤਾ ਨਹੀਂ ਸੂਬੇਦਾਰ ਦੀਆਂ ਹਰਕਤਾਂ ਦਾ? ਸਾਲਿਆ ਪਤਾ ਤੇਰੇ ਤੇ ਟਰਾਈ ਚੱਲਦੀ ਆ। ਪਤਾ ਨਹੀਂ ਕੀ ਕੁਛ ਚੱਲਦਾ ਹੈ। ਆਪਣੀ ਇੱਜ਼ਤ ਬਚਾਉਣ ਮਾਰੇ ਘੱਟ ਦੱਸ ਰਿਹਾ ਮੈਂ। ਅੱਜ ਪਤਾ ਕੀ ਹੋਇਆ? ਮੈਨੂੰ ਜੱਚਾ ਬੱਚਾ ਜਾਂਚ ਕੇਂਦਰ ਲੈ ਗਿਆ ਮੇਰਾ ਬੱਚਾ ਚੈੱਕ ਕਰਾਉਣ ਲਈ। ਉਹ ਮੈਂ ਥਾਪੜਾ ਮਾਰੂ ਸਾਲਿਓ, ਮੇਰੇ ਨਾਲ ਵਿਆਹ ਕਰਾਉਣ ਨੂੰ ਫਿਰਦਾ ਉਹ। ਗੱਲ ਸੁਣ ਲਓ ਮੇਰੀ ਦੋਨੇ ਜਾਣੇ, ਜਾਂ ਤਾਂ ਅੱਜ ਇਹ ਕਮਰਾ ਛੱਡੋ ਜਾਂ ਫਿਰ ਆਉਂਦਾ ਤੁਹਾਡਾ ਪਤੰਦਰ, ਉਹਨੂੰ ਸਾਰੀ ਸੱਚੀ ਗੱਲ ਦੱਸੋ। ਉਹ ਐਂ ਕਿਵੇਂ ਦੱਸ ਦੋ ਏ ਯਾਰ? ਜੇ ਉਹਨੂੰ ਪਤਾ ਲੱਗ ਗਿਆ ਨਾ ਇਹ ਬੰਦਾ, ਉਹਨੇ ਤਾਂ ਮੇਰਾ ਵਿਆਹ ਨਹੀਂ ਹੋਣ ਦੇਣਾ ਜਸਮੀਤ ਨਾਲ। ਸ਼ਾਬਾਸ਼ੇ, ਆਪਦਾ ਘਰ ਬਸਾਉਣ ਲਈ ਸਾਲਿਓ ਮੇਰਾ ਸਾਰਾ ਕੁਝ ਉਜਾੜੀ ਚਲੋ, ਹਨਾ? ਯਾਰ ਡਿਪਟੀ, ਆਪਾਂ ਬੱਬੂ ਦਾ ਵਿਆਹ ਵੀ ਤਾਂ ਕਰਵਾਉਣਾ। ਜੇ ਤੂੰ ਸੂਬੇਦਾਰ ਨੂੰ ਸਾਰਾ ਕੁਝ ਦੱਸਤਾ, ਉਹਨੇ ਇਹਦਾ ਜਸਮੀਤ ਨਾਲ ਵਿਆਹ ਨਹੀਂ ਹੋਣ ਦੇਣਾ। ਉਹ ਤੂੰ ਚੱਲ ਓਏ, ਇਦੋਂ ਤਾਂ ਮੈਂ ਪਿੰਡ ਰਹਿ ਕੇ ਸਰੂਪਨਖਾ ਦਾ ਰੋਲ ਕਰੀ ਜਾਂਦਾ। ਘੱਟੋ ਘੱਟ ਲੋਕ ਇੱਜ਼ਤ ਤਾਂ ਕਰਦੇ ਸੀ। ਆ ਜਦੋਂ ਦਾ ਨੀਰੂ ਬਣਿਆ, ਸਾਲੀ ਆਪਦੀ ਇੱਜ਼ਤ ਬਚਾਉਣੀ ਔਖੀ ਹੋਈ ਪਈ ਐ। ਬਾਈ, ਇੱਕ ਤਰੀਕੇ ਨਾਲ ਆਪਾਂ ਇਹ ਪ੍ਰੋਬਲਮ ਤੋਂ ਬਚ ਸਕਦੇ ਆ। ਕਿਹੜੀ ਓਏ? ਜੇ ਨੀਰੂ ਮਰ ਜਵੇ। ਚੱਲ ਓਏ, ਇਦੋਂ ਚੰਗਾ ਤਾਂ ਮੈਂ ਪਿੰਡ ਰਹਿ ਕੇ ਰਾਮੀ ਲਈ ਕਰ ਲੂੰ। ਉਹ ਸੱਚੀ ਮੁੱਚੀ ਮਰਨ ਥੋੜਾ ਨਾ ਕਹਿਣਾ, ਸੂਬੇਦਾਰ ਦੇ ਮੂਹਰੇ ਝੂਠ ਮੂਠ ਦਾ ਮਰਨ ਨੂੰ ਕਹਿਣਾ। ਉਹ ਘੱਟੋ ਘੱਟ ਉਹਨੂੰ ਇਹ ਤਾਂ ਹੋ ਜੂ ਕਿ ਤੂੰ ਉਹਨੂੰ ਵਿਆਹ ਤੋਂ ਮਨਾ ਨਹੀਂ ਕੀਤਾ ਜਦ ਨੀਰੂ ਨੇ ਬਚੀ। ਦੇਖ ਨੀਰੂ, ਮੈਂ ਥਾਪੜਾ ਮਾਰੂ ਸਾਲਾ ਨੀਰੂ ਦਾ। ਮੇਰਾ ਮਤਲਬ ਡਿਪਟੀ ਵੀਰ ਜੀ, ਤੁਹਾਨੂੰ ਤੈਰਨਾ ਤਾਂ ਆਉਂਦਾ? ਆਹੋ। ਬਸ ਫਿਰ ਸਵੇਰੇ ਸਾਜਰੇ ਸੂਬੇਦਾਰ ਦੇ ਮੂਹਰੇ ਨਹਿਰ ਛਾਲ ਮਾਰਦੀ। ਜਮਾ ਫਿੱਟ ਕਹਿੰਦਾ ਬਾਈ। ਲਾ ਪਾਲੀ ਨੂੰ ਫੋਨ, ਤੈਨੂੰ ਕਹਿ ਕੱਲ ਦੀ ਛੁੱਟੀ ਲੈ ਲਵੇ। ਓਏ ਆ ਜਾਓ। ਰੈਡੀ? ਆਹੋ ਚੱਲ ਹੋ ਜਾ। ਹੋਈਏ ਫਿਰ। ਚੱਲ। ਇਹ ਲੈ ਫਿਰ। ਮੈਂ ਨਾ ਬਚਦੀ, ਮੈਂ ਨਹੀਂ ਬਚਦੀ, ਮੈਂ ਨਹੀਂ ਬਚਦੀ। ਘਟਿਆ ਪਤੀ ਮੇਰੇ ਪਿੱਛੇ ਨਾ ਆਏ। ਓਏ ਨਵਾਂ ਸਿਆਪਾ ਪੈ ਗਿਆ। ਮੈਂ ਚਾਲ ਮਾਰ ਲੈ ਮੇਰੇ ਪਿੱਛੇ ਨਾ ਆਏ।
ਸੁੱਖਾ ਸਿੰਘ ਬਣੀ ਫਿਰਦੀ ਆ ਸੁਬੇਦਾਰ ਸਾਹਿਬ ਤੁਹਾਡੀ ਕੋਈ ਆਪਸ ਵਿੱਚ ਗੱਲ ਹੋਈ ਸੀ ਸਾਲੇ ਸਾਡੀਆਂ ਤਾਂ ਆਪਸ ਵਿੱਚ 100 ਗੱਲਾਂ ਹੋਈਆਂ ਸੀ ਤੈਨੂੰ ਮੈਂ ਕਿਹੜੀ ਗੱਲ ਦੱਸਾਂ ਫਿਰ ਉਹ ਜਿਹਦੇ ਕਰਕੇ ਮਰਨ ਚੱਲੀ ਆ ਤੇਰੇ ਕਰਕੇ ਮਰਨ ਚੱਲੀ ਆ ਸਾਲਿਆ ਉਹ ਇਹਦੇ ਨਾਲ ਤਾਂ ਖੁਸ਼ ਸੀ ਉਹ ਸਾਲਿਆ ਕੋਈ ਖੁਸ਼ੀ ਵਿੱਚ ਵੀ ਮਰਦਾ ਹੁੰਦਾ ਜੇ ਮੇਰੀ ਨੀਰੂ ਨੂੰ ਕੁਝ ਹੋ ਗਿਆ ਕੱਲੇ ਨੂੰ ਮਾਰ ਦੂੰ ਓ ਹੈਲੋ ਮੈਂ ਤਾਂ ਸੀ ਓਏ ਆਪਾਂ ਅੱਗੇ ਨਿਕਲ ਗਏ ਸੀ ਮੈਂ ਨਹੀਂ ਬਚਦੀ ਮੈਂ ਤਾਂ ਗਈ ਬਸ ਮੈਂ ਤਾਂ ਚੱਲੀ ਹਾਂ ਮੈਂ ਤਾਂ ਗਈ ਹਾਏ ਠੰਡਾ ਪਾਣੀ ਠੰਡਾ ਸੀਤ ਆ ਗਿਆ ਤੇਰਾ ਸੂਬੇਦਾਰ ਓਏ ਆ ਕੀ ਹੋ ਗਿਆ ਓ ਯਾਰ ਐਡਾ ਚਸਕਾ ਵੀ ਨਾ ਹੋਵੇ ਕਿਸੇ ਨੂੰ ਤੀਮੀ ਦਾ ਉਹ ਬੱਟਾ ਬੁੱਟਾ ਮਾਰ ਦੇ ਬੱਟੇ ਬੁੱਟੇ ਨਾਲ ਕੁਝ ਨਹੀਂ ਬਣਨਾ ਜਿੰਨਾ ਇਹ ਹਲਕਾ ਨਾ ਇਹ ਤਾਂ ਪੁਲਿਸ ਨੂੰ ਪੜਨਾ ਮੈਨੂੰ ਬਚਾਓ ਓਏ ਬਚਾਤਾ ਲਿਆ ਹੋਰ ਕਿੰਨੇ ਜਣੇ ਚਾਹੀਦੇ ਆ ਬਚਾਉਣ ਨੂੰ ਜਿਹੜਾ ਤੇਰੇ ਸਿਰ ਦਾ ਸਾਈਆਂ ਉਹ ਤਾਂ ਸਾਲਾ ਬਾਹਰ ਖੜਾ ਮੈਂ ਹੀ ਬਚਾਇਆ ਉਹ ਸਾਲੇ ਆਪ ਹੀ ਛਾਲ ਮਾਰਨੀ ਬਣੀ ਆ ਚਲੋ ਹਾਂ ਚੱਲ ਹਾਏ ਰੱਬਾ ਸੁਬੇਦਾਰ ਸਾਹਿਬ ਛੱਡ ਦੇ ਇਹਨੂੰ ਆਗੇ ਸੀ ਬਚਾਉਣ ਨੂੰ ਜੇ ਮੇਰੀ ਲੀਡਰ ਨੂੰ ਹੱਥ ਲਾਇਆ ਨਾ ਮੈਂ ਸਾਲੇ ਨੂੰ ਪਾਣੀ ਵਿੱਚ ਢਾ ਲੈਣਾ ਛੱਡ ਦੋ ਬਚਾਓ ਆਗੇ ਸਾਲੇ ਹੁਣ ਬਚਾਉਣ ਛੱਡ ਦੋ ਮੈਂ ਛੱਡ ਦੋ ਆਗੇ ਬਚਾਈਆ ਹੁਣ ਮੇਰੀ ਆ ਸੁਬੇਦਾਰ ਸਾਹਿਬ ਉਹ ਮੇਰੀ ਆ ਮੇਰੀ ਆ ਮੇਰੀ ਆ ਛੱਡ ਦੋ ਮੇਰੀ ਆ ਉਹ ਮੇਰੀ ਆ ਮੇਰਾ ਬਾਪੀ ਹਾਏ ਦੀਦੀ ਤੂੰ ਕਿੱਥੇ ਚਲੀ ਗਈ ਹੁਣ ਮੇਰੀ ਪਿੱਠ ਤੇ ਸਾਬਣ ਕੌਣ ਲਾਊਗਾ ਚਾਚਾ ਜੀ ਪਾਣੀ ਤੇ ਪੀ ਲਓ ਮੈਨੂੰ ਨਫ਼ਰਤ ਹੈ ਇਸ ਪਾਣੀ ਤੋਂ ਪਰਾਂ ਲੈ ਜਾ ਸੂਬੇਦਾਰ ਸਾਹਿਬ ਪੀ ਲੋ ਪਾਣੀ ਨੇ ਕੀ ਵਿਗਾੜਿਆ ਤੁਹਾਡਾ ਸਾਲੇ ਸਾਰਾ ਕੁਝ ਮੇਰਾ ਹੀ ਤਾਂ ਵਿਗਾੜਿਆ ਤੇਰਾ ਕੀ ਵਿਗਾੜਿਆ ਤੇਰੇ ਕੋਲ ਤਾਂ ਦੂਜੀ ਵੀ ਆ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਅਸੀਂ ਵੀ ਤਾਂ ਪੂਰੀ ਕੋਸ਼ਿਸ਼ ਕੀਤੀ ਸੀ ਉਹਨੂੰ ਬਚਾਉਣ ਦੀ ਸਾਲਿਆਂ ਨੂੰ ਬਚਾਉਣਾ ਕਹਿੰਦੇ ਆ ਬਚਾ ਤਾਂ ਉਹਨੂੰ ਮੈਂ ਰਿਹਾ ਸੀ ਮੇਰੇ ਸਾਲੇ ਦੇ ਮੈਨੂੰ ਆਏ ਟੁੱਟ ਕੇ ਪੈ ਗਏ ਜਿਵੇਂ ਕੌਡੀ ਪਾਉਣ ਕੇ ਰੇਡਰ ਨੂੰ ਜਾਫੀ ਪੈਂਦੇ ਹੁੰਦੇ ਆ ਮੇਰੀਆਂ ਅੱਖਾਂ ਸਾਹਮਣੇ ਨੀਰੂ ਪਾਣੀ ਦੇ ਵਿੱਚ ਆਏ ਰੁੜ ਗਈ ਜਿਵੇਂ ਸੂਏ ਦੇ ਵਿੱਚ ਨਹਾਉਣ ਲੱਗੇ ਢਿੱਲੇ ਲਾਸਟਿਕ ਵਾਲਾ ਕੱਛਾ ਰੁੜਦਾ ਹੁੰਦਾ ਕਿਹਨੇ ਮਾਰਿਆ ਮੇਰੀ ਭੈਣ ਨੂੰ ਤੁਹਾਡੀ ਭੈਣ ਇਹਨੂੰ ਦੱਸ ਕਿਹਨੇ ਮਾਰਿਆ ਵੱਡਾ ਜੇਮਸ ਬੌਂਡ ਇਹ ਕਰੂਗਾ ਤਹਿਕੀਕਾਤ ਉਹਨੇ ਤਾਂ ਬਈ ਆਪ ਹੀ ਰਹਿ ਛਾਲ ਮਾਰਤੀ ਸਾਲੇ ਆਪ ਕੋਈ ਨਹੀਂ ਮਾਰੀ ਸੀ ਛਾਲ ਤੁਹਾਡੀਆਂ ਕਰਤੂਤਾਂ ਤੋਂ ਤੰਗ ਹੋ ਕੇ ਛਾਲ ਮਾਰੀ ਸੀ ਤੂੰ ਕੀ ਕੀਤਾ ਪਿਆ ਸੀ ਉਹਨੂੰ ਖੁੱਲ ਕੇ ਦੱਸੋ ਸੂਬੇਦਾਰ ਸਾਹਿਬ ਖੁੱਲ ਕੇ ਉਹ ਮੈਨੂੰ ਨਾ ਖਲਾ ਇੱਕ ਵਾਰੀ ਤੇਰੀ ਭੈਣ ਨਾਲ ਖੁੱਲਣ ਦੀ ਕੋਸ਼ਿਸ਼ ਕੀਤੀ ਸੀ ਦੇਖ ਲੈ ਉਹਦਾ ਕੀ ਹਾਲ ਹੋਇਆ ਸਾਲੇ ਉਹਦੇ ਨਾਲ ਤਾਂ ਮੇਰੇ ਨਾਲ ਮੇਰਾ ਮਤਲਬ ਮੇਰੇ ਵਰਗੇ ਕਿਸੇ ਚੱਜ ਦੇ ਬੰਦੇ ਨਾਲ ਵਿਆਹੀ ਹੁੰਦੀ ਜਿਹੜੀ ਨਹਿਰ 'ਚ ਡੁੱਬ ਕੇ ਮਰੀ ਆ ਉਸੇ ਨਹਿਰ 'ਚ ਕਿਸ਼ਤੀ 'ਚ ਬੈਠ ਕੇ ਮੇਰੇ ਨਾਲ ਉਹਨੇ ਚੱਪੂ ਚਲਾਉਣਾ ਸੀ ਸੌਰੀ ਚਾਚਾ ਜੀ ਬਸ ਕਰੋ ਜੋ ਹੋਣਾ ਸੀ ਹੋ ਗਿਆ ਨਾ ਕੁਝ ਵੀ ਨਹੀਂ ਹੋਇਆ ਸੀ ਅਜੇ ਤੱਕ ਨਾਲੇ ਤੈਨੂੰ ਵੱਧ ਪਤਾ ਮੇਰੇ ਨਾਲੋਂ ਬੈਠੀ ਆਈਡੀਆ ਲਾਈ ਜਾਂਦੀ ਆ ਆਪਣੇ ਹਾਏ ਅੱਲਾ ਬਸ ਅੱਲਾ ਅੱਲਾ ਕਹਿੰਦੀ ਅੱਲਾ ਨੂੰ ਪਿਆਰੀ ਹੋ ਗਈ ਮੇਰੀ ਭੈਣ ਹੁਣ ਮੇਰੇ ਆ ਗੁੱਟ ਤੇ ਲੱਕੜੀ ਕੌਣ ਬਣੂਗਾ ਸਾਲੇ ਤੇਰੇ ਤਾਂ 50 ਬਣ ਦੇਣਗੇ ਮੇਰੀ ਪੱਗ ਦੀ ਪੂੜੀ ਕੌਣ ਕਰਾਇਆ ਕਰੂ ਉਹ ਵੀ ਖਿੱਚ ਕੇ ਚਲੋ ਛੱਡੋ ਮੇਰੀ ਭੈਣ ਨੇ ਆ ਮਹੀਨੇ ਦਾ ਕਿਰਾਇਆ ਤਾਂ ਭਰੇ ਹੋਇਆ ਉਹਦੀ ਜਗ੍ਹਾ ਤੇ ਮੈਂ ਰਹਿ ਲਾਂ ਫੇਟੇ ਮੂੰਹ ਤੇਰੇ ਜੰਮਣ ਦੇ ਸਾਲਾ ਮੇਰੇ ਬਾਪੂ ਜੀ ਸਹੀ ਕਹਿ ਗਏ ਸੀ ਕਿ ਸਹੁਰੇ ਘਰ ਜਵਾਈ ਤੇ ਭੈਣ ਘਰ ਭਾਈ ਕੁੱਤਾ ਹੁੰਦਾ ਸਾਲਾ ਕਹਿੰਦਾ ਮੈਂ ਭੈਣ ਦੀ ਥਾਂ ਤੇ ਰਹਿ ਲਿਆ ਕਰਾਂ ਤੂੰ ਭੈਣ ਤਾਂ ਕੀ ਤੂੰ ਤਾਂ ਸਾਲਾ ਭੈਣ ਦੀ ਗਾਲ ਵੀ ਡਿਜ਼ਰਵ ਨਹੀਂ ਕਰਦਾ ਤੈਨੂੰ ਤਾਂ ਮੈਂ ਖੁੱਲ ਕੇ ਇਹ ਵੀ ਨਹੀਂ ਕਹਿ ਸਕਦਾ ਤੇਰੀ ਭੈਣ ਨੂੰ ਸਾਲਿਆ ਨੀਰੂ ਲਵ ਯੂ हाँ बोल पाली हाँ मिंटू हाँ राणो मैडम कितने स्कूल क्यों नहीं आते यार तू कदे मेरे बारे में पूछ लिया कर कि तू क्यों स्कूल आया ओ यार दस कितने वो फोन भी नहीं चुकते पे यार स्कूलों हट गए क्यों यार मैनू की पता
ਆ ਚਿੱਟੇ ਵਾਲਾ ਕੱਢ ਬਾਹਰ ਆ ਚੱਕ ਫੇਰ ਬਸ ਨਿਕਲੀ ਤਾਂ ਹੈ ਨਹੀਂ ਇਹ ਆ ਓ ਛੋਟੂ ਓ ਰਾਣੋ ਮੈਡਮ ਕਿੱਥੇ ਆ? ਉਹ ਤਾਂ ਗੁਰਦੁਆਰੇ ਵੱਲ ਨੂੰ ਗਏ ਆ ਲੈ ਹੁਣ ਲੈ ਫੇਰ ਇਹ ਕਮਾਲ ਆ ਤੁਸੀਂ ਫੋਨ ਕਿਉਂ ਨਹੀਂ ਚੁੱਕਦੇ ਮੇਰਾ? ਸਕੂਲ ਵੀ ਬਿਨਾਂ ਦੱਸੇ ਛੱਡਤਾ। ਤੁਹਾਨੂੰ ਪਤਾ ਕਿੰਨੀ ਫਿਕਰ ਹੋ ਗਈ ਸੀ ਮੈਨੂੰ। ਤੁਸੀਂ ਠੀਕ ਆ ਨਾ? ਸ਼ੁਕਰ ਆ। ਪਤਾ ਅਜੀਬ ਅਜੀਬ ਖਿਆਲ ਆ ਰਹੇ ਸੀਗੇ ਕਿਤੇ ਤੁਹਾਨੂੰ ਕੁਝ ਹੋ ਨਾ ਗਿਆ ਹੋਵੇ। ਇੰਨੀ ਫਿਕਰ ਹੈ ਮੇਰੀ। ਹੋਵੇ ਕਿਉਂ ਨਾ, ਜੇ ਮੈਂ ਮੂੰਹੋਂ ਨਹੀਂ ਕਹਿੰਦਾ ਇਹਦਾ ਮਤਲਬ ਇਹ ਥੋੜੀ ਕਿ ਮੈਂ ਤੁਹਾਨੂੰ ਪਾਲੀ परसों मेरी मंगनी है। मंगनी ਪਰ ਮੈਂ ਤਾਂ ਸਮਝਦਾ ਸੀ ਕਿ ਤੁਸੀਂ ਮੈਨੂੰ ਪਸੰਦ ਕਰਦੇ ਹੋ। ਮੈਂ ਕਦੋਂ ਮਨਾ ਕੀਤਾ? ਫਿਰ ਇਹ ਮੰਗਣੀ, ਇਹ ਸਭ ਕੁਝ ਕੀ ਆ? ਇਹ ਰਿਸ਼ਤਾ ਪਿਛਲੇ ਹਫਤੇ ਹੀ ਮੇਰੀ ਦੀਦੀ ਨੇ ਪੱਕਾ ਕੀਤਾ। ਜਿਸ ਇਨਸਾਨ ਨੂੰ ਤੁਸੀਂ ਜਾਣਦੇ ਤੱਕ ਨਹੀਂ, ਉਹਨਾਂ ਮੰਗਣੀ ਕਿੱਦਾਂ ਕਰਵਾ ਸਕਦੇ ਹੋ? ਉਹ ਮੇਰੀ ਦੀਦੀ ਦਾ ਦਿਓਰ ਹੈ। दोनों फैमिलीज ने मिलके ये रिश्ता पक्का किया। फिर मेरा की होगा? पाली तुसी बहुत वधिया इंसान हो। तुहानू बहुत चंगी कुड़ी मिलेगी। ਜਿਹੜੀ ਚੰਗੀ ਕੁੜੀ ਮਿਲੀ ਸੀ ਉਹ ਤਾਂ ਛੱਡ ਕੇ ਜਾ ਰਹੀ ਹੈ। ਸ਼ਾਇਦ ਕਿਸਮਤ ਨੂੰ ਇਹੀ ਮਨਜ਼ੂਰ ਸੀ। ਹੱਥਾਂ ਵਿੱਚ ਲੁਕ ਲੁਕ ਕੇ ਹਾਏ ਦੁਆਵਾਂ ਰੋਂਦੀਆਂ ਹਾਏ ਦੁਆਵਾਂ ਰੋਂਦੀਆਂ ਹੱਥਾਂ ਵਿੱਚ ਲੁਕ ਲੁਕ ਕੇ ਹਾਏ ਦੁਆਵਾਂ ਰੋਂਦੀਆਂ ਦੁਆਵਾਂ ਰੋਂਦੀਆਂ ਪੱਤਿਆਂ 'ਚ ਛੁਪ ਛੁਪ ਕੇ ਹਾਏ ਹਵਾਵਾਂ ਰੋਂਦੀਆਂ ਹਾਏ ਹਵਾਵਾਂ ਰੋਂਦੀਆਂ ਜਿੱਥੇ ਅਸੀਂ ਯਾਰਾ ਕਦੇ ਮਿਲਦੇ ਹੁੰਦੇ ਸੀ ਜਿੱਥੇ ਅਸੀਂ ਯਾਰਾ ਕਦੇ ਮਿਲਦੇ ਹੁੰਦੇ ਸੀ ਅੱਜ ਸਾਡੇ ਗਲ ਲੱਗ ਕੇ ਹਾਏ ਉਹ ਥਾਵਾਂ ਰੋਂਦੀਆਂ ਹਾਏ
ਹੱਥਾਂ ਵਿੱਚ ਲੁਕ ਲੁਕ ਕੇ ਦੁਆਵਾਂ ਰੋਂਦੀਆਂ ਹੋਏ ਦੁਆਵਾਂ ਰੋਂਦੀਆਂ ਜੰਗਲਾਂ 'ਚ ਰਹਿ ਗਏ ਖੰਡਰਾਂ 'ਚ ਰਹਿ ਗਏ ਅਸੀਂ ਬਸ ਬੈਠੇ ਕੱਲੇ ਮੰਦਿਰਾਂ 'ਚ ਰਹਿ ਗਏ ਮੰਦਿਰਾਂ 'ਚ ਰਹਿ ਗਏ ਸਾਡਾ ਰੱਬ ਹੋ ਗਿਆ ਸਾਡਾ ਸਭ ਖੋ ਗਿਆ ਸਾਡਾ ਰੱਬ ਹੋ ਗਿਆ ਸਾਡਾ ਸਭ ਖੋ ਗਿਆ ਜਾਣ ਵੇਲੇ ਉਹਨੂੰ ਦਿੱਤੀਆਂ ਜੋ ਸਦਾਵਾਂ ਰੋਂਦੀਆਂ ਹਏ ਸਦਾਵਾਂ ਰੋਂਦੀਆਂ ਹੱਥਾਂ ਵਿੱਚ ਲੁਕ ਲੁਕ ਕੇ ਹਏ ਦੁਆਵਾਂ ਰੋਂਦੀਆਂ ਹਏ ਦੁਆਵਾਂ ਰੋਂਦੀਆਂ ਮੰਗਣੀ ਹੋਣ ਲੱਗੀ ਆ ਤੇ ਤੂੰ ਹੱਥ ਤੇ ਰੱਖੀ ਬੈਠਾ ਉਹਨੂੰ ਜਾ ਕੇ ਸ਼ਗਨ ਪਾਓ ਨਾ ਹੋਰ ਹੁਣ ਮੈਂ ਕੀ ਆਖਾਂ ਸਾਨੂੰ ਤਾਂ ਸਾਲਾ ਪਤਾ ਵੀ ਅੱਜ ਹੀ ਲੱਗੇ ਵੀ ਇਹ ਕਾਕਾ ਜੀ ਵੀ ਇਸ਼ਕ ਕਰੀ ਬੈਠੇ ਨੇ ਓਏ ਹੁਣ ਕਰਨਾ ਦੱਸੋ ਕੀ ਆ ਬਈ ਮੰਗਣੀ ਤਰਾਉਣੀ ਪੈਣੀ ਆ ਪਾਗਲ ਹੋ ਗਿਆ ਤੂੰ ਮੰਗਣੀ ਹੋ ਰਹੀ ਆ ਕੋਈ ਮਜ਼ਾਕ ਨਹੀਂ ਹੋ ਰਿਹਾ ਤੇਰੀ ਜ਼ਿੰਦਗੀ ਦਾ ਮਜ਼ਾਕ ਹੋਣ ਦੇ ਦਈਏ ਹਨਾ ਬਾਅਦ ਚ ਰੋਂਦਾ ਫਿਰੀ ਅੱਖਾਂ 'ਚ ਘਸੁੰਨ ਦੇ ਉਹਦਾ ਕੀ ਫਾਇਦਾ ਨਹੀਂ ਯਾਰ ਉਹ ਜਿੱਥੇ ਵੀ ਮੰਗਣੀ ਕਰਵਾ ਰਹੀ ਹੈ ਖੁਸ਼ ਆ ਤੇ ਉਹਦੀ ਖੁਸ਼ੀ 'ਚ ਮੇਰੀ ਖੁਸ਼ੀ ਆ ਦੇਖ ਪਾਲੀ ਮੰਗਣੀ ਤਾਂ ਰਾਣੂ ਦੀ ਕਿਤੇ ਹੋਰ ਹੁਣ ਹੋਣ ਨਹੀਂ ਦੇਣੀ ਚਾਹੇ ਸਲੀਆਂ ਲੱਤਾਂ ਬਾਹਾਂ ਨਾ ਤੋੜਨੀਆਂ ਪੈ ਜਾਣ ਗੱਲ ਸੁਣੋ ਮੇਰੀ ਜੇ ਮੰਗਣੀ ਤੜਾਉਣ ਦੀ ਗੱਲ ਵੀ ਕੀਤੀ ਨਾ ਮੈਂ ਸਾਲੋ ਤੁਹਾਡੇ ਸਾਰਿਆਂ ਦੀਆਂ ਲੱਤਾਂ ਤੋੜ ਦੂੰ ਲੈ ਲੈ ਲਈ ਸ਼ੀਲਡ ਹੁਣ ਦੱਸੋ ਕਰਨਾ ਕੀ ਹੈ ਉਹ ਇੱਕ ਆਈਡੀਆ ਹੈਗਾ ਬਾਈ ਜਿਹਦੇ ਨਾਲ ਰਣੂ ਦੀ ਮੰਗਣੀ ਹੋਣ ਲੱਗੀ ਆ ਆਪਾਂ ਉਹ ਤੇ ਇਲਜ਼ਾਮ ਲਾ ਦੇਣੇ ਕੋ ਪਹਿਲਾਂ ਹੀ ਵਿਆਹ ਹੋਇਆ ਗੁੱਡ ਆਈਡੀਆ ਯਾਰ ਪਰ ਇਹ ਕਰੂ ਕੌਣ ਉਹ ਤੂੰ ਬਣੇਗਾ ਦੀ ਘਰ ਵਾਲੀ ਓਏ ਦਫਾ ਓਏ ਮੈਂ ਕਰੋ ਧਰਮਿੰਦਰ ਬਣਨਾ ਹੈ ਤੁਸੀਂ ਸਾਲਿਓ ਮੈਨੂੰ ਘਰ ਵਾਲੀ ਬਣਾ ਕੇ ਘਸਾਤਾ ਕਿਉਂ ਸਾਲਿਆ ਹੁਣ ਯਾਰਾਂ ਲਈ ਇੰਨਾ ਵੀ ਨਹੀਂ ਕਰ ਸਕਦਾ ਓਏ ਮਸਾ ਮੈਂ ਬੁੜੇ ਤੋਂ ਪਿੱਛਾ ਛੜਾਇਆ ਜੇ ਮੈਂ 1 ਮਹੀਨਾ ਤੁਹਾਡੇ ਨਾਲ ਹੋਰ ਰਹਿ ਗਿਆ ਨਾ ਕੱਲ ਨੂੰ ਮੈਂ ਮੁੰਡਿਆਂ ਤੇ ਟਰਾਈਆਂ ਮਾਰਦਾ ਫਿਰੂੰ ਦਫਾ ਜੋ ਸਾਲੇ ਹੋਏ ਨੇ ਸਾਲਾ ਮਤਲਬ ਹੀ ਦੇਖੋ ਜਨਾਨੀ ਬਣ ਜਾ ਬਸ ਯਾਰ ਬੱਬੂ ਭਾਈ ਤੈਨੂੰ ਹੀ ਕੁਝ ਕਰਨਾ ਪੈਣਾ ਉਹ ਨਹੀਂ ਮੇਤੋਂ ਨਹੀਂ ਇਹਨੇ ਲੋਕਾਂ ਸਾਹਮਣੇ ਬੋਲਣਾ ਸਾਲਿਆ ਕੱਲ ਨੂੰ ਜਦ ਹਿੱਟ ਸਿੰਗਰ ਬਣ ਗਿਆ ਸਟੇਜ ਤੇ ਕੀ ਗਾਇਆ ਕਰੇਗਾ ਬਹਾਨੇ ਜੇ ਨਾ ਬਣਾ ਚੁੱਪ ਕਰਕੇ ਤੇ ਜਨਾਨੀ ਬਣਨ ਨੂੰ ਤਿਆਰ ਹੋ ਜਾ ਨਹੀਂ ਸਾਲ ਨੂੰ ਬੰਦਾ ਵੀ ਨਹੀਂ ਰਹਿਣ ਦੇਣਾ ओ बब्बू वो गया ओए उठ छेती कर तैयार हो जा उठ गया आओ बब्बू ओए यार मैनू तो यही लगता थैंक यू कांग्रेचुलेशन थैंक यू सालिया मेरे काल के खिच्ची परदा कुछ खाता लेने कौन दी पी रही है चल ਸਤਿ ਸ਼੍ਰੀ ਅਕਾਲ ਜੀ ਬੈਠੋ ਵੇਟਰ ਭਾਜੀ ਤੇ ਭਾਬੀ ਲਈ ਕੁਝ ਖਾਣ ਪੀਣ ਨੂੰ ਲਿਆ ਇਹ ਸਾਰੇ ਕਿੱਥੇ ਚਲੇ ਗਏ ਜੇ ਪਾਲੀ ਵਾਲੀ ਦਾ ਕਿਤੇ ਹੋਰ ਵਿਆਹ ਹੋ ਗਿਆ ਨਾ ਇਹ ਸਾਰੀ ਉਮਰ ਲਾਣ ਤਾਂ ਪਾਉਣਗੇ ਮੈਨੂੰ ਓਏ ਰੁਕ ਜਾ ਚੱਲ एक और ले लो
ਉਹ ਸਾਲਾ ਜਿੰਨੀ ਸੇਵਾ ਹੋ ਰਹੀ ਆ ਮੇਰਾ ਤਾਂ ਜੀ ਕਰਦਾ ਮੰਗਣੀ ਤੜਾਉਣ ਨੂੰ ਰਹਿਣ ਹੀ ਦਈਏ। ਬਕਵਾਸ ਨਾ ਮਾਰ, ਛੇਤੀ ਡੱਪਲਾ। ਆਹੀ ਲੱਗਦਾ। ਰੋਕ ਰੋਕ ਰੋਕ। ਉਹ ਆ ਕੀ ਬਿਠਾਇਆ ਤੇ ਬੰਦਾ ਸੀ, ਵਿੱਚ ਬੁੜੀ ਕਿੱਥੋਂ ਆ ਗਈ? ਬੜੀ ਮੇ ਲੈਣੇ ਨੇ, ਆਪਦੇ ਪੈਸੇ ਫੜ ਤੇ ਤੁਰਦਾ ਬਣ। ਆ ਲੈ ਫੜ। ਕੋਈ ਨਹੀਂ ਜੀ, ਬਸ ਕੀ ਕਰ ਸਕਦਾ। ਨਿਬੜ ਗਈਆਂ ਰਸਮਾਂ ਜੀ? ਕਿੱਥੇ, ਅਜੇ ਤਾਂ ਰਸਮਾਂ ਹੋਣੀਆਂ ਨੇ। ਓ ਹਾਏ ਮੈਂ ਲੁੱਟੀ ਗਈ। ਰੋਕ ਦਿਓ ਮੰਗਣੀ। ਇਹ ਬੰਦਾ ਪਹਿਲਾਂ ਮੇਰੇ ਨਾਲ ਵਿਆਹਿਆ ਹੋਇਆ ਸੀ, ਮੈਂ ਇਹਦੇ ਬੱਚੇ ਦੀ ਮਾਂ ਬਣਨ ਵਾਲੀਆਂ। ਰੋਕ ਦਿਓ ਮੰਗਣੀ। ਕੀ ਬਕਵਾਸ ਕਰ ਰਹੀ ਹੈ ਤੂੰ? ਮੈਂ ਬਕਵਾਸ ਨਹੀਂ ਕਰ ਰਹੀ, ਮੈਂ ਸੱਚ ਬੋਲ ਰਹੀ ਹਾਂ। ਇਹਦੇ ਨਾਲ ਵਿਆਹੀ ਹੈ ਤੂੰ? ਦਾਦਾ ਸੁਣ, ਉਹ ਮੈਨੂੰ ਲੱਗਿਆ ਜੀ ਮੰਗਣੀ ਹੋ ਰਹੀ ਹੈ। ਮੈਂ ਸੱਚੀ ਸੌਰੀ ਹਾਂ ਜੀ। ਇੰਨਾ ਤਾਂ ਬਾਬਾ ਜਿਉਂਦੇ ਜੀ ਬਦਨਾਮ ਨਹੀਂ ਹੋਇਆ ਜਿੰਨਾ ਤੂੰ ਮਰਨ ਤੋਂ ਬਾਅਦ ਕਰਤਾ। ਅੱਜ ਬਾਬੇ ਤੋਂ ਪਹਿਲਾਂ ਤੈਨੂੰ ਫੂਕਾਂਗੇ। ਸੰਸਕਾਰ ਦੇ ਸਮਾਨ ਦੇ ਪੈਸੇ ਤਾਂ ਦੇ ਦਿਓ। ਉਹ ਸਮਾਨ ਦੇ ਪੈਸੇ ਇਹਨੂੰ ਘੁੰਮ ਕੇ ਘੇਰਾ ਪਾ, ਇਹਨੂੰ ਪਗਲੇ ਪਾਸਿਓਂ। ਆਏ ਮੇਰਾ ਕਾਕਾ, ਮਾਰੋ ਤਾਂ ਚਾਤੀ। ਕਾਕਾ ਤਾਂ ਸੋਹਣਾ, ਇਹਦੇ ਲਈ ਤਾਂ 50 ਰਿਸ਼ਤੇ ਲੱਭ ਦੂੰ। ਬਸ ਨਾ ਦੱਸ ਦੋ ਕਾਕਾ ਕੰਮ ਕੀ ਕਰਦਾ। ਸ਼ਹਿਰ ਗਿਆ ਜੀ ਐਕਟਰ ਬਣਨ ਵਾਸਤੇ। ਮੂੰਹ ਤੇ ਤੇਦੇ ਮੈਂ ਕੁਝ ਵੀ ਕਹਿੰਦਾ ਰਹਿੰਦਾ ਸਾਂ, ਪਰ ਉਂਝ ਮੈਨੂੰ ਪੱਕਾ ਪਤਾ ਵੀ ਇੱਕ ਦਿਨ ਵੱਡਾ ਐਕਟਰ ਬਣੂ ਤੇ ਦੁਨੀਆ ਇਹਦੇ ਪਿੱਛੇ ਪਿੱਛੇ ਹੋਊ। ਅੱਛਾ ਜੀ, ਫੜ ਲੈ ਲਿਆ ਉਥੋਂ ਫੜ ਇਹਨੂੰ। ਫੜ ਲੈ ਇਹਨੂੰ। ਓਏ ਇਹ ਤਾਂ ਮੇਰਾ ਮੁੰਡਾ। ਓਏ ਦਮ ਕੱਢਦੇ ਨੇ। ਵੇਖ ਕੰਜਰ ਕਿਵੇਂ ਛਾਲਾ ਮਾਰ-ਮਾਰ ਭੱਜਣ ਡਿਆ। ਕੁਲਦੀਪ, ਕੁਲਦੀਪ ਇੱਕ ਮਿੰਟ। ਉਹ ਤੂੰ ਇੱਥੇ? ਉਹ ਯਾਰ ਤੂੰ ਇੱਥੇ? ਓਏ 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 ਆ ਸਾਰੇ ਜਣੇ ਮੇਰੇ ਮੁੰਡੇ ਦੇ ਮਗਰ ਕਿਉਂ ਪਏ ਹੋਏ ਆ? ਉਹ ਇਹਨਾਂ ਚ ਤੇਰਾ ਮੁੰਡਾ ਕਿਹੜਾ ਹੈ? ਉਹ ਜਿਹੜਾ ਜਨਾਨੀ ਬਣਿਆ ਸਾਰਿਆਂ ਦੇ ਅੱਗੇ ਅੱਗੇ ਸੀ। ਉਹ ਵਧਾਈ ਹੋਏ, ਤੇਰਾ ਮੁੰਡੇ ਦਾ ਕਿਸੇ ਦੇ ਬੱਚੇ ਦੀ ਮਾਂ ਬਣਨ ਵਾਲਾ ਹੈ। ਕੀ ਪਕਾਈ ਮਾਰਦਾ, ਮੈਂ ਤੇ ਅੱਗੇ ਦਿਲ ਦਾ ਮਰੀਜ਼ ਆ। ਕਾਹਦੀਆਂ ਵਧਾਈਆਂ? ਉਹ ਇਸੇ ਕਰਕੇ ਤਾਂ ਲੋਕੀ ਉਹਦੇ ਪਿੱਛੇ ਭੱਜ ਰਹੇ ਨੇ, ਉਹਨੂੰ ਕੁੱਟਣ ਲਈ। ਟਾਪਾ ਤਾਂ ਸਾਲੇ ਤਾਂ ਮੈਂ ਚਾੜੂ। ਸਾਲੇ ਦੇ ਸ਼ਹਿਰ ਜਾ ਕੇ ਵੀ ਚੱਲੇ ਨਹੀਂ। ਆ ਮੇਰੇ ਨਾਲ ਆ ਜਾ। ਰਹਿਣ ਦੋ, ਰਹਿਣ ਦੋ। ਓ ਮਾਸੀ ਜੀ, ਬਹੁਤ ਵਧਾਈਆਂ। ਥੈਂਕ ਯੂ ਜੀ। ਨਹੀਂ ਬਸ ਮੈਡਮ, ਬਸ ਜਾ ਯਾਰ ਤੂੰ ਜਾ। ਇੱਕ ਤਾਂ ਬੰਦਾ ਗਰੀਬ ਨਾ ਹੋਵੇ, ਜਿਹੜੇ ਕੰਮ ਆਇਆ ਉਹ ਤਾਂ ਕਰ ਲੈ। ਸਾਲਾ ਪਕੌੜੇ ਝੁਲਸਣ ਲੱਗ ਗਿਆ। ਹੋਏਗਾ ਸਾਲਾ ਮੰਗਣੀ ਸ਼ੁਰੂ ਹੋ ਗਈ। ਖਾ ਲੈਂਦੇ, ਸਵੇਰ ਦਾ ਖਿੱਟੀ ਫਿਰਦਾ। ਚਲੋ ਸ਼ਗਨ, ਹੁਣ ਰਿੰਗ ਪਾਓ। ਸਾਲਿਆ ਉਹ ਦੇਖ ਲੈ ਮੁੰਦਰੀ ਪੈਣ ਲੱਗੀ ਆ। ਬੋਲ ਪਾ ਕੇ ਤੇਰੇ ਨਾਲ ਵਿਆਹ ਹੈ। ਮੈਂ ਪਕੌੜੇ ਦਾ ਖਾ। ਸਾਲਿਆ ਇੱਥੇ ਪਕੌੜੇ ਖਾਣਾ ਆ। ਸਾਲਾ ਤੂੰ ਬੋਲ ਪਾ। ਜਨਾਬ ਤੂੰ ਬਣਿਆ ਕਿ ਮੈਂ? ਚੱਲ ਮੈਂ ਦੱਸਦਾ। ਰਾਣੋ ਓ ਰੁਕ ਜਾ ਓਏ। ਇਹ ਮੰਗਣੀ ਨਹੀਂ ਹੋ ਸਕਦੀ। ਇਹ ਮੁੰਡਾ ਮੇਰੀ ਭੈਣ ਨਾਲ ਵਿਆਹ ਹੋਇਆ। ਓਏ ਕੌਣ ਹੋ ਤੁਸੀਂ? ਮੇਰੇ ਨਾਲ ਵਿਆਹ ਹੋਇਆ ਜੀ। ਸਾਲਿਆ ਪਕੌੜੇ ਕੱਢ ਕੇ ਬੋਲ ਪਾ। ਮੈਂ ਨਹੀਂ ਇਹਨਾਂ ਨੂੰ ਜਾਣਦਾ। ਨਾ ਮੇਰੇ ਸਿਰ ਦੇ ਸਾਈਆਂ, ਇੰਜ ਨਾ ਕਰ। ਤੂੰ ਕਿਵੇਂ ਭੁੱਲ ਸਕਦਾ ਉਹ ਪਲ ਜਿਹੜੇ ਮੇਰੇ ਨਾਲ ਬਿਤਾਏ ਸੀ? ਕਿਹੜੇ ਪਲ, ਕਿਹੜਾ ਵਿਆਹ, ਕੀ ਪਕਾਈ ਮਰੀ ਜਾਨੀ ਹੈ? ਇੰਨਾ ਕਹਿਰ ਨਾ ਗੁਜ਼ਾਰ ਜ਼ਾਲਮਾ, ਤੇਰੇ ਸਿਹਰਿਆਂ ਨਾਲ ਵਿਆਹੀ ਹੋਈਆਂ। ਮੁੰਡਾ ਤਾਂ ਪਹਿਲੀ ਵਿਆਹ ਹੋਇਆ ਵਾ। ਓਏ ਉਧਰ ਕੀ ਪੰਗਾ ਪੈ ਗਿਆ? ਕੀ ਕਮੀ ਸੀ ਮੇਰੇ ਵਿੱਚ? ਇੱਕ ਢਿੱਡ 'ਚ ਧਰਨੀ ਤਾਂ ਪੈਂਦੀ ਸੀ ਨਾ। ਸਾਲਿਆ ਬਹਾਨਾ ਦਾ ਕੋਈ ਚੱਜ ਦਾ ਲਾ ਲੈਂਦਾ। ਕੀ ਗੱਲ ਹੋ ਗਈ? ਇਹ ਬੰਦਾ ਕਹਿੰਦਾ ਇਹ ਮੁੰਡਾ ਇਹਦੀ ਭੈਣ ਨਾਲ ਵਿਆਹਿਆ ਆ। ਹਾਂ ਬਾਈ। ਉਹ ਤੇਰੀ ਸੂਬੇਦਾਰ ਜਸ ਤੂੰ ਕਿਹੜੀ ਤੇਰੀ ਭੈਣ ਨੂੰ ਵਿਆਹੀ ਆ? ਇਹ ਜਿਹੜੀ ਨਾਲ ਖੜੀ ਹੈ। ਪਰ ਇਹ ਤਾਂ ਇਹਦੀ ਘਰ ਵਾਲੀ ਆ, ਭੈਣ ਥੋੜਾ। ਉਹ ਸੂਬੇਦਾਰ ਸਾਹਿਬ ਤੁਸੀਂ ਸਾਡੇ ਪੰਗੇ 'ਚ ਨਾ ਪਵੋ। ਇਹ ਮੇਰੀ ਭੈਣ ਆ ਤੇ ਇਹਦਾ ਘਰ ਵਾਲਾ ਉਹ ਆ। ਕਦੋਂ ਤੇਰੀ ਭੈਣ ਨਾਲ ਵਿਆਹ ਮੈਂ? ਹੈਲੋ ਪਾਲੀ, ਹਾਂ ਬੋਲ ਮਿੰਟੂ। ਮੈਡਮ ਵਾਲਾ ਮੁੰਡਾ ਤਾਂ ਪਹਿਲੇ ਹੀ ਵਿਆਹਿਆ ਹੋਇਆ ਹੈ। ਕੀ? ਆਹੋ, ਇੱਕ ਜਨਾਨੀ ਖੜੀ ਬੋਲ ਰਹੀ ਹੈ ਕਿ ਮੁੰਡਾ ਪਹਿਲਾਂ ਮੇਰੇ ਨਾਲ ਵਿਆਹਿਆ ਹੋਇਆ ਹੈ। ਮੰਗਣੀ ਟੁੱਟੀ ਲੈ ਤੇ ਤੇਰਾ ਨੰਬਰ ਲੱਗ ਜੂ। हाँ हैप्पी बाजी। हाँ बिल्लू भाजी, वो जनानी हुणे हुणे मैरिज पैलेस बड़ी है। केड़ी जनानी? ओही जनानी पाई जिन्हें थोड़े से पेड़े लाए सी।
ਸ਼ਟ ਅਪ ਬਿੱਲੂ। ਓਏ ਤੈਨੂੰ ਸ਼ਰਮ ਨਹੀਂ ਆਉਂਦੀ ਪਵਿੱਤਰ ਰਿਸ਼ਤਿਆਂ ਦਾ ਘਾਣ ਕਰਦੇ ਨੂੰ? ਸਾਲਿਆ ਆਪਣੀ ਘਰ ਵਾਲੀ ਨੂੰ ਭੈਣ ਬਣਾਈ ਜਾਂਦਾ। ਉਹ ਸੂਬੇਦਾਰ ਸਾਹਿਬ ਤੁਸੀਂ ਸਮਝ ਨਹੀਂ ਰਹੇ, ਇਹ ਮੇਰੀ ਭੈਣ ਆ, ਤੁਸੀਂ ਅਜੇ ਹੋਸ਼ 'ਚ ਨਿਗੇ। ਮੰਨਿਆ ਮੈਂ ਆਪਣੀ ਨੀਰੂ ਦੇ ਮਰਨ ਕਰਕੇ ਥੋੜਾ ਅਪਸੈਟ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਹਿੱਲ ਗਿਆ। ਇਹ ਮੰਗਣੀ ਨਹੀਂ। ਉਹ ਤੇਰੀ ਸੜਾ ਕਿੱਥੋਂ ਆ ਗਈ? ਆਓ ਮੇਰਾ ਮਤਲਬ ਆ ਗਿਆ। ਮੈਨੂੰ ਕੀ ਪਤਾ। ਹੁਣ ਇਹ ਕੌਣ ਹੈ? ਇਹ ਮੁੰਡਾ ਮੇਰੇ ਨਾਲ ਵਿਆਹਿਆ ਹੋਇਆ ਹੈ। ਨੀਰੂ ਕੌਣ ਹੋ ਤੁਸੀਂ? ਮੇਰੇ ਘਰ ਵਾਲਾ ਮੋੜੋ। ਹੁਣ ਇਹ ਕੌਣ ਹੈ? ਇਹ ਮੇਰੀ ਨੀਰੂ ਆ। ਹੁਣੇ ਤੇ ਕਹਿ ਰਹੇ ਸੀ ਮਰੀ ਹੋਈ ਹੈ। ਤੈਂ ਉਹਦੀ ਗਤੀ ਕਰਾਉਣੀ ਆ? ਨੀਰੂ ਤੂੰ ਬਚ ਗਈ ਸੀ? ਕੀ ਤੁਸੀਂ ਨੀਰੂ ਨੀਰੂ ਲਾਈ ਹੈ? ਮੈਂ ਜਪਜੀ ਹਾਂ ਤੇ ਇਹ ਮੇਰੇ ਘਰ ਵਾਲਾ ਹੈ। ਪ੍ਰਾਹੁਣਾ ਤਾਂ ਪਹਿਲਾਂ ਹੀ ਦੋ ਲਈ ਫਿਰਦਾ ਭੈਣੇ। ਉਹ ਕੌਣ ਨੀਰੂ ਤੇ ਕੌਣ ਜਪਜੀ? ਪਤਾ ਨਹੀਂ ਕਿੱਥੋਂ ਆ ਗਿਆ। ਹੁਣ ਇਹ ਤੇਰਾ ਵੀ ਘਰ ਵਾਲਾ? ਇਹ ਕਿੱਧਰਲਾ ਮਹਾਰਾਜਾ ਪਟਿਆਲਾ ਕਿਹੜਾ ਤਿੰਨ ਮਗਰ ਲਈ ਫਿਰਦਾ? ਪਿੰਡ ਵਾਲਿਓ, ਜੇ ਇਹ ਮੁੰਡਾ ਤੇ ਇਹਨਾਂ ਦੋਨਾਂ ਜਨਾਨੀਆਂ ਵਿੱਚੋਂ ਕੋਈ ਵੀ ਗਲਤ ਨਿਕਲਿਆ ਨਾ ਤਾਂ ਅਸੀਂ ਪਿੰਡ ਚੋਂ ਜਾਣ ਨਹੀਂ ਦੇਣਾ। ਨਾ ਕਿਵੇਂ ਹੱਥ ਲਾਉਂਗੇ? ਮੈਂ ਝੂਠ ਬੋਲਦੀ ਆ? ਇਹ ਮੇਰੇ ਘਰ ਵਾਲਾ ਹੈ। ਕਿਆ ਝੂਠ ਬੋਲਦੀ ਹੈ ਜਿਹੜੀ ਤੇਰੇ ਤੋਂ ਪਹਿਲਾਂ ਦੀ ਖੜੀ ਹੈ? ਤੁਸੀਂ ਤੂੰ ਕੀ ਲੈਣਾ ਇੱਥੇ? ਚਲੀ ਜਾ। ਸਾਲਿਓ ਮੈਂ ਤੁਹਾਡੇ ਕਰਕੇ ਭੱਜਿਆ ਫਿਰਦਾ, ਹੁਣ ਪਿੰਡ ਵਾਲਿਆਂ ਤੋਂ ਵੀ ਮੈਂ ਕੁੱਟ ਖਾਵਾਂ? ਇਹ ਮੇਰੇ ਘਰ ਵਾਲਾ ਹੈ। ਤੇਰਾ ਘਰ ਵਾਲਾ ਪਾਲੀ ਆ ਬੰਦੇ ਖਾਣੀ ਐ। ਉਹਨੂੰ ਛੱਡ ਕੇ ਇਹਨੂੰ ਮਲੱਕਣ ਨੂੰ ਫਿਰਦੀਆਂ ਮੈਂ ਮਰ ਗਿਆ। ਮੈਂ ਮਨਾ ਕੀਤਾ ਸੀ ਨਾ ਤੁਹਾਨੂੰ, ਤੁਸੀਂ ਫਿਰ ਵੀ ਨਹੀਂ ਟਲੇ। ਉਹ ਪਾਲੀ ਚੰਗਾ ਕੀਤਾ ਤੂੰ ਆ ਗਿਆ। ਇਹ ਆ ਜੀ ਨੀਰੂ ਦਾ ਸੋ ਕਾਲਡ ਘਰ ਵਾਲਾ। ਪਾਲੀ ਤੁਸੀਂ ਵਿਆਹੇ ਹੋਏ ਸੀ? ਹੁਣ ਕੀ ਬਿਟਰ ਬਿਟਰ ਝਾਕੀ ਜਾਂਦਾ? ਦੱਸ ਕੇ ਨੀਰੂ ਤੇਰੀ ਘਰ ਵਾਲੀ ਆ? ਕੀ अंकल जी इधर भी जा सकती है। अच्छा आ जाओ चलो 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 भाई। ਚਾਚਾ ਜੀ ਕੀ ਹੋਇਆ? ਮੈਨੂੰ ਪੁੱਛਦੀ ਆ ਕੀ ਹੋਇਆ? ਮੈਨੂੰ ਕੁਝ ਨਹੀਂ ਹੋਇਆ। ਪੁੱਛ ਇਹਨੂੰ ਜਿਹਦਾ ਦਿਮਾਗ ਖਰਾਬ ਹੋਇਆ। ਜਸ ਤੂੰ ਇੱਥੇ? ਲੋਕੀ ਭੈਣਾਂ ਤੋਂ ਖਹਿੜੇ ਖਿਡਾਉਂਦੇ ਆ, ਵੱਡਾ ਦੁੱਲਾ ਪੱਠੀ ਭੈਣ ਬਣਾਉਣ ਲੱਗਿਆ। ਨੀਰੂ ਭਾਬੀ ਤੁਸੀਂ ਜਿਉਂਦੇ ਹੋ? ਕੀ ਤੁਸੀਂ ਨੀਰੂ ਨੀਰੂ ਲਈ ਹੈ? ਪੰਜਾਬੀ ਫਿਲਮਾਂ ਘੱਟ ਦੇਖਿਆ ਕਰੋ। ਮੈਂ ਜਪਜੀ ਹਾਂ। ਜਪਜੀ ਬੜਾ ਹਾਲੀਵੁੱਡ ਫਿਲਮਾਂ 'ਚ ਕੰਮ ਕਰਦੀ ਆ, ਉਹਨੂੰ ਵੀ ਤਾਂ ਪੰਜਾਬੀ ਫਿਲਮਾਂ ਦੀ ਮਿੱਟੀ ਬਾਜਾ ਮਾਰਦੀ ਆ। ਓਏ ਹੋਏ, ਤੁਸੀਂ ਆਪਣਾ ਜਪ ਬਾਅਦ ਚ ਪਾ ਲਿਓ, ਪਹਿਲੇ ਮੁੰਡੇ ਨੂੰ ਨਿਬੇੜੋ। ਹਾਂ ਤੂੰ ਪਹਿਲਾਂ ਆਇਆ ਸੀ, ਤੂੰ ਬੋਲ। ਬੋਲਿਆ ਤਾਂ ਹੈ, ਉਹ ਮੇਰੀ ਭੈਣ ਨਾਲ ਵਿਆਹ ਹੋਇਆ। ਭੈਣ? ਉਹ ਵੀ ਤੇਰੀ? ਆ ਖੜੀ ਹੈ। ਇਹ ਤਾਂ ਬੱਬੂ ਦੀ ਭੈਣ ਹੈ ਪਿੰਕੀ। ਉਹ ਯਾਰ ਬੱਬੂ ਦੀ ਨਹੀਂ, ਇਹ ਮੇਰੀ ਭੈਣ ਆ। ਕੌਣ ਹੈ ਸ਼ਗਨ ਇਹ? ਭਾਬੀ ਮੈਂ ਸੌਂ ਖਾ ਕੇ ਕਹਿਣਾ, ਵਿਆਹ ਤਾਂ ਦੂਰ ਦੀ ਗੱਲ ਹੈ, ਮੈਂ ਇਹਨਾਂ ਨੂੰ ਜਾਣਦਾ ਤੱਕ ਨਹੀਂ। ਤੈਨੂੰ ਸ਼ਰਮ ਨਹੀਂ ਆਉਂਦੀ? ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਪਰ ਤੁਹਾਨੂੰ ਵੇਖ ਕੇ ਤਾਂ ਨਹੀਂ ਲੱਗਦਾ ਤੁਸੀਂ ਪ੍ਰੈਗਨੈਂਟ ਹੋ। ਸਭ ਕੁਫਰ ਤੋਲ ਰਹੀ ਆ। ਇਹਦੇ ਕੋਈ ਬੱਚਾ ਨਹੀਂ ਹੋਣ ਵਾਲਾ। ਅਜੇ ਪਿਛਲੇ ਹਫਤੇ ਡਾਕਟਰ ਤੋਂ ਮੇਰਾ ਟੈਸਟ ਕਰਵਾ ਕੇ ਹਟਿਆ। ਹੋ ਕੀ ਹੋ ਲਾਈ ਆ? ਹੁਣ ਮੈਂ ਕੀ ਕਰਾਂ ਜਦੋਂ ਗੱਲਾਂ ਖੁੱਲ ਰਹੀਆਂ? ਤੂੰ ਜੋ ਵੀ ਹੈ ਨਾ ਪਲੀਜ਼ ਚਲੀ ਜਾ। ਕਿਉਂ ਮੇਰੀ ਭੈਣ ਦਾ ਘਰ ਉਜਾੜਨ ਲੱਗੀ ਆ? ਜਸ ਤੂੰ ਪਾਗਲ ਤੇ ਨਹੀਂ ਹੋ ਗਿਆ? ਇਹ ਤੇਰੀ ਭੈਣ ਨਹੀਂ, ਤੇਰੀ ਘਰ ਵਾਲੀ ਆ। ਲਾਡੀ ਤੂੰ ਸਮਝਦੀ ਨਹੀਂ, ਇਹ ਮੇਰੀ ਘਰ ਵਾਲੀ ਨਹੀਂ, ਮੇਰੀ ਭੈਣ ਆ। ਉਹ ਕਿਹੜੀ ਤੇਰੀ ਮਾਂ ਦਾਜ ਤੇਰੀ ਭੈਣ ਲਿਆਈ? ਬਾਪੂ ਤੂੰ ਇੱਥੇ? ਆ ਜਾਓ ਭਾਜੀ ਧਿਆਨ ਨਾਲ। ਕਿੱਥੇ ਖਿੱਚੀ ਫਿਰਦੇ ਹੋ ਯਾਰ? ਓਏ ਹੌਲੀ ਸਿੱਟਦਾ ਦੇ ਯਾਰ। ਬਾਪੂ ਜੀ ਮੇਰੀ ਗੱਲ ਤਾਂ ਸੁਣੋ, ਆਪਾਂ ਇਹ ਕੁੜੀ ਦਾ ਘਰ ਬਚਾਉਣਾ। ਓ ਸ਼ਰਮ ਕਰ ਸਾਲੇ, ਲੀਡਰਾਂ ਨੂੰ ਕਿੰਨੇ ਕੁ ਬਿਆਨ ਬਦਲੇਗਾ? ਕਦੇ ਇਹਨੂੰ ਘਰ ਵਾਲੀ ਬਣਾਉਣਾ, ਕਦੇ ਭੈਣ ਤੇ ਕਦੇ ਕੁੜੀ। ਜਿੰਨੇ ਕਿ ਜਨਾਨੀਆਂ ਨਾਲ ਰਿਸ਼ਤੇ ਬਣਦੇ ਹੁੰਦੇ ਆ ਸਾਲੇ ਸਾਰੇ ਤੇ ਗਣਾਤੇ। ਉਹ ਤੂੰ ਇਧਰ ਆਪਣੇ ਪਿਓ ਨਾਲ ਗੱਲ ਕਰ। ਉਹ ਗੱਲ ਸੁਣ, ਇਹਦੇ ਨਾਲ ਮੇਰਾ ਮੁੰਡਾ ਵੀ ਸ਼ਹਿਰ ਆਇਆ, ਇਹਨੂੰ ਪੁੱਛ ਉਹ ਕਿੱਥੇ ਆ। ਉਹ ਅੰਕਲ ਜੀ ਤੁਸੀਂ ਸਬਰ ਰੱਖੋ, ਸਾਰੇ ਇੱਥੇ ਹੀ ਮਿਲ ਜਾਣੇ ਆ। ਓਏ ਓਏ ਵੱਡਾ ਗੋਲਡੀ ਕਰਕੇ ਮੈਨੂੰ ਮੇਰੇ ਖਿੱਚੀ ਫਿਰਦੇ। ਅਭੀ ਖਾਣਾ ਖਾਣਾ ਕੁਛ? ਹਾਂ ਲੜਾਈ ਤੋਂ ਪਹਿਲਾਂ ਕੁਝ ਖਾ ਲੈਨੇ ਆ। ਔਰ ਰੱਖੋ ਇੱਥੇ। ਦੀਦੀ ਹੋਰ ਕਰੋ ਮੇਰਾ ਰਿਸ਼ਤਾ ਇਹਦੇ ਨਾਲ। ਉਹ ਮੈਨੂੰ ਕੀ ਪਤਾ ਕੌਣ ਹੈ? ਅੰਕਲ ਜੀ ਇਹਦੀ ਘਰ ਵਾਲੀ ਹੈ। ਸੁਣ ਲਿਆ ਹੁਣ? ਉਹ ਯਾਰ ਕਿਸੇ ਨੇ ਮੇਰਾ ਮੁੰਡਾ ਵੇਖਿਆ ਜਨਾਨੀ? ਹੁਣ ਤੂੰ ਯਾਰ ਆਪਣਾ ਜੱਬ ਪਾ ਕੇ ਬਹਿ ਜਾ ਵਿੱਚ। ਤੂੰ ਹੈ ਕੌਣ? ਮੈਂ ਇਹਦੇ ਨਾਲ ਆਇਆ। ਤੇ ਤੂੰ ਕੌਣ? ਮੈਂ ਇਹਦੇ ਨਾਲ ਆਇਆ। ਤੁਸੀਂ ਬੰਦੇ ਹੋ ਕਿ ਭੇਡਾਂ ਜਿਹੜੀਆਂ ਇੱਕ ਦੂਜੇ ਦੇ ਮਗਰ ਲੱਗ ਕੇ ਆ ਗਈਆਂ? ਤੁਹਾਨੂੰ ਸੱਦਿਆ ਕੀ ਨੇ ਇੱਥੇ? ਸੂਬੇਦਾਰ ਸਾਹਿਬ ਉਹ ਮੇਰੇ ਬਾਪੂ ਜੀ ਨੇ। ਉਹ ਤੂੰ ਤਾਂ ਯਾਰ ਚੁੱਪ ਹੀ ਰਹਿ।
ਤੇਰਾ ਤਾਂ ਮੈਂ 7 ਜਨਮ ਵਿਸ਼ਵਾਸ ਨਾ ਕਰਾਂ। ਸਾਲਾ ਜਨਾਨੀ ਵਾਲੇ ਰਿਸ਼ਤੇ ਮੁੱਕ ਗਏ, ਹੁਣ ਤੂੰ ਬੰਦਿਆਂ ਨੂੰ ਤੁਰ ਪਿਆ। ਮੇਰਾ ਯਕੀਨ ਕਰੋ ਜੀ, ਉਹ ਮੇਰੇ ਬਾਪੂ ਜੀ ਨੇ। ਦੋਵੇਂ? ਨਹੀਂ ਜੀ, ਉਹ ਨੀਰੂ ਦੇ। ਨੀਰੂ ਦੇ ਪਾਪਾ? ਉਹ ਸਾਲਿਓ ਕਿਹਦਾ ਪਿਓ ਬਣਾਈ ਜਾਂਦੇ ਹੋ ਮੈਨੂੰ? ਡੈਡੀ ਜੀ ਫੁੱਟ ਵਿਸ਼ ਕਰਦਾ ਜੀ। ਦੇਖਦੇ ਕਿ ਉਹ ਜੱਫੀ ਪਾਓ ਸੋਹਰਾ ਸਾਹਿਬ, ਤਾਂ ਆਸ਼ੀਰਵਾਦ ਜੀ ਕਰੋ ਮਿਲਣੀ। ਲੱਗਦਾ ਆਪਣੀ ਧੀ ਦੇਣ ਲੱਗਿਆ ਮੈਨੂੰ। ਮੈਂ ਆਪਣੀ ਧੀ ਦੇਣ ਨਹੀਂ ਲੱਗਿਆ ਜੀ, ਅਲਬੱਤਾ ਤੁਹਾਡੀ ਧੀ ਮੈਂ ਲੈਣ ਲੱਗਿਆ। ਉਹ ਕਿਹੜੀ ਤੇਰੀ ਮਾਂ ਨੇ ਧੀ ਜੰਮਤੀ ਮੇਰੀ? ਆਓ ਜੰਮਤੀ ਧੀ ਨੀਰੂ। ਨੀਰੂ? ਹਾਂ ਦੀਦੀ ਮੈਨੂੰ ਚੱਕਰ ਆ ਰਿਹਾ ਹੈ। ਉਹ ਨੀਰੂ ਬੋਲ ਹੁਣ ਕੀ ਜੱਪ ਆਇਆ? ਮੈਂ ਜਪਜੀ ਹਾਂ, ਨੀਰੂ ਮਰ ਚੁੱਕੀ ਹੈ। ਜਿੰਨਾ ਤੂੰ ਮੈਨੂੰ ਸਤਾਇਆ ਅੱਜ ਮੈਂ ਜਪਜੀ ਵੀ ਮਾਰ ਦੇਣੀ ਆ, ਜਪਜੀ ਵੀ ਮਾਰ ਦੇਣੀ ਆ, ਜਪਜੀ ਵੀ ਮਾਰ। ਇਹੀ ਤਾਂ ਮੇਰਾ ਮੁੰਡਾ। ਉਹ ਆ ਜਾ ਓਏ, ਆ ਲੁੱਕੀ ਫਿਰਦੀ ਆ। ਖੜ ਜਾ, ਪਹਿਲਾਂ ਚਾਚੀ ਫੈਂਡਣੀ ਹੈ। ਆਓ ਨਾ, ਆਓ ਹੁਣ। ਆ ਜਾਓ ਭਾਈ। ਪਿੱਛੇ ਨਾ ਚਲੋ, ਪਿੱਛੇ ਪਿੱਛੇ ਨਾ ਚਲੋ ਯਾਰ। ਭਾਜੀ ਇਹ ਤਾਂ ਪਿੰਡ ਵਾਲੇ ਇਕੱਠੇ ਕਰਕੇ ਲਿਆਈਏ। ਇਹਦੇ ਨਾਲ ਤੇ ਗੁੰਡੇ, ਇਹਦੇ ਨਾਲ ਤੇ ਗੁੰਡੇ ਹੈਗੇ ਨੇ ਭਾਈ, ਪਿੱਛੇ ਹੋ ਜਾਓ। ਓਏ ਪੀ ਮੰਨ ਲਾ ਯਾਰ, ਨਾ ਲੈ ਪੰਗਾ ਯਾਰ, ਇਹਦੇ ਨਾਲ ਤਾਂ ਗੁੰਡੇ ਨੇ ਯਾਰ। ਅੱਜ ਤੇ ਵੀ ਗੁੰਡੇ ਲੈ ਕੇ ਆਏ। ਧਿਆਨ ਨਾਲ ਦੇਖ। ਹੈ ਗੁੰਡੇ ਲਈ ਫਿਰਦੀ ਆ ਨਾਲ? ਉਹ ਡਰਿਓ ਨਾ, ਅੱਜ ਕੱਲਾ ਕੱਲਾ ਫੈਂਡ ਦੇਣਾ। ਸਵੀਟੀ ਸ਼ਰਮ ਕਰ, ਤੇ ਤੋਂ ਵੱਧ ਗੁੰਡੇ ਤਾਂ ਉਹ ਲਈ ਫਿਰਦੀ ਹੈ। ਫੜ ਲੋ। ਤੁਸੀਂ ਸਾਲੇ ਉੱਤੇ ਮੰਗਣੀ ਤੜਾਉਣਾ ਆਇਓ ਨਾ ਹੋਰ ਇੱਥੇ ਮੈਂ ਫੈਂਸੀ ਡਰੈਸ ਕੰਪੀਟੀਸ਼ਨ ਚ ਆਇਆ। ਜਿਹਨਾਂ ਕੋਲ ਤੁਹਾਡੇ ਵਰਗੇ ਯਾਰ ਹੋਣ ਉਹਨਾਂ ਨੂੰ ਦੁਸ਼ਮਣਾਂ ਦੀ ਕੀ ਲੋੜ ਆ? ਕੀ ਗੱਲ ਆ? ਉਹ ਭਰਾਵਾ ਇਸ ਤਾਂ ਇੱਥੇ ਮੰਗਣੀ ਤੜਾਉਣ ਆਏ ਸੀ, ਪਰ ਲੱਗਦਾ ਤਾਂ ਹੱਡੀਆਂ ਤੜਾ ਕੇ ਜਾਵਾਂਗੇ। ਮੈਂ ਮੰਗਣੀ ਨਹੀਂ ਟੁੱਟਣ ਦੇਣੀ। ਕਿਉਂ ਕੀ ਕਰ ਲੇਗਾ? ਤੁਸੀਂ ਦੋਹੇ ਵਿੱਗਾ ਲਾਓ, ਦੱਸੋ ਉਹਨਾਂ ਨੂੰ ਮੁੰਡੇ ਹੋ ਤੁਸੀਂ। ਉਹ ਇੱਥੇ ਸੂਬੇਦਾਰ ਵੀ ਆਇਆ ਹੋਇਆ ਹੈ। ਜੇ ਅਸਲੀਅਤ ਦਾ ਪਤਾ ਲੱਗਿਆ ਆਪਣੇ ਤੇ 420 ਦਾ ਕੇਸ ਪੈਣਾ ਹੈ। ਜੇ ਭੱਜਣ ਤਾਂ ਹੀ ਭੱਜ ਲਓ। ਯਾਰ ਐਵੇਂ ਕਿਵੇਂ ਭੱਜ ਲਓਗੇ? ਉਹਦੀ ਜ਼ਿੰਦਗੀ ਦਾ ਸਵਾਲ ਆ। ਵਿੱਗਾ ਲਾਓ, ਚਲੋ ਉੱਤੇ। ਸਟਾਪ ਇਟ। ਲੈ ਤੜਾ ਲਾ ਮੰਗਣੀ। ਓ ਮਾਮਾ ਮੈਂ ਆਇਆ ਵੀਰੂ। ਮੈਡਮ ਜੀ, ਇਹ ਕੌਣ ਨੇ? ਮੈਡਮ ਜੀ ਇਹ ਮੇਰੇ ਦੋਸਤ ਨੇ। ਮੇਰੀ ਮੰਗਣੀ ਤੁੜਾਉਣ ਕਿਉਂ ਆਏ ਸੀ? ਤੁਸੀਂ ਲੈ ਕੇ ਆਏ ਹੋ ਨਾ? ਪਾਲੀ, ਜੇ ਸਾਡਾ ਰਿਸ਼ਤਾ ਨਹੀਂ ਹੋ ਸਕਿਆ ਤੇ ਤੁਸੀਂ ਮੇਰੇ ਤੋਂ ਇਸ ਤਰ੍ਹਾਂ ਬਦਲਾ ਲਓਗੇ? ਦੀਦੀ ਤੁਸੀਂ ਠੀਕ ਸੀ, ਤੁਹਾਡੀ ਗੱਲ ਮੰਨ ਕੇ ਮੈਂ ਕਿਤੇ ਹੋਰ ਰਿਸ਼ਤਾ ਕਰ ਲਿਆ। ਤੁਹਾਡੇ ਨਾਲ ਵਿਆਹ ਕਰਾ ਕੇ ਤਾਂ ਮੈਂ ਸਾਰੀ ਜ਼ਿੰਦਗੀ ਪਛਤਾਉਂਦੀ। ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ, ਮੈਂ ਨਾ ਲੋਕਾਂ ਨੂੰ ਨਹੀਂ ਜਾਣਦਾ। 420 ਆ ਸਾਰੇ। ਬਹੁਤ ਵੱਡਾ ਫਰਾਡ ਨਿਕਲਿਆ ਤੂੰ। ਦੀਦੀ ਮੈਨੂੰ ਇੱਥੋਂ ਲੈ ਚਲੋ ਪਲੀਜ਼। ਇੱਕ ਮਿੰਟ ਰਾਣੋ, ਇਹ ਵਿਆਹ ਨਹੀਂ ਹੋਇਆ। ਇਹ ਸੱਚ ਕਹਿ ਰਿਹਾ ਰਾਣੋ, ਪਾਲੀ ਨੇ ਤੇਰੇ ਨਾਲ ਕੋਈ ਧੋਖਾ ਨਹੀਂ ਕੀਤਾ। ਨਹੀਂ ਮੈਂ ਡਿਪਟੀ ਹਾਂ, ਨੀਰੂ ਵੀ ਮੈਂ ਹੀ ਹਾਂ ਤੇ ਜਪਜੀ ਵੀ ਮੈਂ ਹੀ ਹਾਂ। ਕੀ ਹੋਇਆ? ਪਿੱਛੇ ਹਟ ਜਾਓ, ਹੁਣ ਤੁਸੀਂ ਮੈਨੂੰ ਸਾਰੀਆਂ ਜਨਾਨੀਆਂ ਬਿਓ ਵਰਗੀਆਂ ਲੱਗਦੀਆਂ। ਤੇ ਮੈਂ ਵੀ ਪਿੰਕੀ ਨਹੀਂ, ਬੱਬੂ ਆ। ਰਾਣੋ ਤੇਰੀ ਮੰਗਣੀ ਤੜਾਉਣ ਦਾ ਪਲਾਨ ਸਾਡਾ ਸੀ। ਤੇਰੀ ਮੰਗਣੀ ਦੀ ਖਬਰ ਸੁਣ ਕੇ ਇਹ ਤਾਂ ਘਰੇ ਦਿਲ ਸੁੱਟੀ ਬੈਠਾ ਸੀ। ਜੇ ਅੱਜ ਅਸੀਂ ਇਹਨੂੰ ਨਾ ਪੁੱਛਦੇ ਤਾਂ ਇਹ ਸਾਨੂੰ ਕਦੇ ਨਾ ਦੱਸਦਾ ਕਿ ਦਿਲ 'ਚ ਕੀ ਦਰਦ ਲੁਕੋਈ ਬੈਠਾ। ਇਹ ਤੈਨੂੰ ਸੱਚਾ ਪਿਆਰ ਕਰਦਾ ਹੈ, ਤਾਂ ਹੀ ਤਾਂ ਸਾਡੇ ਜ਼ਮੀਰ ਜਾਗੇ ਨੇ। ਨਹੀਂ ਤਾਂ ਕਦੇ ਆਪ ਅਸੀਂ 10 ਵਜੇ ਤੋਂ ਪਹਿਲਾਂ ਨਹੀਂ ਜਾਗੇ। ਸਾਰੀ ਗਲਤੀ ਸਾਡੀ ਸੀ, ਇਹਦਾ ਕੋਈ ਕਸੂਰ ਨਹੀਂ ਸੀ। ਇਹਦਾ ਕਸੂਰ ਸਿਰਫ ਇੰਨਾ ਸੀ ਕਿ ਇਹਨੇ ਤੈਨੂੰ ਸੱਚੇ ਦਿਲੋਂ ਪਿਆਰ ਕੀਤਾ ਤੇ ਤੈਨੂੰ ਹੀ ਆਪਣਾ ਸਭ ਕੁਝ ਮੰਨਿਆ। ਅੱਜ ਇਹਦਾ ਸਭ ਕੁਝ ਇਹ ਤੋਂ ਦੂਰ ਜਾ ਰਿਹਾ। ਰਾਣੋ, ਮੈਂ ਗਲਤ ਸੀ। ਚੰਗਾ ਫਿਊਚਰ ਦੇਣ ਵਾਲੇ ਤਾਂ ਬਹੁਤ ਮੁੰਡੇ ਮਿਲ ਜਾਂਦੇ ਐ, ਪਰ ਸੱਚਾ ਪਿਆਰ ਕਰਨ ਵਾਲਾ ਤਾਂ ਕਿਸੇ ਨੂੰ ਮਿਲਦਾ ਹੈ। ਜਿਹੜਾ ਮੁੰਡਾ ਤੇਰੀ ਖੁਸ਼ੀ ਲਈ ਆਪਣੀ ਸਾਰੀਆਂ ਖੁਸ਼ੀਆਂ ਛੱਡ ਕੇ ਇੱਥੋਂ ਦੂਰ ਜਾ ਰਿਹਾ ਸੀ, ਉਹ ਤੈਨੂੰ ਕਿੰਨਾ ਕੁ ਪਿਆਰ ਕਰਦਾ ਹੋ। ਜਿਹੜੀ ਗਲਤੀ ਮੇਰੇ ਤੋਂ ਹੋਈ ਸੀ, ਉਹ ਹੁਣ ਤੂੰ ਸੁਧਾਰ ਲੈ। ਪਾਲੀ, ਪਾਲੀ,
ਪਾਲੀ ਤਾਂ ਚਲਾ ਗਿਆ ਰਾਣੋ। ਜਾ ਮੇਰੇ ਬੱਚੇ, ਉਹਨੂੰ ਰੋਕ ਲੈ। ਹਾਂ ਰਾਣੋ, ਰੋਕ ਲੈ ਪਾਲੀ ਨੂੰ। ਰਾਣੋ ਪਾਲੀ ਇੰਨਾ ਸਭ ਹੋਣ ਤੋਂ ਬਾਅਦ ਵੀ ਤੁਸੀਂ ਜਾ ਰਹੇ ਸੀ। ਮੈਨੂੰ ਪਤਾ ਮੈਂ ਗਲਤ ਹਾਂ, ਨਾ ਹੀ ਮੈਂ ਆਪਣੇ ਦਿਲ ਦੀ ਗੱਲ ਆਪਣੇ ਦੋਸਤਾਂ ਨੂੰ ਦੱਸਦਾ ਤੇ ਨਾ ਹੀ ਇਹ ਸਭ ਕੁਝ ਹੁੰਦਾ। ਜੇ ਨਾ ਦੱਸਦੇ ਤੇ ਸ਼ਾਇਦ ਆਪਾਂ ਹਮੇਸ਼ਾ ਲਈ ਦੂਰ ਹੋ ਜਾਂਦੇ। ਮੈਂ ਤਾਂ ਹਮੇਸ਼ਾ ਹੀ ਤੁਹਾਡੇ ਨਾਲ ਰਹਿਣਾ ਚਾਹੁੰਦਾ ਸੀ। ਪਾਲੀ, ਮੈਨੂੰ ਮਾਫ ਕਰ ਦੋ, ਮੈਂ ਤੁਹਾਨੂੰ ਪਛਾਣ ਹੀ ਨਾ ਸਕੀ। ਮੇਰੇ ਦਿਲ ਵਿੱਚ ਵੀ ਬਹੁਤ ਕੁਝ ਸੀ, ਬਸ ਕਹਿ ਹੀ ਨਾ ਸਕੀ। ਅੱਜ ਤੁਹਾਡੇ ਸੱਚੇ ਪਿਆਰ ਤੇ ਅੱਗੇ ਦੀਦੀ ਦੀ ਜ਼ਿੱਦ ਵੀ ਹਾਰ ਗਈ। ਸੱਚੀ? ਮੁੱਚੀ। ਮੈਂ ਵੀ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ। ਲੈ, ਜੇ ਤੁਹਾਡੀ ਦੀਦੀ ਪਹਿਲਾਂ ਮੰਨ ਜਾਂਦੀ ਤਾਂ ਮੰਗਣੀ ਦਾ 1.5 ਲੱਖ ਰੁਪਇਆ ਵੱਧ ਜਾਣਾ ਸੀ। ਤੁਸੀਂ ਪਾਗਲ ਹੋ। ਤੁਸੀਂ ਕੀਤਾ ਜੀ। ਸੌਰੀ ਸੂਬੇਦਾਰ ਸਾਹਿਬ, ਅਸੀਂ ਕਿਰਾਏ ਦਾ ਮਕਾਨ ਲੈਣ ਲਈ ਜਨਾਨੀਆਂ ਬਣ ਕੇ ਤੁਹਾਡਾ ਦਿਲ ਦੁਖਾਇਆ। ਇਹਦੇ ਨਾਲ ਤਾਂ ਚੰਗਾ ਮੈਂ ਫੌਜ 'ਚ ਹੀ ਸ਼ਹੀਦ ਹੋ ਜਾਂਦਾ। ਚੱਲ ਜੇ ਉੱਥੇ ਸ਼ਹੀਦ ਨਹੀਂ ਹੋਇਆ ਸੀ ਤੇ ਅੱਜ ਦੀ ਲੜਾਈ 'ਚ ਡਾਂਗ ਖਾ ਕੇ ਮਰ ਜਾਂਦਾ ਤੇ ਘੱਟੋ ਘੱਟ ਤੇਰੀ ਸੱਚਾਈ ਤਾਂ ਨਾ ਮੇਰੇ ਸਾਹਮਣੇ ਆਉਂਦੀ। ਚਲੋ ਕੋਈ ਨਾ, ਤੁਸੀਂ ਇਹ ਸਮਝੋ ਵੀ ਤੁਹਾਡੀ ਨੀਰੂ ਮਰ ਚੁੱਕੀ ਹੈ। ਹੁਣ ਰਹਿੰਦੀ ਬਾਕੀ ਦੀ ਜ਼ਿੰਦਗੀ ਤੁਸੀਂ ਉਹਦੀਆਂ ਯਾਦਾਂ ਸਹਾਰੇ ਜੀਣਾ। ਸਾਲੇ ਜਿੱਦਾਂ ਦੀਆਂ ਤੇਰੀਆਂ ਗੰਦੀਆਂ ਯਾਦਾਂ ਨੇ, ਮੇਰਾ ਇੱਕ ਦਿਨ ਵੀ ਜੀਣ ਨੂੰ ਜੀ ਨਹੀਂ ਕਰਨਾ। ਉਧਰ ਘਰ ਵੜਦਿਆਂ ਨੂੰ ਚਵਾਰਾ ਮੂੰਹ ਚੜਾਓ। ਮੈਨੂੰ ਸਮਝ ਨਹੀਂ ਆਉਂਦੀ ਸੂਬੇਦਾਰ ਕਿਰਪਾਲ ਸਿੰਘ ਗਿੱਲ ਜਾਊ ਤੇ ਕਿੱਧਰ ਨੂੰ ਜਾਊ। ਸੂਬੇਦਾਰ ਸਾਹਿਬ, ਦਿਲ ਛੋਟਾ ਨਾ ਕਰੋ। ਜਦੋਂ ਤੱਕ ਤੁਸੀਂ ਆਪਦੇ ਆਪ ਨੂੰ ਸੰਭਾਲ ਨਹੀਂ ਲੈਂਦੇ ਨਾ, ਮੈਂ ਪ੍ਰੋਮਿਸ ਕਰਦਾ ਮੈਂ ਜਨਾਨੀ ਬਣ ਕੇ ਹਰ ਰੋਜ਼ 1 ਘੰਟਾ ਤੁਹਾਡੇ ਨਾਲ ਗੱਲਾਂ ਮਾਰਨ ਆਇਆ ਕਰੂੰ। ਸਾਲੇ ਜੇ ਤੂੰ ਹੁਣ ਜਨਾਨੀ ਬਣ ਕੇ ਮੇਰੇ ਨੇੜੇ ਤੇੜੇ ਵੀ ਫਟ ਗਿਆ ਨਾ, ਮੈਂ ਇਹ ਭੁੱਲ ਜਾਊਂਗਾ ਵੀ ਤੂੰ ਬੰਦਾ। ਓਏ ਓਏ ਓਏ, ਫੌਜੀ ਹਿਲ ਗਿਆ, ਫੌਜੀ ਹਿਲ ਗਿਆ, ਫੌਜੀ ਹਿਲ ਗਿਆ। ਸਾਲਾ ਹੋਇਆ ਫੌਜੀ ਹਿਲ ਗਿਆ ਵਾ। ਓ ਜੁਗਨੂ ਜ਼ਰਾ ਟੇਬਲ ਲਾ ਦੇ, ਉੱਤੇ ਚਾਦਰ ਪਾ ਦੇ, 8-10 ਪੁੱਤਰਾ ਕਲਾਸ ਸਜਾ ਦੇ। ਓ ਜੁਗਨੂ ਜ਼ਰਾ ਟੇਬਲ ਲਾ ਦੇ, ਉੱਤੇ ਚਾਦਰ ਪਾ ਦੇ, 8-10 ਪੁੱਤਰਾ ਕਲਾਸ ਸਜਾ ਦੇ। ਨਾਲ ਸ਼ਰਾਬ ਦੇ ਮੁਰਗੇ ਸ਼ੁਰਗੇ ਖਾਣਗੇ। 8 ਵੱਜ ਗਏ